ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਤੇ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਹੁਣ ਜੀ ਅਸੀਂ ਗੱਲਬਾਤ ਕਰਾਂਗੇ ਬਲਤੇਜ ਸਿੰਘ ਪੰਨੂ ਹੋਰਾਂ ਦੇ ਨਾਲ ਇਲੈਕਸ਼ਨ ਐਕਸਪ੍ਰੈਸ ਦੇ ਸੰਬੰਧ ਦੇ ਵਿੱਚ। ਉਹ ਜੋ ਵੀ ਉੱਥੇ ਹੁੰਦਾ ਪੰਜਾਬ ਦੇ ਵਿੱਚ ਸਾਡੇ ਨਾਲ ਸਾਂਝਾ ਕਰਦੇ ਨੇ ਜੀ। ਬਲਤੇਜ ਸਿੰਘ ਪੰਨੂ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਮੇਰੇ ਵੱਲੋਂ ਜਿੰਨੇ ਸੁਣ ਰਹੇ ਸਰੋਤੇ ਨੇ ਜੀ ਉਹਨਾਂ ਨੂੰ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਵੱਲੋਂ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਅੱਜ ਅਸੀਂ ਬਲਤੇਜ ਸਿੰਘ ਪੰਨੂ ਹੋਰਾਂ ਨੂੰ ਜੋ ਵੀ ਅਸੀਂ ਹੈਡਿੰਗਸ ਹੁੰਦੇ ਆ ਅਖਬਾਰਾਂ ਦੇ ਵਿੱਚ ਜਿਹੜੀ ਵੀ ਖਬਰਾਂ ਹੁੰਦੀਆਂ ਆ, ਉਹ ਇੱਕ ਛੋਟੀਆਂ ਗੱਲਾਂ ਪੁੱਛਦੇ ਆ ਤੇ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਆ ਤੇ ਉਹ ਸਾਡੇ ਨਾਲ ਸਾਂਝੀਆਂ ਕਰਦੇ ਨੇ ਬਲਤੇਜ ਸਿੰਘ ਪੰਨੂ। ਤੇ ਅੱਜ ਅਸੀਂ ਜਦੋਂ 5-7 ਖਬਰਾਂ ਕਰ ਲਾਂਗੇ ਤੇ ਸਾਡੇ ਨਾਲ ਬਲਤੇਜ ਸਿੰਘ ਪੰਨੂ ਹਾਜ਼ਰ ਰਹਿਣਗੇ। ਤੇ ਤੁਹਾਡੇ ਕੋਲ ਕੋਈ ਵੀ ਸਵਾਲ ਹੁੰਦਾ ਆ ਤੇ ਤੁਸੀਂ ਕਾਲ ਕਰਕੇ ਉਹਨਾਂ ਨਾਲ ਗੱਲ ਕਰ ਸਕੋਗੇ। ਉਹ ਵੀ ਐਂਡ ਦੇ ਵਿੱਚ ਜਦੋਂ ਅਸੀਂ ਆਪਣੀਆਂ ਜਿਹੜੀਆਂ ਖਬਰਾਂ ਪੜ੍ਹੀਆਂ ਹੁੰਦੀਆਂ ਉਹਨਾਂ ਬਾਰੇ ਪੁੱਛਦੇ ਹਾਂ। ਤੇ ਸਟੂਡੀਓ ਦਾ ਫੋਨ ਨੰਬਰ 4082725200 408 272 5200। ਤੇ ਜਦ ਵੀ ਅਸੀਂ ਲਾਈਨਾਂ ਓਪਨ ਕਰਾਂਗੇ ਤਾਂ ਤੁਸੀਂ ਉਸ ਟਾਈਮ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ, ਬਲਤੇਜ ਸਿੰਘ ਪੰਨੂ ਹੋਰਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਤੇ ਬਲਤੇਜ ਸਿੰਘ ਜੀ, ਆਪਾਂ ਪਹਿਲਾਂ ਆਪਣੀ ਪਹਿਲੀ ਜਿਹੜੀ ਖਬਰ ਅਸੀਂ ਪੜ੍ਹੀ ਆ ਕਿ ਜਿਹੜੀ ਹੁਣ ਇਲੈਕਸ਼ਨ ਕਰਕੇ ਬਿਆਨਬਾਜ਼ੀ ਹੋ ਰਹੀ ਆ, ਪਹਿਲੀ ਗੱਲ ਆਪਾਂ ਮੇਰੇ ਖਿਆਲ 'ਚ ਕੁਦਰਤੀ ਅੰਮ੍ਰਿਤਸਰ ਤੋਂ ਸ਼ੁਰੂ ਕਰਦੇ ਹਾਂ। ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਜੇਤਲੀ ਨੂੰ ਜਿਹੜੇ ਸਵਾਲ ਆ ਉਹ ਕਰਨੇ ਸ਼ੁਰੂ ਕਰ ਦਿੱਤੇ ਆ ਤੇ ਹੁਣ ਉਹਨਾਂ ਨੇ ਇੱਕ ਮੁੱਦਾ ਲਿਆਂਦਾ ਆ ਜਿਹੜਾ ਗੁਜਰਾਤ ਦੇ ਕਿਸਾਨਾਂ ਵਾਲਾ ਆ। ਗੁਜਰਾਤ ਦੇ ਕਿਸਾਨਾਂ ਤੇ ਕੁਛ ਜੇਤਲੀ ਹੋਣੀ ਬੋਲ ਰਹੇ ਜਾਂ ਨਹੀਂ? ਜੀ ਇਸ ਵੇਲੇ ਜਿਹੜੀ ਹੌਟ ਸੀਟ ਹੈ ਜੀ ਉਹ ਅੰਮ੍ਰਿਤਸਰ ਬਣੀ ਹੋਈ ਹੈ। ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਜ਼ਿਆਦਾ ਚਰਚਿਤ ਰਹੂਗੀ ਉਹ ਬਠਿੰਡੇ ਵਾਲੀ ਰਹੂਗੀ। ਵੈਸੇ ਤੇ ਬਠਿੰਡੇ ਵਾਲੀ ਸੀਟ ਵੀ ਚਰਚਿਤ ਹੈ, ਪਰ ਜ਼ਿਆਦਾ ਹੌਟ ਜਿਹੜੀ ਹੈ ਜੀ ਉਹ ਅੰਮ੍ਰਿਤਸਰ ਵਾਲੀ ਬਣੀ ਹੋਈ ਹੈ ਆਪਣੇ ਬਿਆਨਾਂ ਦੀ ਵਜ੍ਹਾ ਕਰਕੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅਰੁਣ ਜੇਤਲੀ ਹੋਰਾਂ ਨੂੰ ਸਵਾਲ ਪੁੱਛੇ ਨੇ ਕਿ ਨੈਸ਼ਨਲ ਪੱਧਰ ਦੇ ਵਿਸ਼ੇ ਆਪਾਂ ਬਾਅਦ 'ਚ ਛੂਵਾਂਗੇ। ਉਹਨਾਂ ਨੇ ਕਿਹਾ ਕਿ ਪੰਜਾਬੀ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਮੁੱਦਾ ਹੈ, ਗੁਜਰਾਤ ਦੇ ਵਿੱਚ ਜਿਹੜੇ ਸਿੱਖ ਕਿਸਾਨ ਉੱਥੋਂ ਉਜਾੜੇ ਜਾ ਰਹੇ ਨੇ, ਇਹਦੇ ਵਾਸਤੇ ਅਰੁਣ ਜੇਤਲੀ ਹੋਰੀ ਆਪਣਾ ਪੱਖ ਸਪਸ਼ਟ ਕਰਨ ਕਿ ਕਿਉਂ ਉੱਥੋਂ ਦੀ ਗੁਜਰਾਤ ਦੀ BJP ਸਰਕਾਰ ਜਿਹੜੀ ਆ ਉਹ ਪਹਿਲਾਂ ਹਾਈ ਕੋਰਟ 'ਚ ਹਾਰੀ ਤੇ ਹੁਣ ਇਹ ਮਾਮਲਾ ਸੁਪਰੀਮ ਕੋਰਟ 'ਚ ਲੈ ਕੇ ਚਲੇ ਗਈ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਮੈਂ ਇਹ ਸਵਾਲ ਤੁਹਾਡੇ ਤੋਂ ਸ਼ਾਇਦ ਨਾ ਪੁੱਛਦਾ ਜੇਕਰ ਤੁਸੀਂ ਦਹਾਕੇ ਤੋਂ ਉੱਪਰ ਟਾਈਮ ਤੋਂ ਰਾਜ ਸਭਾ ਦੇ ਮੈਂਬਰ ਉਹ ਵੀ ਗੁਜਰਾਤ ਤੋਂ ਨਾ ਬਣੇ ਹੁੰਦੇ। ਉਹਨਾਂ ਕਿਹਾ ਕਿ ਜਦੋਂ ਤੁਸੀਂ ਰਾਜ ਸਭਾ ਦੇ ਮੈਂਬਰ ਗੁਜਰਾਤ ਤੋਂ ਬਣਦੇ ਆ ਰਹੇ ਹੋ ਨਿਰੰਤਰ, ਤੇ ਫਿਰ ਤੁਹਾਡੀ ਜ਼ਿੰਮੇਵਾਰੀ ਉੱਥੇ ਦੇ ਲੋਕਾਂ ਦੇ ਉਜਾੜੇ ਪ੍ਰਤੀ ਵੀ ਜਿਹੜੀ ਉਹ ਬਣਦੀ ਸੀਗੀ। ਅਰੁਣ ਜੇਤਲੀ ਨੇ ਅਜੇ ਜਿਹੜਾ ਜੀ ਕੋਈ ਵੀ ਇਹਦਾ ਜਵਾਬ ਨਹੀਂ ਦਿੱਤਾ। ਪਰ ਜਿਹੜਾ BJP ਦੇ ਖੇਮੇ ਦੇ ਵੱਲੋਂ ਉਭਾਰਿਆ ਜਾ ਰਿਹਾ ਨਾ ਜੀ ਮੁੱਦਾ ਬਿਕਰਮ ਸਿੰਘ ਮਜੀਠੀਆ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਕਿ ਇਹ ਬਹਿਸ ਜਿਹੜੀ ਕਿਸੇ ਤਰੀਕੇ ਨਾਲ ਉਧਰ ਨੂੰ ਤੋੜ ਦਿੱਤੀ ਜਾਵੇ ਤਾਂ ਕਿ ਅਰੁਣ ਜੇਤਲੀ ਹੋਰੀ ਜਿਹੜੇ ਨੇ ਉਹ ਥੋੜਾ ਬਚ ਜਾਣ ਇਸ ਮਾਮਲੇ ਦੇ ਵਿੱਚ। ਜਿਹੜੇ ਕਿ ਤਿੱਖੇ ਸਵਾਲਾਂ ਦਾ ਸਾਹਮਣਾ ਪਿਛਲੇ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕਰਦੇ ਆ ਰਹੇ ਨੇ, ਉਹ ਚਾਹੇ ਸਾਕਾ ਨੀਲਾ ਤਾਰਾ ਵਾਲਾ ਮੁੱਦਾ ਹੋਵੇ ਤੇ ਚਾਹੇ ਹੁਣ ਇਹ ਗੁਜਰਾਤ ਕਿਸਾਨਾਂ ਵਾਲਾ ਮੁੱਦਾ ਹੋਵੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪਤਾ ਕਿ ਜੇ ਅਰੁਣ ਜੇਤਲੀ ਹੋਰਾਂ ਨੂੰ ਘੇਰ ਲਿਆ ਤਾਂ ਇੱਕ ਕਿਸਮ ਦੇ ਨਾਲ ਉਹ BJP ਦੀ ਵੱਡੀ ਲੀਡਰਸ਼ਿਪ ਜਿਹੜੀ ਹੈ ਜੀ ਉਹਨੂੰ ਘੇਰ ਰਹੇ ਹੋਣਗੇ। ਤੇ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹਨਾਂ ਦੇ ਵੱਲੋਂ ਵੀ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਥਾਪੜਾ ਜਿਹੜਾ ਉਹ ਹੋਊਗਾ, ਜਦੋਂ ਕਿ BJP ਸੋਚਦੀ ਹੈ ਕਿ ਜੇ ਇਹਨੂੰ ਬਿਕਰਮ ਸਿੰਘ ਮਜੀਠੀਆ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਜੰਗ ਨੂੰ ਬਣਾ ਦਿੱਤਾ ਜਾਵੇ ਤਾਂ ਇਹ ਪੰਜਾਬ ਤੱਕ ਸੀਮਤ ਰਹਿ ਜੂਗੀ ਜੀ। ਤੇ ਇੱਕ ਜਿਵੇਂ ਆਪਾਂ ਨੂੰ ਕੱਲ ਦੀ ਖਬਰ ਮਿਲੀ ਆ, ਬੜੀ ਚੰਗੀ ਖਬਰ ਆ ਕਿ ਦਵਿੰਦਰਪਾਲ ਸਿੰਘ ਭੁੱਲਰ ਆ, ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਸੀਗੀ ਉਹ ਮੁਲਤਵੀ ਕਰਕੇ ਤਾਂ ਉਹਨਾਂ ਨੂੰ ਜਿਹੜੀ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਆ। ਤੇ ਇਹਦੇ ਤੇ ਵੀ ਬੜੀ ਬਿਆਨਬਾਜ਼ੀ ਹੋ ਰਹੀ ਆ ਜਿਹੜੇ ਵਿਰੋਧੀ ਆ। ਬਿਆਨਬਾਜ਼ੀ ਤਾਂ ਤਕਰੀਬਨ ਜਿਹੜਾ ਹੈ ਜੀ ਉਹ ਹੋ ਰਹੀ ਹੈ ਸਾਰੇ ਪਾਸੇ ਤੋਂ। ਬਹੁਤਾ ਤਾਂ ਸਵਾਗਤ ਹੋਇਆ ਜੀ ਇਹਦਾ ਸਣੇ ਉਸ ਪੰਜਾਬ ਦੀ ਸਰਕਾਰ ਦੇ ਜੀ ਜਿਨ੍ਹਾਂ ਨੇ ਜਿਹੜੇ ਭੁੱਲਰ ਸਾਹਿਬ ਸੀ ਉਹਨਾਂ ਨੂੰ ਇੱਥੇ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨ ਦਾ ਵਿਰੋਧ ਕੀਤਾ ਸੀ ਕਿਸੇ ਟਾਈਮ ਦੇ ਉੱਤੇ ਕਿ ਨਹੀਂ ਉਹਨਾਂ ਨੂੰ ਇੱਥੇ ਜਿਹੜਾ ਤਬਦੀਲ ਕੀਤਾ ਜਾਣਾ ਚਾਹੀਦਾ। ਇਸ ਮਾਮਲੇ ਦੇ ਵਿੱਚ ਉਹਨਾਂ ਦਾ ਰੋਲ ਤਾਂ ਤਕਰੀਬਨ ਦੋਗਲਾ ਹੀ ਕਿਹਾ ਜਾ ਸਕਦਾ ਹੈ। ਉਹਨਾਂ ਨੇ ਵੀ ਸਵਾਗਤ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜਿਹੜਾ ਸਵਾਗਤ ਕੀਤਾ ਹੈ ਇਸ ਫੈਸਲੇ ਦਾ। ਚਾਰ ਸਵੇਰੇ ਹੀ ਇਹਦਾ ਜਿਹੜਾ ਸਵਾਗਤ ਹੋਇਆ ਸਵਾਏ ਇੱਕ ਬੰਦੇ ਨੂੰ ਛੱਡ ਕੇ ਮਨਿੰਦਰਜੀਤ ਸਿੰਘ ਬਿੱਟੇ ਨੂੰ ਜਿਹੜਾ ਕਿ MP ਜਿਹੜਾ ਟੈਰੋਰਿਸਟ ਫਰੰਟ ਹੈ ਉਹਦਾ ਮੁਖੀ ਹੈ, ਉਹ ਤਾਂ ਕੱਲ ਇੰਨੀ ਬੁਖਲਾਹਟ ਦੇ ਵਿੱਚ ਸੀਗਾ, ਕਹਿੰਦਾ ਕਿ ਮੈਂ ਸੋਨੀਆ ਗਾਂਧੀ ਤੋਂ ਜਾ ਕੇ ਪਰਮਿਸ਼ਨ ਲੈਣੀ ਹੈ ਕਿ ਮੈਨੂੰ ਆਤਮਦਾਹ ਕਰਨ ਦੀ ਪਰਮਿਸ਼ਨ ਜਿਹੜੀ ਆ ਉਹ ਦਿੱਤੀ ਜਾਵੇ
ਕਿਉਂਕਿ ਉਹ ਕਹਿੰਦਾ ਮੈਂ ਸੁਸਾਈਡ ਜਿਹੜਾ ਕਮਿਟ ਕਰਨਾ ਚਾਹੁੰਦਾ। ਇਹ ਪਹਿਲੀ ਵਾਰੀ ਬਿਆਨ ਸੁਣਦੇ ਕਿ ਕਿਸੇ ਨੇ ਸੁਸਾਈਡ ਕਮਿਟ ਕਰਨਾ ਤੇ ਉਹ ਪਰਮਿਸ਼ਨ ਮੰਗ ਰਿਹਾ, ਉਹ ਵੀ ਇੱਕ ਸਿਆਸੀ ਪਾਰਟੀ ਦੀ ਨੇਤਾ ਤੋਂ। ਇਹੋ ਜਿਹੇ ਲੋਕ ਤਾਂ ਜਿਹੜੇ ਹੁੰਦੇ ਨੇ ਜੀ ਉਹ ਕਰ ਲੈਂਦੇ ਨੇ, ਬਾਅਦ ਦੇ ਵਿੱਚ ਸੋਚਣ ਤਾਂ ਹੋ ਸਕਦਾ, ਪਰ ਬਿਟਾ ਹੋਈ ਨੇ ਸੁਰਖੀਆਂ ਬਟੋਰਨੀਆਂ ਚਾਹੁੰਦੇ ਨੇ, ਪਰ ਉਹਨਾਂ ਦੇ ਨਾਲ ਇਸ ਵੇਲੇ ਕੋਈ ਨਹੀਂ ਹੈ ਜੀ। ਨੇੜੇ ਤੇੜੇ ਵਾਲੇ ਸਾਥੀ ਵੀ ਉਹਨਾਂ ਦਾ ਇਸ ਮਾਮਲੇ ਸਾਥ ਨਹੀਂ ਦੇ ਰਹੇ। ਬਿਲਕੁਲ ਜੀ, ਇਕੱਲੇ ਹੀ ਉਹ ਬੋਲ ਰਹੇ ਆ ਇਸ ਟਾਈਮ ਤੇ, ਇਕੱਲੇ ਹੀ ਬਿਆਨਬਾਜ਼ੀ ਕਰ ਰਹੇ ਆ, ਪਰ ਵਾਕਿਆ ਹੀ ਸਾਰੇ ਲੋਕ ਹੈਰਾਨ ਆ ਕਿ ਹੁਣ ਲੋਕਾਂ ਨੂੰ ਆਤਮ ਹੱਤਿਆ ਕਰਨ ਲਈ ਇਜਾਜ਼ਤ ਲੈਣੀ ਪਿਆ ਕਰੂਗੀ। ਤੇ ਜੀ ਅੱਗੇ ਚੱਲਦੇ ਆ ਜੀ। ਬਾਦਲਾਂ ਦੀ ਜਿਹੜੀ ਬੱਸ ਥੱਲੇ ਆਣ ਕੇ ਇੱਕ ਬੰਦਾ ਉਹਨਾਂ ਨੇ ਰਗੜ ਸਿੱਟਿਆ ਆ, ਔਰਬਿਟ ਬੱਸ ਸੀ ਇਹਨਾਂ ਦੀ, ਤੇ ਇਹਨਾਂ ਦੀ ਉਸ ਦਿਨ ਰੈਲੀ ਵੀ ਸੀਗੀ ਬਠਿੰਡੇ ਦੇ ਵਿੱਚ, ਤੇ ਉਹ ਵੀ ਪਤਾ ਲੱਗਾ ਕਿ ਇਹਨਾਂ ਦੀ ਜਿਹੜੀ ਉਹ ਰੈਲੀ ਆ ਉਹ ਵੀ ਕੈਂਸਲ ਕਰ ਲਈ, ਉੱਥੇ ਗਏ ਨਹੀਂ ਜੀ। ਇਹ ਤੋਂ ਪਹਿਲਾਂ ਨਾ ਜੀ ਫਰਵਰੀ ਮਹੀਨੇ ਦੇ ਵਿੱਚ ਅੱਧ ਦੇ ਵਿਚਾਲੇ ਧਨੌਲੇ ਕੋਲੇ ਇਸੇ ਤਰੀਕੇ ਦੇ ਨਾਲ ਮੋਟਰਸਾਈਕਲ ਦੇ ਉੱਤੇ ਸਵਾਰ ਮਾਂ ਪੁੱਤ ਜਿਹੜੇ ਮਾਰੇ ਗਏ ਸਨ। ਮਿੰਟਾਂ ਦੇ ਵਿੱਚ ਹੀ ਨੇੜੇ ਤੇੜੇ ਦੇ ਲੋਕ ਜਿਹੜੇ ਸਨ ਪਿੰਡਾਂ ਦੇ ਇਕੱਠੇ ਹੋ ਗਏ, ਉਹਨਾਂ ਨੇ ਔਰਬਿਟ ਬੱਸ ਘੇਰ ਲਈ ਸੀ, ਬੱਸ ਇਹ ਸਾੜ ਦਿੱਤੀ ਸੀਗੀ। ਉਦੋਂ ਸ਼ਾਇਦ ਇਹ ਰੋਹ ਜਿਹੜਾ ਸੀਗਾ ਜੀ ਉਹਨੂੰ ਸਮਝਿਆ ਨਹੀਂ। ਹੁਣ ਦੁਬਾਰਾ ਫੇਰ ਇਹ ਰੋਹ ਜਿਹੜਾ ਜੀ ਉੱਠਿਆ ਤਪੇ ਮੰਡੀ ਤੋਂ। ਤਪੇ ਮੰਡੀ ਦੇ ਵਿੱਚ ਇੱਕ ਜਿਹੜਾ ਵਿਅਕਤੀ ਮਾਰਿਆ ਗਿਆ, ਜਿਹੜਾ ਕਿ ਪੈਟਰੋਲ ਪੰਪ ਦਾ ਮਾਲਕ ਵੀ ਸੀਗਾ ਜੀ, ਉਹ ਕਾਂਗਰਸੀ ਵਰਕਰ ਸੀਗਾ ਰਮੇਸ਼ ਕੁਮਾਰ। ਉਹਦੀ ਬੱਸ ਦੇ ਥੱਲੇ ਆਉਣ ਤੋਂ ਬਾਅਦ ਮੌਤ ਜਿਹੜੀ ਹੋ ਗਈ। ਔਰ ਤਪੇ ਦੇ ਵਿੱਚ ਇਸ ਵੇਲੇ ਜੀ ਤਪਿਆ ਪਿਆ ਮਾਹੌਲ ਸਾਰਾ। ਤਪਾ ਮੁਕੰਮਲ ਰੂਪ ਦੇ ਵਿੱਚ ਕੱਲ ਬੰਦ ਰਿਹਾ ਜੀ, ਕੋਈ ਦੁਕਾਨ ਜਿਹੜੀ ਆ ਉਹ ਨਹੀਂ ਖੁੱਲੀ। ਤਪਾ ਮੰਡੀ ਦੇ ਵਿੱਚ ਸੁਖਦੇਵ ਢੀਂਡਸਾ ਹੋਰਾਂ ਦੇ ਹੱਕ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਦੇ ਵਾਸਤੇ ਆਉਣਾ ਸੀਗਾ, ਪਰ ਲੋਕਾਂ ਦੇ ਰੋਹ ਨੂੰ ਵੇਖਦਿਆਂ ਹੋਇਆ ਇਹ ਜਿਹੜੀ ਜਨ ਸਭਾ ਸੀਗੀ ਉਹ ਉਹਨਾਂ ਨੂੰ ਰੱਦ ਕਰਨੀ ਪਈ। ਜਿਹੋ ਜਿਹਾ ਮਾਹੌਲ ਤਪੇ ਦੇ ਵਿੱਚ ਬਣਿਆ ਹੋਇਆ, ਲੱਗਦਾ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਾਂ ਜਿਹੜੀ ਬਾਕੀ ਵੱਡੀ ਲੀਡਰਸ਼ਿਪ ਆ ਉਹ ਕੋਈ ਵੱਡੀ ਰੈਲੀ ਜਿਹੜੀ ਹੈ ਕਮ ਸੇ ਕਮ ਤਪੇ ਦੇ ਵਿੱਚ ਜਿਹੜੀ ਹੈ ਉਹ ਕਰ ਸਕੂਗੀ। ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਸਰਕਾਰ ਤੋਂ ਨੌਕਰੀ ਨਹੀਂ ਮੰਗਦੇ ਉਹਦੇ ਪਰਿਵਾਰ ਦੇ ਵਾਸਤੇ, ਅਸੀਂ ਪੈਸਾ ਨਹੀਂ ਮੰਗਦੇ, ਉਹ ਖਾਂਦਾ ਪੀਂਦਾ ਪਰਿਵਾਰ ਹੈ, ਭਾਵ ਕਿ ਚੰਗੇ ਉਹ ਸੈਟਲ ਨੇ। ਉਹ ਕਹਿੰਦੇ ਕਿ ਅਸੀਂ ਇਨਸਾਫ ਮੰਗਦੇ ਹਾਂ ਕਿ ਕਿੰਨੀ ਕੁ ਦੇਰ ਤੁਹਾਡੀ ਕੰਪਨੀ ਦੀਆਂ ਜਿਹੜੀਆਂ ਬੱਸਾਂ ਨੇ ਉਹ ਲੋਕਾਂ ਨੂੰ ਮਿੱਧਦੀਆਂ ਰਹਿਣਗੀਆਂ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇਹਦੇ ਉੱਤੇ ਕੋਈ ਸਿੱਧਾ ਬਿਆਨ ਨਹੀਂ ਆਇਆ, ਜੇ ਆਇਆ ਤਾਂ ਮੇਰਾ ਖਿਆਲ ਉਹ ਇਹੀ ਕਹਿਣਗੇ ਪਹਿਲੇ ਵਾਲੇ ਬਿਆਨ ਵਾਂਗੂ, ਅੱਛਾ ਸਾਡੀਆਂ ਬੱਸਾਂ ਵੀ ਚੱਲਦੀਆਂ, ਮੈਨੂੰ ਨਹੀਂ ਪਤਾ ਜੀ। ਬਿਲਕੁਲ ਸਾਰਿਆਂ ਨੂੰ ਇਹੀ ਆਸ ਆ ਕਿ ਜਵਾਬ ਆ ਜਿਹੜਾ ਉਹ ਇਸੇ ਤਰ੍ਹਾਂ ਦਾ ਆਉਣਾ ਆ। ਤੇ ਅੱਗੇ ਚੱਲਦੇ ਜੀ, KS ਮੱਖਣ ਜਿਹੜੇ ਗਾਇਕ ਨੇ ਕਿ ਉਹਨਾਂ ਦੇ ਵੀ ਜਿਹੜੇ ਗਵਾਹ ਆ ਉਹ ਮੁੱਕਰ ਗਏ ਆ, ਤੇ ਉਹਨਾਂ ਨੂੰ ਹੁਣ ਜਿਹੜਾ ਆ ਬਿਲਕੁਲ ਜੀ ਫ੍ਰੀ ਕਰ ਦਿੱਤਾ ਗਿਆ। ਜਿਹੜੇ ਤੁਸੀਂ ਇਲੈਕਸ਼ਨ ਲੜੋ ਤੇ ਖੁੱਲੇ ਹੋ ਕੇ ਘੁੰਮੋ। ਤੇ ਇਹਨਾਂ ਦਾ ਜਿਹੜਾ ਕੇਸ ਸੀਗਾ ਮੇਰੇ ਖਿਆਲ ਦੇ ਵਿੱਚ ਇਹਨਾਂ ਤੇ ਕੇਸ ਡਰੱਗ ਦਾ ਹੀ ਸੀਗਾ ਜੀ, ਡਰੱਗ ਤਸਕਰੀ ਦਾ ਇਹ ਮਾਮਲਾ ਸੀਗਾ ਜੀ। ਜਲੰਧਰ ਦੇ ਵਿੱਚ ਜਿਹੜਾ KS ਮੱਖਣ ਹੈ ਜੀ, ਕੇਸ ਮੱਖਣ ਵੀ ਲੋਕੀ ਜਾਣਦੇ ਕਿਉਂਕਿ ਕੇਸ ਬੜੇ ਨੇ। ਤੋ ਉਹਨਾਂ ਜਿਹੜਾ ਜੀ ਕੈਨੇਡਾ ਦੇ ਨਾਲ ਇਹਦੀਆਂ ਤਾਰਾਂ ਜੁੜੀਆਂ ਸੀਗੀਆਂ ਜੀ। ਇੱਥੇ ਜਿਹੜੇ ਗਵਾਹ ਨੇ ਨਾ ਉਹ ਮੁੱਕਰ ਗਏ। ਗਵਾਹ ਕੌਣ ਸਨ? ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਜਿਹੜਾ ਇਹ ਸਾਹਮਣੇ ਨਹੀਂ ਸਨ ਲਿਆਂਦੇ ਗਵਾਹ, ਉਹਨਾਂ ਦੀ ਸ਼ਾਇਦ ਸੁਰੱਖਿਆ ਨੂੰ ਦੇਖਦਿਆਂ ਹੋਇਆ ਜਿਹੜਾ ਪੁਲਿਸ ਹੈ ਉਹ ਇਹਨਾਂ ਗਵਾਹਾਂ ਨੂੰ ਪੇਸ਼ ਨਹੀਂ ਕਰ ਸਕੀ। ਗਵਾਹ ਮੁੱਕਰਨ ਦੀ ਵਜ੍ਹਾ ਕਰਕੇ KS ਮੱਖਣ, ਉਹਦੇ 3 ਸਾਥੀ ਹਰਦੀਪ ਸਿੰਘ ਉਰਫ ਕਾਕਾ, ਮਨਦੀਪ ਸਿੰਘ ਉਰਫ ਮਨੀ, ਧਰਮਪਾਲ ਜਿਹੜਾ ਉਹਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਮੈਂ ਦੱਸਦਾ ਕਿ ਹਰਦੀਪ ਸਿੰਘ ਉਰਫ ਕਾਕਾ ਜਿਹੜਾ ਉਹ KS ਮੱਖਣ ਦਾ ਭਰਾ। ਇਸ ਮਾਮਲੇ ਦੇ ਵਿੱਚ ਕੈਨੇਡਾ ਦੇ ਵਿੱਚ ਰਹਿਣ ਵਾਲਾ ਲਖਵੀਰ ਸਿੰਘ ਲੱਖਾ ਤੇ ਰਾਜਾ ਗੋਪਾਲ ਹੈ ਜਿਹੜਾ, ਉਹਦੇ ਉੱਤੇ ਵੀ ਦੋਸ਼ ਲੱਗੇ ਸੀਗੇ ਕਿ ਕੈਨੇਡਾ ਤੋਂ ਉਹਨੇ ਹਵਾਲੇ ਰਾਹੀਂ ਪੈਸਾ ਪੰਜਾਬ 'ਚ ਮੱਖਣ ਦੇ ਭਰਾ ਹਰਦੀਪ ਨੂੰ ਜਿਹੜਾ ਸੀਗਾ ਉਹ ਭੇਜਿਆ ਸੀਗਾ। ਇਹ ਜਿਹੜੇ ਜਿਨ੍ਹਾਂ ਇਹਨਾਂ ਦੇ ਨਾਂ ਆਏ ਸੀਗੇ ਜੀ, ਇਹਦੇ ਵਿੱਚ ਬਰੀ ਹੋਣ ਵਾਲਿਆਂ ਦੇ ਵਿੱਚ ਸ਼ਾਮਲ ਨਹੀਂ ਕਿ ਜਿਹੜੇ ਪੇਸ਼ ਹੋ ਗਏ ਸਨ ਉਹੀ ਨੇ। KS ਮੱਖਣ ਹੋਰੀ ਤੇ ਕਿਵੇਂ ਪਹੁੰਚੇ ਪੰਜਾਬ ਦੇ ਵਿੱਚ, ਕਿੱਧਰ ਦੀ, ਇਹ ਵੀ ਕਾਫੀ ਮਾਮਲਾ ਜਿਹੜਾ ਦੀ ਚਰਚਾ ਦੇ ਵਿੱਚ ਰਿਹਾ। ਉਹ ਅਗਾਊਂ ਜ਼ਮਾਨਤ ਲੈਣ ਦੇ ਵਿੱਚ ਸਫਲ ਹੋ ਗਏ ਸਨ, ਪਰ ਕਾਗਜ਼ ਪੱਤਰ ਪੂਰੇ ਨਹੀਂ ਸੀ, ਇਸ ਕਰਕੇ ਉਹਨਾਂ ਨੂੰ 1 ਦਿਨ ਦੀ ਹਿਰਾਸਤ ਦੇ ਵਿੱਚ ਵੀ ਜਿਹੜਾ ਰੱਖਿਆ ਗਿਆ ਸੀਗਾ। ਸ਼੍ਰੀ ਅਨੰਦਪੁਰ ਸਾਹਿਬ ਤੋਂ ਉਹ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ KS ਮੱਖਣ ਹੋਰੀ। ਇੱਕ ਸਵਾਲ ਜਿਹੜਾ ਨਾ ਜੀ ਬੜੇ ਵੱਡੇ ਪੱਧਰ ਦੇ ਉੱਤੇ ਚੱਲਦਾ ਇੱਥੇ, ਮੈਂ ਉਹ ਨਾਲ ਦੀ ਨਾਲ ਵੀ ਕਵਰ ਕਰਦਾ ਕਿ ਇੱਕ ਤਾਂ ਹਰਭਜਨ ਮਾਨ ਹੋਰੀ ਕੁਝ ਸਮਾਂ ਪਹਿਲਾਂ ਮੋਹਾਲੀ ਦੇ ਵਿੱਚ ਜਿਹੜੇ ਨੇ ਜੀ ਯੋਜਨਾ ਕਮਿਸ਼ਨ ਦੇ ਚੇਅਰਮੈਨ ਲੱਗੇ ਰਹੇ। KS ਮੱਖਣ ਹੋਰੀ ਜਿਹੜੇ ਉਮੀਦਵਾਰ ਬਣਾ ਦਿੱਤੇ ਗਏ ਨੇ, ਇਹ ਦੋਨੋਂ ਕੈਨੇਡੀਅਨ ਨੇ ਜੀ। ਜਿਵੇਂ ਇਹ ਲਾਹਾ ਜਿਹੜਾ ਵੀ ਲੱਗੇ ਤੇ ਇਹਦੇ ਇੱਥੋਂ ਇਲੈਕਸ਼ਨ ਕਿਵੇਂ ਲੜਨ ਲੱਗ ਗਏ, ਇਹ ਬੜਾ ਵੱਡਾ ਸਵਾਲ ਹੈ ਜੀ ਆਪਣੇ ਹੱਥ। ਬਿਲਕੁਲ ਜੀ, ਇਹ ਤਾਂ ਦੇਖਣ ਵਾਲੀ ਗੱਲ ਹੈਗੀ ਆ ਕਿ ਇਹ ਕਿਵੇਂ ਇਲੈਕਸ਼ਨ ਲੜਦੇ ਆ। ਮੈਂ ਵੀ ਅਖਬਾਰਾਂ ਦੇ ਵਿੱਚ ਪੜ੍ਹਿਆ ਸੀਗਾ ਕਿ ਜਿਹੜੇ NRI ਆ ਉਹਨਾਂ ਨੂੰ ਟਿਕਟਾਂ ਆ ਉਹ ਕਿਵੇਂ ਮਿਲ ਰਹੀਆਂ ਆ। ਤੇ ਅੱਗੇ ਫਿਰ ਆਪਾਂ ਜੀ ਗੱਲ ਕਰਦੇ ਬਠਿੰਡੇ ਦੀ। ਬਠਿੰਡੇ ਦੇ ਵਿੱਚ ਜਿਵੇਂ ਬਾਦਲ ਆ
ਉਹਨਾਂ ਦੇ ਨਿਸ਼ਾਨੇ ਤੇ ਵੀ ਅੱਗੇ ਬਾਦਲ ਆ, ਤੇ ਉੱਥੇ ਦੀ ਸਥਿਤੀ ਕੀ ਆ ਇਸ ਵੇਲੇ? ਜਿਹੜੇ ਦੋਨੋਂ ਬਾਦਲ ਨੇ ਜੀ ਵੱਡੇ, ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰੀ ਔਰ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਨੇ ਜੀ, ਉਹ ਸਿੱਧੇ ਰੂਪ ਦੇ ਵਿੱਚ ਨਿਸ਼ਾਨਾ ਲਾ ਰਹੇ ਨੇ ਬਾਦਲ ਤੇ, ਕੇ ਮਨਪ੍ਰੀਤ ਬਾਦਲ ਦੇ ਉੱਤੇ। ਮਨਪ੍ਰੀਤ ਬਾਦਲ ਨੇ ਆਪਣਾ ਪਰਿਵਾਰ ਤੇ ਨੇੜੇ ਤੇੜੇ ਵਾਲੇ ਜਿਹੜੇ ਨੇ ਉਹ ਵੀ ਝੋਕ ਦਿੱਤੇ ਨੇ ਜੀ ਹੁਣ ਇਸ ਲੜਾਈ ਦੇ ਵਿੱਚ, ਬਠਿੰਡੇ ਦੀ ਲੜਾਈ ਦੇ ਵਿੱਚ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਜਿਹੜਾ ਅਕਾਲੀ ਦਲ ਨੂੰ ਧੋਖਾ ਦਿੱਤਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਪੰਜੇ ਦੇ ਚੋਣ ਨਿਸ਼ਾਨ ਦੇ ਉੱਤੇ ਜਿਹੜੀ ਚੋਣ ਲੜ ਰਹੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਹੁਣ ਕਲੀਅਰ ਕਰਤਾ ਹੈ ਕਿ ਉਹ ਕਾਂਗਰਸੀ ਹੀ ਸਨ ਅੰਦਰੋਂ। ਉਹਨਾਂ ਕਿਹਾ ਕਿ ਇਹਦੇ ਨਾਲ PPP ਦੀ ਜਿਹੜੀ ਸਿਆਸੀ ਹੋਂਦ ਹੈ ਉਹ ਖਤਮ ਹੋ ਗਈ ਹੈ। ਉਹਦਾ ਸੁਖਬੀਰ ਸਿੰਘ ਬਾਦਲ ਹੋਰੀ ਤਾਂ ਪਹਿਲਾਂ ਹੀ ਕਹਿੰਦੇ ਰਹੇ ਨੇ ਕਿ PPP ਦੀ ਕੋਈ ਸਿਆਸੀ ਹੋਂਦ ਹੀ ਨਹੀਂ ਹੈਗੀ, ਹੁਣ ਉਹਨਾਂ ਨੂੰ ਇਸ ਹੋਂਦ ਦਾ ਫਿਕਰ ਲੱਗ ਰਿਹਾ ਜੀ। ਉਧਰ ਮਨਪ੍ਰੀਤ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਵੀ ਨਿਸ਼ਾਨਾ ਬਾਦਲਾਂ ਤੇ ਹੀ ਲਾਉਂਦੇ ਨੇ। ਉਹ ਕਹਿੰਦੇ ਨੇ ਕਿ ਮੈਂ ਅਕਾਲੀ ਦਲ ਨੂੰ ਨਹੀਂ ਛੱਡਿਆ, ਬਲਕਿ ਜਿਹੜਾ ਅਕਾਲੀ ਦਲ ਹੈ ਉਹਨੇ ਮੈਨੂੰ ਜਿਹੜਾ ਜੀ ਇਹਦੇ ਵਿੱਚੋਂ ਕੱਢਿਆ, ਕਿਉਂਕਿ ਮੈਂ ਸਹੀ ਮੁੱਦੇ ਜਿਹੜੇ ਉਹ ਉਠਾਉਂਦਾ ਸੀਗਾ। ਸੋ ਬਾਦਲ ਵਰਸਸ ਬਾਦਲ ਜਿਹੜੀ ਬਿਆਨਬਾਜ਼ੀ ਹੈ ਉਹ ਇਸ ਵੇਲੇ ਬਠਿੰਡੇ ਦੇ ਵਿੱਚ ਕਾਫੀ ਭੱਟ ਪਈ ਹੈ ਜੀ, ਔਰ ਲੋਕ ਜਿਹੜੇ ਨੇ ਉਹ ਬੜੇ ਚਟਕਾਰੇ ਲੈ ਕੇ ਦੋਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸੁਣ ਰਹੇ ਨੇ ਜੀ। ਤੇ ਜੀ ਸਰੋਤਿਓ, ਤੁਸੀਂ ਕਾਲ ਕਰ ਸਕਦੇ ਆ ਜਦੋਂ ਸਾਡਾ ਇੱਕ ਮੁੱਕ ਜਾਂਦੀਆਂ ਨੇ ਜੀ, ਸਾਡੀਆਂ ਹੈਡਿੰਗਸ ਮੁੱਕ ਜਾਂਦੇ ਆ, ਸਾਡੀਆਂ ਸੁਰਖੀਆਂ ਜਿਹੜੀਆਂ ਅਸੀਂ ਉਹੀ ਪੁੱਛਦੇ ਹੁੰਦੇ ਆ ਕਿ ਉੱਥੇ ਕੀ ਹੋਇਆ, ਇਹਨਾਂ ਸੁਰਖੀਆਂ ਦੇ ਪਿੱਛੇ ਕੀ ਰਾਜ ਆ। ਤੇ ਉਸ ਤੋਂ ਬਾਅਦ ਸਾਡੀਆਂ ਲਾਈਨਾਂ ਖੁੱਲਣਗੀਆਂ, ਤੁਸੀਂ ਕਾਲ ਕਰਕੇ ਜਿਹੜਾ ਕੋਈ ਵੀ ਕੁਐਸਚਨ ਆ ਉਹ ਤੁਸੀਂ ਪੁੱਛ ਸਕਦੇ ਆ। ਤੁਹਾਡੇ ਮਨਾਂ ਦੇ ਵਿੱਚ ਵੀ ਜ਼ਰੂਰ ਕੋਈ ਨਾ ਕੋਈ ਕੁਐਸਚਨ ਹੋਊਗਾ। 4082725200 408 272 5200 ਤੇ ਤੁਸੀਂ ਕਾਲ ਕਰ ਸਕੋਗੇ। ਤੇ ਅੱਗੇ ਗੱਲ ਕਰਦੇ ਹਾਂ ਜੀ ਮਜੀਠੀਏ ਦੀ। ਮਜੀਠੀਏ ਦਾ ਜਿਵੇਂ ਆਪਾਂ ਪਿੱਛੇ ਵੀ ਗੱਲਾਂ ਬਾਤਾਂ ਕਰਦੇ ਰਹੇ ਹਾਂ ਕਿ ਜਿਹੜਾ ਜਵਾਨ ਤੇ ਜਿਹੜਾ ਇਹਨਾਂ ਦਾ ਕੋਈ ਕੰਟਰੋਲ ਨਹੀਂ ਹੈਗਾ, ਜਿਹੜੇ ਪੋਲੀਟੀਸ਼ੀਅਨ ਆ ਕੁਛ ਨਾ ਕੁਛ ਬੋਲਦੇ ਰਹਿੰਦੇ। ਜਿਹੜਾ ਉਹਨਾਂ ਨੇ ਕੱਲ ਪਰਸੋਂ ਬਿਆਨ ਦਿੱਤਾ ਸੀਗਾ ਤੇ ਉਹ ਉਹਨਾਂ ਦਾ ਜਿਹੜਾ ਬਿਆਨ ਕਰਕੇ ਉਹ ਵੀ ਇਲੈਕਸ਼ਨ ਕਮਿਸ਼ਨ ਦੇ ਕੋਲ ਪਹੁੰਚ ਗਿਆ ਉਹਨਾਂ ਦਾ ਮਾਮਲਾ। ਜੀ ਇਹ ਮਾਮਲਾ ਜਿਹੜਾ ਜੀ ਕਾਫੀ ਭਖਤ ਹੈ, ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਬੋਲਿਆ ਸੀਗਾ ਕਿ ਮੇਰੇ ਪਿੰਡ ਆਓਗੇ, ਤੁਹਾਡਾ ਸਵਾਗਤ ਕਰਾਂਗੇ, ਰੋਟੀ ਪਾਣੀ ਵੀ ਖਵਾਵਾਂਗੇ, ਜੇ ਆ ਕੇ ਇੱਥੇ ਤੁਸੀਂ ਗੰਦ ਪਾਓਗੇ ਤੇ ਧੌਣ ਮਰੋੜ ਦੇਣਗੇ। ਇਹ ਮਾਮਲਾ ਵੀਡੀਓ ਦੇ ਰੂਪ ਦੇ ਵਿੱਚ ਵੀ ਇਸ ਵੇਲੇ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਘੁੰਮ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਹੋਰੀ ਕਹਿੰਦੇ ਨੇ ਕਿ ਮੈਂ ਧੌਣ ਮਰੋੜਨ ਵਾਲੀ ਜਿਹੜੀ ਗੱਲ ਉਹ ਨਹੀਂ ਕਹੀ, ਪਰ ਵੀਡੀਓ ਦੇ ਵਿੱਚ ਸਾਰਾ ਕੁਝ ਦਿਖ ਰਿਹਾ। ਕਾਂਗਰਸ ਦੇ ਵੱਲੋਂ ਅਫੀਸ਼ੀਅਲੀ ਤੌਰ ਦੇ ਉੱਤੇ ਜਿਹੜੀ ਇਹਦੀ ਸ਼ਿਕਾਇਤ ਹੈ ਉਹ ਚੋਣ ਕਮਿਸ਼ਨ ਦੇ ਕੋਲ ਕਰ ਦਿੱਤੀ ਗਈ ਹੈ, ਔਰ ਇਹ ਆਖਿਆ ਹੈ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਪਰਚਾ ਹੈ ਦਰਜ ਹੋਣਾ ਚਾਹੀਦਾ ਹੈ ਤੇ ਗ੍ਰਿਫਤਾਰੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਇਹ ਮਾਮਲਾ ਕਾਫੀ ਭਖਿਆ ਜੀ। ਦੇਖਦੇ ਹਾਂ ਕਿ ਜਿਹੜਾ ਚੋਣ ਕਮਿਸ਼ਨ ਹੈ ਉਹ ਇਸ ਮਾਮਲੇ ਦੇ ਉੱਤੇ ਕਿਹੋ ਜਿਹਾ ਸਟੈਂਡ ਜਿਹੜਾ ਉਹ ਲੈਂਦਾ ਹੈ। ਜਿਹੋ ਜਿਹਾ ਸਟੈਂਡ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੁਸਮਜੀਤ ਸਿੱਧੂ ਹੋਰਾਂ ਦਾ ਹੁੰਦਾ ਸੀਗਾ, ਉਹੋ ਜਿਹੀ ਸਰਗਰਮੀ ਇਹਦੇ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਨੇ ਕਿਸੇ ਵੀ ਜਗ੍ਹਾ ਦੇ ਉੱਤੇ ਨਹੀਂ ਦਿਖਾਈ ਜੀ। ਤੋ ਦੇਖਦੇ ਹਾਂ ਜੀ ਇਸ ਮਾਮਲੇ ਦੇ ਉੱਤੇ ਕੀ ਕੀਤਾ ਜਾਂਦਾ, ਕਿਉਂਕਿ ਪਟਿਆਲੇ ਦੇ ਵਿੱਚ ਸ਼ਰਾਬ ਵਰਤਾਉਣ ਵਾਲਾ ਮਾਮਲਾ ਅਜੇ ਵਿੱਚ ਵਿਚਾਲੇ ਹੀ ਤੁਰਿਆ ਫਿਰਦਾ। ਪਹਿਲਾਂ ਤਾਂ ਇੱਥੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਦੇ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਸੀਗੀ, ਪਰ ਇਹਨੂੰ ਰਿਜੈਕਟ ਕਰ ਦਿੱਤਾ ਚੋਣ ਕਮਿਸ਼ਨ ਨੇ ਕਿ ਇਹਨੂੰ ਮੰਨਿਆ ਨਹੀਂ ਹੈ। ਤੋ ਜੇ ਇਹਨਾਂ ਮਾਮਲਿਆਂ ਦੇ ਉੱਤੇ ਕੋਈ ਸਖਤ ਸਟੈਂਡ ਜਿਹੜਾ ਨਾ ਲਿਆ ਗਿਆ ਚੋਣ ਕਮਿਸ਼ਨ ਦੇ ਵੱਲੋਂ, ਤਾਂ ਮੇਰੀ ਚਾਚੇ ਪੰਜਾਬ ਦੇ ਵਿੱਚ ਜਿਹੜੀਆਂ ਇਹ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਇਹ ਬਹੁਤ ਮਾੜੇ ਹਾਲਾਤ ਵੱਲ ਨੂੰ ਤੁਰ ਪੈਣਗੀਆਂ ਤੇ ਮਾੜੀ ਬਿਆਨਬਾਜ਼ੀ ਤੇ ਲੜਾਈਆਂ ਝਗੜੇ ਜਿਹੜੇ ਨੇ ਹੋਰ ਪ੍ਰਮੋਟ ਹੋਣਗੇ ਜੇ ਚੋਣ ਕਮਿਸ਼ਨ ਨੇ ਸ਼ਿਕੰਜਾ ਇਹਦੇ ਤੇ ਤੁਰੰਤ ਨਾ ਕੱਸਿਆ ਤਾਂ। ਜੀ ਤੇ ਅੱਗੇ ਚੱਲਦੇ, ਜਿਵੇਂ ਅਰਵਿੰਦ ਕੇਜਰੀਵਾਲ ਦੀ ਰੋਹਤਕ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਕਿਸੇ ਨੇ ਕਾਰ ਤੋੜ ਦਿੱਤੀ ਆ, ਕੋਈ ਐਕਸੀਡੈਂਟ ਕਰਕੇ ਜਾਂ ਜਿਸ ਵੀ ਤਰੀਕੇ ਨਾਲ ਉਹਨਾਂ ਨੇ ਕਾਰ ਤੋੜੀ ਆ, ਤੇ ਉਹਦੇ ਬਾਰੇ ਵੀ ਜ਼ਰੂਰ ਦੱਸੋ। ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਛੋਟੀ ਗੱਡੀ ਬੜੀ ਫੇਮਸ ਹੈ, ਇੱਕ ਵੈਗਨਾਰ, ਉਹਨੂੰ ਰੋਹਤਕ ਦੇ ਵਿੱਚ ਜਿਹੜਾ ਦੀ ਉਹ ਕੁਝ ਲੋਕਾਂ ਨੇ ਪੱਥਰ ਮਾਰ ਕੇ ਉਹਨੂੰ ਜਿਹੜੇ ਉਹਦੇ ਸ਼ੀਸ਼ੇ ਵਗੈਰਾ ਨੇ ਉਹ ਭੰਨ ਦਿੱਤੇ ਨੇ। ਹਾਲਾਂਕਿ ਇਸ ਕਾਰ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਨਹੀਂ ਸਨ ਜੀ, ਉਹਨਾਂ ਦੀ ਜਿਹੜੀ ਗੱਡੀ ਸੀਗੀ ਉਹਨਾਂ ਦੇ ਜਿੱਥੇ ਪਹੁੰਚਣਾ ਸੀਗਾ ਰਾਤ ਨੂੰ ਉਸ ਜਗ੍ਹਾ ਦੇ ਉੱਤੇ ਪਹੁੰਚਾਈ ਜਾ ਰਹੀ ਸੀਗੀ, ਕਿਉਂਕਿ ਇਹਨਾਂ ਦੀ ਛੋਟੀ ਗੱਡੀ ਜਿਹੜੀ ਨਾ ਇੱਕ ਕਿਸਮ ਦਾ ਆਈਕਨ ਬਣ ਗਈ ਹੈ ਜੀ, ਲੋਕਾਂ ਦੇ ਪਛਾਣ ਜਿਹੜੀ ਹੈ ਬਣ ਗਈ, ਉਹਦਾ ਨੰਬਰ ਲੋਕਾਂ ਨੂੰ ਮੁੱਲਬਾਨੀ ਯਾਦ ਹੋ ਗਿਆ। ਜਿਹੜੀ ਛੋਟੀ ਜਿਹੀ ਗੱਡੀ ਦੇ ਵਿੱਚ ਉਹ ਘੁੰਮਦੇ ਸਨ ਦਿੱਲੀ ਦੀਆਂ ਚੋਣਾਂ ਦੇ ਦੌਰਾਨ, ਦਿੱਲੀ ਦੇ ਮੁੱਖ ਮੰਤਰੀ ਜਿਹੜਾ ਸੀ ਉਹ ਬਣਨ ਤੋਂ ਬਾਅਦ ਵੀ। ਸੋ ਇਹਦੇ ਉੱਤੇ ਨੁਕਸਾਨ ਜਿਹੜਾ ਜੀ ਇਸ ਗੱਡੀ ਦਾ ਹੋਇਆ ਦੱਸਿਆ ਜਾਂਦਾ। ਕਿੰਨਾਂ ਨੇ ਪੱਥਰ ਮਾਰੇ ਨੇ ਅਜੇ ਕੋਈ ਗ੍ਰਿਫਤਾਰੀ ਜਿਹੜੀ ਆ ਉਹ ਨਹੀਂ ਹੋਈ। ਇਹ ਕਿਹਾ ਗਿਆ ਕਿ ਕੁਝ ਅਣਪਛਾਤੇ ਵਿਅਕਤੀ ਸਨ ਜਿਨ੍ਹਾਂ ਨੇ ਪੱਥਰ ਮਾਰ ਕੇ ਇਹ ਗੱਡੀ ਜਿਹੜੀ ਹੈ
ਉਹ ਤੋੜੀ ਹੈ। ਦੱਸਦਾ ਕਿ ਕਿਤੇ ਆਂਡੇ ਸੁੱਟੇ ਜਾ ਰਹੇ ਨੇ ਉਹਦੇ ਉੱਤੇ, ਕਿਤੇ ਉਹਦੇ ਤੇ ਸਿਆਹੀ ਜਿਹੜੀ ਆ ਉਹ ਮਾਰੀ ਜਾ ਰਹੀ ਹੈ। ਹੁਣ ਇਹ ਪੱਥਰਾਂ ਦੀ ਬਰਸਾਤ ਜਿਹੜੀ ਹੈ ਜੀ ਉਹਦੀ ਕਾਰ ਦੇ ਉੱਤੇ ਹੋਈ ਹੈ। ਕੇਜਰੀਵਾਲ ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜੇ ਜੀ ਬਹੁਤ ਲੋਕ ਜਿਹੜੇ ਨੇ ਉਹ ਫਿਕਰਮੰਦ ਰਹਿੰਦੇ ਨੇ। ਉਂਝ ਵੈਸੇ ਜਦੋਂ ਚੰਡੀਗੜ੍ਹ ਆਏ ਸਨ ਤਾਂ ਬੜੀ ਸਖਤ ਘੇਰਾਬੰਦੀ ਜਿਹੜੀ ਹੈ ਉਹ ਪੁਲਿਸ ਵਾਲਿਆਂ ਨੇ ਕੀਤੀ ਹੋਈ ਸੀ ਅਰਵਿੰਦ ਕੇਜਰੀਵਾਲ ਦੀ, ਜਿਹਦੇ ਵਾਸਤੇ ਉਹ ਬਾਰ-ਬਾਰ ਕਹਿੰਦੇ ਰਹੇ ਕਿ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੈ, ਲੋਕਾਂ ਨੂੰ ਮੇਰੇ ਤੱਕ ਆਉਣ ਦਿਓ। ਪਰ ਪੁਲਿਸ ਜਿਹੜੀ ਸੀ ਉਹ ਘੇਰਾਬੰਦੀ ਬਣਾ ਕੇ ਜਿਹੜੀ ਸੀ ਸਿਕਿਉਰਿਟੀ ਪੁਆਇੰਟ ਵੀ ਦੇ ਨਾਲ ਤੁਸੀਂ ਕਹਿ ਲਓ ਕਿ ਉਹਨਾਂ ਦੇ ਉੱਤੇ ਕੋਈ ਹਮਲਾ ਨਾ ਕਰ ਦੇਵੇ, ਜਿਸ ਕਰਕੇ ਉਹਨਾਂ ਨੇ ਇੱਕ ਘੇਰਾ ਜਿਹੜਾ ਵੱਡਾ ਬਣਾਇਆ ਹੋਇਆ ਸੀਗਾ। ਪਰ ਸਿਕਿਉਰਿਟੀ ਵਾਲਾ ਜਿਹੜਾ ਮਾਮਲਾ ਹੈ ਉਹ ਇੱਕ ਕੁਐਸਚਨ ਮਾਰਕ ਦੇ ਰੂਪ ਦੇ ਵਿੱਚ ਜ਼ਰੂਰ ਖੜਾ ਜੀ, ਖਾਸ ਤੌਰ ਤੇ ਕੇਜਰੀਵਾਲ ਦੀ ਸਿਕਿਉਰਿਟੀ। ਹਾਂ ਜੀ, ਤੇ ਅੱਗੇ ਜੀ ਜਿਵੇਂ ਅਖਬਾਰਾਂ ਦੇ ਵਿੱਚ ਜੇਤਲੀ ਦੇ ਬਿਆਨ ਆਏ ਆ ਕਿ ਉਸਨੇ ਜਿਹੜਾ ਮੋਦੀ ਸਰਕਾਰ ਦੇ ਵੇਲੇ 2002 ਦੇ ਵਿੱਚ ਉੱਥੇ ਕਤਲੇਆਮ ਕੀਤਾ ਗਿਆ ਸੀਗਾ, ਸਪੈਸ਼ਲੀ ਜਿਹੜਾ ਮੁਸਲਮਾਨ ਭਾਈਚਾਰਾ ਆ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੀ, ਤੇ ਜੇਤਲੀ ਨੇ ਉਹ ਮਾਫੀ ਮੰਗਣ ਤੋਂ ਵੀ ਇੰਨਾ ਕਰ ਦਿੱਤੀ ਆ। ਮਾਫੀ ਤਾਂ ਕਿਸੇ ਨੇ ਮੰਗੀ ਹੋਈ ਨਹੀਂ ਜੀ। ਨਰਿੰਦਰ ਮੋਦੀ ਵੀ ਹੁਣ ਤੱਕ ਤਾਂ ਇਹੀ ਕਹਿੰਦੇ ਰਹੇ ਨੇ ਨਾ, ਜੇ ਅੱਜ ਵੀ ਕਹਿ ਰਹੇ ਨੇ ਕਿ ਉਹ ਦੁਖਦਾਈ ਘਟਨਾਵਾਂ ਨੇ, ਮੈਂ ਉਹਦੇ ਵਾਸਤੇ ਜ਼ਿੰਮੇਵਾਰ ਥੋੜੀ ਹੈ ਜੀ। ਜਿਹੜਾ ਪ੍ਰਸ਼ਾਸਕ ਹੈ ਉਹ ਆਪਣੀ ਜ਼ਿੰਮੇਵਾਰੀ ਤੋਂ ਕਿਵੇਂ ਬਚ ਸਕਦਾ ਹੈ? ਜਿਹੜਾ ਮੁੱਖ ਮੰਤਰੀ ਹੈ ਕਿਸੇ ਸੂਬੇ ਦਾ, ਉਹ ਜੇਕਰ ਦੰਗੇ ਕਿਸੇ ਜਗ੍ਹਾ ਤੇ ਭੜਕਦੇ ਨੇ ਤਾਂ ਮਾਫੀ ਮੰਗ ਲੈਣ ਦੇ ਨਾਲ ਕੋਈ ਬੰਦਾ ਛੋਟਾ ਤਾਂ ਨਹੀਂ ਹੋ ਜਾਂਦਾ। ਜੇ 1984 ਦੇ ਸਿੱਖ ਕਤਲੇਆਮ ਦੇ ਬਾਰੇ ਦੇ ਵਿੱਚ ਬੀਜੇਪੀ ਹਮੇਸ਼ਾ ਇਹ ਸਵਾਲ ਉਠਾਉਂਦੀ ਹੈ ਕਿ ਕਾਂਗਰਸ ਨੇ ਕਦੀ ਮਾਫੀ ਜਿਹੜੀ ਹੈ ਉਹ ਨਹੀਂ ਮੰਗੀ, ਹਾਲਾਂਕਿ ਪਾਰਲੀਮੈਂਟ ਦੇ ਵਿੱਚ ਮਾਫੀ ਜਿਹੜੀ ਹੈ ਉਹ ਡਾਕਟਰ ਮਨਮੋਹਨ ਸਿੰਘ ਵੀ ਮੰਗ ਚੁੱਕੇ ਨੇ ਇੱਕ ਵਾਰੀ। ਇਹ ਕਿਹਾ ਜਾਂਦਾ ਕਿ ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਮੂਹਰੇ ਲਾ ਕੇ ਕਾਂਗਰਸ ਨੇ ਜਿਹੜਾ ਜੀ ਉਸ ਤੋਂ ਪੱਲਾ ਝਾੜਿਆ। ਜਦੋਂ ਗੱਲ ਦੋਨੋਂ ਪਾਰਟੀਆਂ ਇਸ ਮਾਮਲੇ ਦੇ ਵਿੱਚ ਇੱਕੋ ਜਿਹੀਆਂ ਨੇ ਧਿਰਾਂ ਨੇ ਜੀ, ਜੇ ਕਾਂਗਰਸ ਜਿਹੜੀ ਆ ਉਹ 1984 ਵਾਲੇ ਮਾਮਲੇ ਤੇ ਫਸਦੀ ਹੈ ਤੇ 2002 ਵਾਲੇ ਮਾਮਲੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਫਸਦੀ ਹੈ। ਜਿਹੜੇ ਅਰੁਣ ਜੇਤਲੀ ਨੇ ਉਹ ਤਾਂ ਸਾਕਾ ਨੀਲਾ ਤਾਰਾ ਦੇ ਬਾਰੇ ਵੀ ਅਜੇ ਕੁਝ ਸਪਸ਼ਟ ਜਿਹੜਾ ਨਹੀਂ ਕਰ ਸਕੇ। ਇਹ ਤਾਂ ਗੋਲ-ਮੋਲ ਜਵਾਬ ਹੈ ਨਾ ਜੀ ਕਿ ਜੋ ਪੰਜਾਬ ਭਾਜਪਾ ਸੋਚਦੀ ਹੈ ਉਹੀ ਬਿਆਨ ਮੇਰਾ। ਤੇ ਫਿਰ ਲਾਲ ਕ੍ਰਿਸ਼ਨ ਅਡਵਾਨੀ ਦੀ ਜਿਹੜੀ ਕਿਤਾਬ ਹੈ ਨਾ ਜੀ, ਮਾਈ ਕੰਟਰੀ ਮਾਈ ਲਾਈਫ ਜੀ, ਉਹਦੇ ਵਿੱਚ ਜੋ ਕੁਝ ਦਰਜ ਹੈ ਕਿ ਫਿਰ ਉਹ ਉਹਦੇ ਨਾਲ ਵੀ ਸਹਿਮਤ ਨੇ। ਜੇ ਉਹਦੇ ਨਾਲ ਸਹਿਮਤ ਨੇ ਤਾਂ ਜਵਾਬ ਤਾਂ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਜੀ, ਜਿਹਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੇ ਸਪਸ਼ਟ ਲਿਖਿਆ ਕਿ ਮੈਂ ਮਿਸਿਸ ਗਾਂਧੀ ਨੂੰ ਇਹ ਗੱਲ ਕਹੀ ਸੀ ਕਿ ਜਿਹੜਾ ਨੀਲਾ ਤਾਰਾ ਆਪਰੇਸ਼ਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ, ਤੇ ਜਦੋਂ ਹੋ ਗਿਆ ਤੇ ਉਹਨਾਂ ਨੇ ਜਾ ਕੇ ਵਧਾਈ ਵੀ ਦਿੱਤੀ ਸੀ ਇੰਦਰਾ ਗਾਂਧੀ ਜੀ। ਤੇ ਜੀ ਮੇਰਾ ਇਹ ਆਖਰੀ ਕੁਐਸਚਨ ਹੋਊਗਾ, ਉਸ ਤੋਂ ਬਾਅਦ ਆਪਾਂ ਕਾਲਾਂ ਲਵਾਂਗੇ। ਤੇ ਜਿਸ ਵਕਤ ਤੁਸੀਂ ਕਾਲਾਂ ਕਰ ਸਕਦੇ ਆ 4082725200 408 272 5200, ਕਿਉਂਕਿ ਹੁਣ ਜਿਹੜਾ ਇਲੈਕਸ਼ਨ ਦਾ ਟਾਈਮ ਆ, ਤੁਹਾਡੇ ਕੋਲ ਬੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੁਐਸਚਨ ਹੋਣਗੇ। ਤੁਸੀਂ ਦੂਰ ਬੈਠੇ ਆ, ਤੁਹਾਡੇ ਦਿਲ ਆ ਜਿਹੜੇ ਉਹ ਅਜੇ ਵੀ ਪੰਜਾਬ ਦੇ ਵਿੱਚ ਆ ਕਿ ਉੱਥੇ ਕੀ ਹੋਇਆ ਹੋਊਗਾ। ਤੇ ਬਲਤੇਜ ਪੰਨੂ ਜੀ, ਇੱਕ ਜਿਹੜਾ 31 ਮਾਰਚ ਨੂੰ ਕੁਛ ਸਪੈਸ਼ਲ ਹੁੰਦਾ ਆ ਮੇਰਾ ਖਿਆਲ ਆ, ਜਿਹੜੇ ਠੇਕੇ ਟੁੱਟਦੇ ਆ ਤੇ ਫਿਰ ਤਾਂ ਬੜੇ ਖੁਸ਼ ਹੋਣੇ ਆ ਲੋਕ 31 ਮਾਰਚ ਨੂੰ। ਇੱਥੇ ਜਿਹੜੇ ਪਿਆਕੜ ਨੇ ਨਾ ਜੀ ਬਹੁਤੇ, ਉਹ ਇਹ ਕਹਿੰਦੇ ਠੇਕਾ ਟੁੱਟਣ ਦਿਵਸ ਇਹਨੂੰ ਮਨਾਉਂਦੇ ਨੇ 31 ਮਾਰਚ ਨੂੰ। ਇਹ ਲੋਕਾਂ ਨੂੰ ਵੈਸੇ ਮੂਰਖ ਬਣਾਉਣ ਵਾਲੀ ਗੱਲ ਹੀ ਹੁੰਦੀ ਹੈ ਜੀ, ਕਿਉਂਕਿ ਬਹੁਤ ਵੱਡੀ ਮਾਤਰਾ 'ਚ ਸ਼ਰਾਬ ਜਿਹੜੀ ਹੈ ਨਾ ਇੱਕ ਦਿਨ ਇਹ ਕਹਿ ਕੇ ਵੇਚੀ ਜਾਂਦੀ ਹੈ ਕਿ ਜੀ ਅੱਗੋਂ ਨਵੇਂ ਠੇਕੇ ਹੋਣੇ ਨੇ ਤੇ ਪੁਰਾਣੇ ਜਿਹੜੇ ਠੇਕੇਦਾਰ ਨੇ ਉਹਨਾਂ ਨੇ ਸਾਰੀ ਸ਼ਰਾਬ ਜਿਹੜੀ ਆ ਉਹ ਇਹ ਵੇਚਣੀ ਹੈ, ਜਦੋਂ ਕਿ ਨਵੇਂ ਠੇਕੇਦਾਰਾਂ ਦੇ ਰੂਪ ਦੇ ਵਿੱਚ ਉਹ ਪੁਰਾਣੇ ਠੇਕੇਦਾਰ ਹੁੰਦੇ ਨੇ। ਕਿਸੇ ਦੂਜੇ ਨੂੰ ਤਾਂ ਜਿਹੜਾ ਨੇੜੇ ਆਉਣ ਨਹੀਂ ਦਿੱਤਾ ਜਾਂਦਾ, ਪਰਚੀ ਇਸ ਤਰੀਕੇ ਨਾਲ ਜਿਹੜੀਆਂ ਪਾਈਆਂ ਜਾਂਦੀਆਂ ਨੇ। ਪਰ ਲੋਕ ਨੇ ਜਿਹੜੇ ਇਸ ਦਿਨ ਨੂੰ ਉਡੀਕਦੇ ਨੇ। ਕੱਲ ਜਿਹੋ ਜਿਹੇ ਹਾਲਾਤ ਬਣੇ ਹੋਏ ਸਨ ਪੰਜਾਬ ਦੇ ਠੇਕਿਆਂ ਦੇ ਨੇੜੇ ਤੇੜੇ, ਉੱਥੇ ਇਉਂ ਲੱਗਦਾ ਸੀਗਾ ਜੀ ਦੂਰੋਂ ਕੋਈ ਜਿੰਨੀਆਂ ਲਾਈਟਾਂ ਤੇ ਵੱਡੇ ਵੱਡੇ ਸਾਈਨ ਲੱਗੇ ਹੋਏ ਸਨ ਕਿ ਕੋਈ ਮੈਰਿਜ ਪੈਲੇਸ ਹੋਵੇ, ਇੱਥੇ ਕੋਈ ਵਿਆਹ ਸ਼ਾਦੀ ਜਿਹੜੀ ਹੈ ਜੀ ਉਹ ਚੱਲ ਰਹੀ ਹੋਵੇ। ਪਰ ਨੇੜੇ ਜਾ ਕੇ ਤਾਂ ਇਹ ਪਤਾ ਲੱਗਦਾ ਨਹੀਂ, ਅੱਜ 31 ਮਾਰਚ ਹੈ, ਲੋਕ ਜਿਹੜੇ ਨੇ ਉਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਸ਼ਰਾਬ ਜਿਹੜੀ ਹੈ ਉਹ ਸਸਤੀ ਖਰੀਦ ਰਹੇ ਨੇ। ਕਈ ਤਾਂ ਇਹੋ ਜਿਹੇ ਵੀ ਨੇ ਜੀ ਜਿਨ੍ਹਾਂ ਤੋਂ ਇਹ ਵੀ ਨਹੀਂ ਬਰਦਾਸ਼ਤ ਹੋਇਆ ਕਿ ਉਹ ਲੈ ਕੇ ਘਰੇ ਹੀ ਚਲੇ ਜਾਣ, ਉੱਥੇ ਪੀ ਕੇ ਉੱਥੇ ਹੀ ਲੋਟ-ਪੋਟ ਪਏ ਹੋਏ ਠੇਕਿਆਂ ਦੇ ਬਾਹਰ ਜਿਹੜੇ ਉਹ ਵੇਖੇ ਗਏ ਜੀ 31 ਮਾਰਚ ਵਾਲੇ ਦਿਨ। ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ, ਹਰ ਸਾਲ ਹੀ ਇੱਥੇ ਜਿਹੜਾ ਜੀ ਇਹ ਸਾਰਾ ਕੁਛ ਹੁੰਦਾ ਹੈ। ਇਹ ਬਦਕਿਸਮਤੀ ਹੈ ਜੀ, ਮੈਂ ਇਹਨੂੰ ਮਜ਼ਾਕ ਦੇ ਰੂਪ ਨਹੀਂ ਲੈਂਦਾ। ਪੰਜਾਬ ਦੀ ਇਹ ਬਦਕਿਸਮਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਬਾਕੀ ਨਸ਼ਿਆਂ ਦੇ ਨਾਲ ਨਾਲ ਸ਼ਰਾਬ ਜਿਹੜੀ ਹੈਗੀ ਉਹਨੂੰ ਤਾਂ ਖੈਰ ਸਰਕਾਰ ਵੀ ਬਹੁਤ ਪ੍ਰਮੋਟ ਕਰਦੀ ਹੈ ਕਿ ਇਹ ਤਾਂ ਸੂਬਾ ਜਿਹੜਾ ਉਹਦੀ ਕਮਾਈ ਤੋਂ ਚੱਲਦਾ। ਬਿਲਕੁਲ ਜੀ, ਇਹ ਤੇ ਇੱਕ ਤਰ੍ਹਾਂ ਦੀ ਪ੍ਰਮੋਸ਼ਨ ਹੀ ਆ। ਇੱਕ ਪਾਸੇ ਤਾਂ ਇਹ ਕਹਿੰਦੇ ਆ ਕਿ ਅਸੀਂ ਇਸ ਚੀਜ਼ ਦੇ ਖਿਲਾਫ ਆ ਤੇ ਦੂਜੇ ਪਾਸੇ ਇਹ ਚੀਜ਼ਾਂ
ਸਸਤੀਆਂ ਕਰਦੇ ਆ। ਕੋਈ ਖਾਣ ਪੀਣ ਵਾਲੀ ਚੀਜ਼ ਆ ਜਿਹੜੀ ਮਹਿੰਗੀ ਵਿਕਦੀ ਆ ਉਹਨੂੰ ਵੀ ਇੱਕ ਦਿਨ ਸਸਤੀ ਕਰਦਿਆ ਕਰਨ ਤੇ ਫਿਰ ਗੱਲ ਸਮਝ ਵਿੱਚ ਆਉਂਦੀ ਆ। ਤੇ ਹੁਣ ਬਲਤੇਜ ਪੰਨੂ ਜੀ ਆਪਾਂ ਕਾਲਾਂ ਲਵਾਂਗੇ ਤੇ ਸਰੋਤਿਓ ਤੁਸੀਂ ਕਾਲ ਕਰ ਸਕਦੇ ਆ 4082725200। ਜਦੋਂ ਤੁਹਾਡੀ ਜੇ ਲਾਈਨ ਨਹੀਂ ਮਿਲਦੀ ਇਹਦਾ ਮਤਲਬ ਹੁੰਦਾ ਕਿ ਲਾਈਨਾਂ ਸਾਰੀਆਂ ਫੁੱਲ ਆ ਤੇ ਤੁਸੀਂ ਜਿਉਂ ਕਿਸੇ ਦੀ ਵੀ ਕਾਲ ਡ੍ਰੌਪ ਹੁੰਦੀ ਆ, ਕੋਈ ਵੀ ਕਾਲ ਰੱਖਦਾ ਤਾਂ ਤੁਸੀਂ ਦੁਬਾਰਾ ਟਰਾਈ ਕਰ ਸਕਦੇ ਆ 408272 ਤੇ ਸਾਡੇ ਨਾਲ ਜੁੜੇ ਨੇ ਮਹਿੰਦਰ ਸਿੰਘ ਜੀ ਸੰਧਾਵਾਲੀਆ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ ਤੇ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਮੇਰੇ ਬੜੇ ਸਿੱਧੇ ਜੇ ਦੋ ਕੁਐਸਚਨ ਆ ਜੀ। ਇੱਕ ਤੇ ਹਾਈ ਕੋਰਟ ਨੇ ਬੜਾ ਸਖਤ, ਜਿੰਨੇ ਪੰਜਾਬ ਤੇ ਹਰਿਆਣੇ 'ਚ ਐਕਸੀਡੈਂਟਸ ਹੁੰਦੇ ਆ ਉਹਨਾਂ ਦੀ ਸੇਫਟੀ ਵਾਸਤੇ ਕੁਝ ਉਹਨਾਂ ਨੇ ਆਰਡਰ ਕੀਤੇ ਆ। ਤੇ ਦੂਸਰਾ ਖਡੂਰ ਸਾਹਿਬ ਦੀ ਸੀਟ ਤੇ ਜਿੱਥੇ ਹਰਮਿੰਦਰ ਗਿੱਲ ਨੇ ਕਿਹਾ ਕਿ ਮੈਂ ਆਪਣੀ ਕੰਪੇਨ 'ਚ ਸ਼ਰਾਬ ਤੇ ਡਰੱਗਸ ਜਿਹੜੇ ਉਹ ਬਿਲਕੁਲ ਨਹੀਂ ਵੰਡਣੇ, ਉਹ ਰਣਜੀਤ ਸਿੰਘ ਬ੍ਰਹਮਪੁਰਾ ਤੇ ਹਰਮਿੰਦਰ ਗਿੱਲ ਦੀ ਪੋਜੀਸ਼ਨ ਕੀ ਹੈ ਜੀ? ਥੈਂਕ ਯੂ ਜੀ। ਜੀ ਹਰਮਿੰਦਰ ਗਿੱਲ ਹੋਰਾਂ ਨੇ ਜਿਹੜੀ ਗੱਲ ਆਖੀ ਹੈ ਬੜੀ ਚੰਗੀ ਗੱਲ ਹੈ, ਇਹਦੇ ਉੱਤੇ ਉਹ ਕਾਇਮ ਰਹਿਣ। ਉਹਨਾਂ ਨੇ ਵੈਸੇ ਦਰਬਾਰ ਸਾਹਿਬ ਜਾ ਕੇ ਇਹ ਗੱਲ ਜਿਹੜੀ ਕਹੀ ਹੈ। ਤਰਨਤਾਰਨ ਦਾ ਏਰੀਆ ਜਿਹੜਾ ਜੀ ਉਹ ਮੇਰਾ ਵੀ ਏਰੀਆ ਪੈਂਦਾ, ਉੱਥੇ ਜੋ ਹਾਲਾਤ ਨਸ਼ਿਆਂ ਨੇ ਇਸ ਵੇਲੇ ਬਣਾਏ ਹੋਏ ਨੇ ਕਿਸੇ ਤੋਂ ਗੁੱਝੇ ਨਹੀਂ ਜੀ। ਬਹੁਤ ਮੰਦਾ ਹਾਲ ਹੈ ਇਸ ਡਿਸਟ੍ਰਿਕਟ ਦੇ ਵਿੱਚ, ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ। ਤਰਨਤਾਰਨ ਫਿਰੋਜ਼ਪੁਰ ਜਿਹੜਾ ਸਰਹੱਦੀ ਖੇਤਰ ਆ ਜੀ, ਸ਼ਾਇਦ ਹੀ ਕੋਈ ਘਰ ਹੋਵੇ ਜਿੱਥੇ 70 ਨਹੀਂ ਵਿਚੇ ਪਿਛਲੇ ਸਾਲਾਂ ਦੇ ਦੌਰਾਨ। ਸ਼ਾਇਦ ਹੀ ਕੋਈ ਘਰ ਹੋਵੇ ਜਿੱਥੇ ਕਿ ਜਿਹੜਾ ਕੋਈ ਮੁੰਡਾ ਜਿਹੜਾ ਉਹ ਡਰੱਗ ਦੇ ਵਿੱਚ ਨਹੀਂ ਵਸਿਆ। ਈਵਨ ਅੰਮ੍ਰਿਤਸਰ ਦੇ ਵਿੱਚ ਤਾਂ ਸਾਰੇ ਜਾਣਦੇ ਨੇ ਕਿ ਉੱਥੇ ਤਾਂ ਵਿਧਵਾਵਾਂ ਦੀ ਇੱਕ ਬਸਤੀ ਜਿਹੜੀ ਆ ਉਹ ਵੀ ਬਣੀ ਹੋਈ ਹੈ। ਸੋ ਬ੍ਰਹਮਪੁਰਾ ਹੋਰਾਂ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਬਿਆਨ ਜਿਹੜਾ ਉਹ ਨਹੀਂ ਆਇਆ। ਕੱਲ ਗੱਲ ਜਿਹੜੀ ਕੀਤੀ ਸੀਗੀ ਜੀ, ਜਿਹੜੇ MLA ਨੇ ਉੱਥੋਂ ਦੇ ਤਰਨਤਾਰਨ ਦੇ, ਉਹਨਾਂ ਦੇ PA ਦੇ ਜਿਹੜੇ ਕਤਲ ਦੇ ਬਾਰੇ ਦੇ ਵਿੱਚ ਕਿ ਕਿਹੋ ਜਿਹੇ ਕੰਮਾਂ 'ਚ ਉਲਝੇ ਹੋਏ ਨੇ, ਤਾਂਤਰਿਕਾਂ ਦੇ ਨਾਲ ਅੱਗੇ ਤੋਂ ਅੱਗੇ ਜਿਹੜਾ ਲੈਣਾ ਦੇਣਾ ਤਾਂਤਰਿਕਾਂ ਤੋਂ ਪੁੱਛ ਕੇ ਉਹ ਤੁਰਦੇ ਨੇ ਮੈਂਬਰ, ਉਹ ਅਕਾਲੀ ਦਲ ਦੇ ਨੇ। ਦੂਜੀ ਗੱਲ ਤੁਸੀਂ ਪੁੱਛੀ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜੇ ਟ੍ਰੈਫਿਕ ਵਾਲੇ ਬਾਰੇ ਦੇ ਵਿੱਚ, ਬਿਲਕੁਲ ਜੀ ਉਹਨਾਂ ਨੇ ਬੜਾ ਸਖਤ ਜਿਹੜਾ ਇਸ ਸਟੈਂਡ ਅਪਣਾਇਆ ਹੋਇਆ ਔਰ ਇਹ ਕਿਹਾ ਕਿ ਸਰਕਾਰ ਨੂੰ ਦੱਸਣਾ ਹੀ ਪਊਗਾ। ਪਰ ਪ੍ਰੋਬਲਮ ਇਹ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਕੰਟੈਂਪਟ ਆਫ ਕੋਰਟ ਰੋਜ਼ ਹੀ ਕਰਦੀਆਂ ਨੇ। ਸਪੀਡ ਗਵਰਨਰ ਲਾਉਣ ਵਾਲੀ ਜਿਹੜੀ ਗੱਲ ਹੈ ਅੱਜ ਦੀ ਥੋੜੀ ਜੀ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਦੋਂ ਦਾ ਸਪੀਡ ਗਵਰਨਰ ਲਾਉਣ ਦੀ ਗੱਲ ਪ੍ਰਾਈਵੇਟ ਬੱਸਾਂ ਦੇ ਵਿੱਚ ਤੇ ਟਰੱਕਾਂ ਦੇ ਵਿੱਚ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਖੀ ਹੋਈ ਹੈ। ਅਜੇ ਵੀ ਉਹ ਸਪੀਡ ਗਵਰਨਰ ਨਹੀਂ ਲੱਗੇ। ਜੇ ਲੱਗ ਜਾਣ ਤਾਂ ਕਿੰਨੀਆਂ ਜਾਨਾਂ ਜਿਹੜੀਆਂ ਨੇ ਰੋਜ਼ ਪੰਜਾਬ ਦੀਆਂ ਸੜਕਾਂ ਤੋਂ ਬਚ ਸਕਦੀਆਂ ਨੇ ਜੀ। ਤੇ ਅਗਲੇ ਸਾਡੇ ਕਾਲਰ ਨੇ ਗੁਰਸ਼ਰਨ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਬਲਤੇਜ ਜੀ। ਤੇ ਮੈਂ ਬਲਤੇਜ ਜੀ ਨੂੰ ਪੁੱਛਣਾ ਚਾਹੁੰਦਾ, ਮੈਂ ਕਿ ਜਦੋਂ ਇੱਦਾਂ ਕਦੀ ਇਲੈਕਸ਼ਨਾਂ ਦਾ ਟਾਈਮ ਆਉਂਦਾ ਆ ਤੇ ਜਿਵੇਂ 2010 ਦੇ ਵਿੱਚ ਪਹਿਲੋਂ ਸਿੱਖ ਨੌਜਵਾਨ ਫੜੇ ਸੀ ਜਿਨ੍ਹਾਂ ਨੂੰ ਪਿਛਲੇ ਹਫ਼ਤੇ ਹੀ ਕੋਰਟ ਨੇ ਜਿਹੜੀ ਆ ਛੱਡ ਦਿੱਤਾ ਵੀ ਉਹਨਾਂ ਦਾ ਕੋਈ ਗੁਨਾਹ ਸਾਬਤ ਨਹੀਂ ਹੋਇਆ ਜਾਂ ਉਹ ਕੋਈ ਕਨਸਪੀਰੇਸੀ ਨਹੀਂ ਸੀ ਕਰ ਰਹੇ। ਤੇ ਹੁਣ ਵੀ ਪਿੱਛੇ ਜੇ ਹਫ਼ਤੇ ਜਿਹੜੇ ਬੱਬਰ ਖਾਲਸਾ ਦੇ ਕਹਿ ਕੇ ਬੰਦੇ ਫੜੇ ਗਏ ਵੀ ਉਹ ਬਾਦਲਾਂ ਨੂੰ ਮਾਰਨਾ ਚਾਹੁੰਦੇ ਸੀ ਜਾਂ ਹਿਊਮਨ ਬੰਬ ਬਣ ਕੇ ਕਰ ਜਾਣਾ ਚਾਹੁੰਦੇ ਸੀ। ਇਸੇ ਤਰ੍ਹਾਂ ਮੋਦੀ ਦੀ ਬੰਬ ਰੈਲੀ ਦੇ ਵਿੱਚ ਬੰਬ ਬਣਨਾ ਚਾਹੁੰਦਾ ਸੀ ਬੰਦਾ ਜਿਹੜਾ ਨੇਪਾਲ ਤੋਂ ਫੜਿਆ। ਤੇ ਹੁਣ ਆਪਾਂ ਆ 2-3 ਦਿਨਾਂ ਦੀਆਂ ਪਿਛਲੀਆਂ ਦੀਆਂ ਘਟਨਾਵਾਂ ਦੇਖਦੇ ਹਾਂ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਮੰਦਿਰ ਨੇ ਉਹਨਾਂ ਦੇ ਉੱਤੇ 2-3 ਬੰਦਿਆਂ ਨੇ ਜਾ ਕੇ ਹਮਲਾ ਕੀਤਾ, ਮੂੰਹ ਬੰਦੇ ਹੋਏ ਸਨ। ਤੇ ਮੈਨੂੰ ਤੇ ਇਹ ਲੱਗਦਾ ਵੀ ਇਹ ਜਿਹੜੀ ਸਾਰੀ ਕਾਰਸਤਾਨੀ ਹੈ ਦੇਸ਼ ਦੀ ਬਹੁਗਿਣਤੀ ਨੂੰ ਇਹ ਦਿਖਾਉਣ ਲਈ ਹੈ ਵੀ ਜੇ ਅਸੀਂ ਪਾਵਰ ਦੇ ਵਿੱਚ ਨਾ ਆਏ ਤੇ ਜਿਹੜੀ ਘੱਟ ਗਿਣਤੀ ਦੇ ਜਿਹੜੇ ਲੋਕ ਜਿਹੜੇ ਵੀ ਅਸੀਂ ਬਹੁਗਿਣਤੀ ਦੇ ਰਾਖਿਆ ਨਹੀਂ ਤੇ ਘੱਟ ਗਿਣਤੀ ਦੇ ਬਹੁਤੇ ਲੋਕ ਅੱਤਵਾਦੀ ਨੇ। ਜੇ ਅਸੀਂ ਨਹੀਂ ਆਉਂਦੇ ਯਾਨੀ ਕਿ ਮਤਲਬ ਜੇ ਅਸੀਂ ਪਾਵਰ ਦੇ ਵਿੱਚ ਨਹੀਂ ਆਉਂਦੇ ਤੇ ਜਿਵੇਂ ਪਾਕਿਸਤਾਨ ਦੇ ਵਿੱਚ ਜਿਹੜੇ ਘੱਟ ਗਿਣਤੀ ਲੋਕ ਆ ਉਹਨਾਂ ਦਾ ਮਾੜਾ ਹਾਸ਼ਰ ਹੋਏਗਾ ਜਾਂ ਇੱਥੇ ਜਿਹੜੀ ਆ ਭਾਰਤ ਦੇ ਵਿੱਚ ਬਹੁਤ ਗਿਣਤੀ ਤੇ ਘੱਟ ਗਿਣਤੀ ਨੂੰ ਵੰਡਣਾ ਚਾਹੁੰਦੇ ਆ। ਮੈਂ ਜਦੋਂ ਇਹ ਸਾਰੀਆਂ ਘਟਨਾਵਾਂ ਉੱਪਰੋਂ ਦੇਖਦਾ ਤੇ ਮੈਨੂੰ ਐਂ ਲੱਗਦਾ ਵੀ ਪਾਕਿਸਤਾਨ ਦੇ ਨਾਂ ਦੇ ਉੱਤੇ ਵੀ ਹਿੰਦੂ ਮੁਸਲਮਾਨਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਸਿੱਖ ਹਿੰਦੂਆਂ ਦੇ ਵਿੱਚ ਪਾੜਾ ਵਧਾ ਕੇ ਤੇ ਜਿਹੜੀ ਆ ਇਹ ਵੋਟਾਂ ਦੀ ਰਾਜਨੀਤੀ ਖੇਡ ਰਹੇ ਨੇ। ਤੁਸੀਂ ਇਹਦੇ ਬਾਰੇ ਆਪਣੇ ਵਿਚਾਰ ਦਿਓ ਥੋੜੇ ਜਿਹੇ। ਇੱਕ ਹੋਰ ਮੈਂ ਛੋਟਾ ਜਿਹਾ ਪਿਛਲੇ ਦਿਨ ਵੀ ਬਾਦਲ ਦੀਆਂ ਜਿਹੜੀਆਂ ਬੱਸਾਂ ਦਾ ਉਹਦਾ ਵੀ ਹਾਈ ਕੋਰਟ ਨੇ ਕੋਈ ਜਾਂ ਚੰਡੀਗੜ੍ਹ ਦੇ ਵਿੱਚ ਉਹ ਵੜ ਨਹੀਂ ਸਕਦੀ, ਕੋਈ ਇਹੋ ਜਿਹਾ ਗੱਲਬਾਤ ਜੀ ਸੁਣੀ ਸੀ, ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ। ਥੈਂਕ ਯੂ ਜੀ। ਜਿਹੜਾ ਚੰਡੀਗੜ੍ਹ ਦੇ ਵਿੱਚ ਵੜ ਨਹੀਂ ਸਕਦੀਆਂ ਜੀ, ਇਹ ਬੜਾ ਗੰਭੀਰ ਮਸਲਾ ਜੇ ਕਿਤੇ ਇਹ ਕੰਮ ਸਾਹਮਣੇ ਆ ਜਾਏ, ਕਿਉਂਕਿ UT ਜਿਹੜਾ ਹੈ ਯੂਨੀਅਨ ਟੈਰੀਟਰੀ ਹੈ ਉਹਦੇ ਵਿੱਚ ਜਿਹੜਾ ਰਾਜਪਾਲ ਦਾ ਖਾਸ ਜਿਹੜਾ ਸਲਾਹਕਾਰ ਹੁੰਦਾ ਉਹਦੇ ਹੱਥ ਵੱਸ ਹੁੰਦਾ, ਉਹਨੂੰ ਬਦਲਿਆ ਜਾਂਦਾ। ਜਦੋਂ ਉਹ ਬਦਲ ਜਾਂਦਾ ਹੈ ਤੇ 24 ਘੰਟੇ ਜਿਹੜੇ ਨੇ ਹੁੰਦੇ ਨੇ ਦੂਸਰੇ ਦਾ ਚਾਰਜ ਲੈਣ ਦੇ ਵਾਸਤੇ। ਜਦੋਂ ਉਹਦੀ ਬਦਲੀ ਹੁੰਦੀ ਹੈ ਅਗਲੇ ਦਾ ਚਾਰਜ ਲੈਣ ਤੋਂ ਪਹਿਲਾਂ ਇਹ ਸਾਈਨ ਹੋ ਜਾਂਦੇ ਨੇ, ਕਿਉਂਕਿ ਅਦਰਵਾਈਜ਼ ਚੰਡੀਗੜ੍ਹ ਦੇ ਵਿੱਚ ਕੋਈ ਬੱਸਾਂ ਨਹੀਂ ਵੜ ਸਕਦੀਆਂ। ਇਹ ਬੱਸਾਂ ਵਾੜਨੀਆਂ ਉਦੋਂ ਜਿਹੜੀਆਂ ਜੀ ਉਹ ਸਾਈਨ ਹੁੰਦਾ,
ਇੱਕਦਮ ਇੱਕ ਸਾਜ਼ਿਸ਼ ਦੇ ਤਹਿਤ ਉਹ ਬੱਸਾਂ ਜਿਹੜੀਆਂ ਵੜ ਜਾਂਦੀਆਂ ਨੇ। ਬਿਲਕੁਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਤੇ ਨੋਟਿਸ ਲਿਆ। ਦੂਜਾ ਜਿਹੜਾ ਮਸਲਾ ਹੈ ਉਹ ਅੰਤਰਰਾਸ਼ਟਰੀ ਮਸਲਾ ਹੈ, ਇੰਟਰਨੈਸ਼ਨਲ ਤੁਸੀਂ ਕਹਿ ਸਕਦੇ, ਨੈਸ਼ਨਲ ਨਹੀਂ। ਔਰ ਜੋ ਕੁਝ ਚੱਲ ਰਿਹਾ ਜੀ ਇਸ ਮਾਮਲੇ ਦੇ ਉੱਤੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਬੱਬਰ ਖਾਲਸਾ ਦੇ ਜਿਹੜੇ ਕਹਿ ਕੇ ਬਣਾਏ ਤੇ ਪਿਛਲੇ ਦਿਨਾਂ ਦੇ ਵਿੱਚ ਫੜੇ ਗਏ ਨੇ, ਉਹਦੀ ਮਾਂ ਦੀ ਗੱਲ ਵੀ ਮੈਂ ਸਾਂਝੀ ਕੀਤੀ ਸੀਗੀ ਤੁਹਾਡੇ ਨਾਲ ਕਿ ਉਹ ਤਾਂ ਪੁੱਤ ਨੂੰ ਉਡੀਕ ਰਹੀ ਹੈ ਕਿ ਉਹ ਕਿੱਥੇ ਆ। ਲੰਬਾ ਪ੍ਰੋਸੀਜਰ ਹੀ ਸਹੀ, ਅਦਾਲਤਾਂ ਦੇ ਵਿੱਚੋਂ ਬਹੁਤੇ ਲੋਕ ਜਿਹੜੇ ਨੇ ਉਹ ਬਰੀ ਹੋਏ ਨੇ। ਚੋਣਾਂ ਦੇ ਨੇੜੇ ਤੇੜੇ ਇਹੋ ਜਿਹਾ ਹੋਊਗਾ ਜਿਹੜਾ ਨਾ ਜੀ ਉਹ ਖੜਾ ਕੀਤਾ ਜਾਂਦਾ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰ ਦੂਜੇ ਪਾਸੇ ਇਹ ਵੀ ਹੈ ਕਿ ਪਾਕਿਸਤਾਨ ਦਾ ਜਿਹੜਾ ਜੀ ਉਹ ਤਾਂ ਇਸ ਵੇਲੇ ਆਪ ਇੰਨਾ ਉਲਝਿਆ ਪਿਆ ਅੱਤਵਾਦ ਤੋਂ ਕਿ ਉਹ ਕਿਸੇ ਦੂਜੇ ਜਗ੍ਹਾ ਤੇ ਬੰਬ ਧਮਾਕੇ ਕਰਾਊਗਾ ਤੇ ਕਰਵਾ ਵੀ ਸਕਦਾ, ਏਦਾਂ ਦੀ ਗੱਲ। ਪਰ ਜਿੰਨਾ ਉਹ ਉਲਝਿਆ ਹੋਇਆ ਅੱਤਵਾਦ ਦੇ ਵਿੱਚ, ਮੇਰਾ ਖਿਆਲ ਉਹਦੇ ਤੋਂ ਆਪਣਾ ਆਪ ਜਿਹੜਾ ਜੀ ਉਹ ਸੰਭਾਲਣਾ ਔਖਾ ਹੋਇਆ ਪਿਆ। ਇੱਕ ਦੂਜੀ ਗੱਲ ਜਿਹੜੀ ਗੰਭੀਰਤਾ ਦੇ ਨਾਲ ਸੋਚਣ ਵਾਲੀ ਹੈ ਕਿ ਜਦੋਂ ਵੀ ਕਿਤੇ ਘੱਟ ਗਿਣਤੀ ਦੇ ਜਿਹੜੇ ਅੱਤਵਾਦ ਦੀ ਗੱਲ ਹੁੰਦੀ ਹੈ ਕਿ ਘੱਟ ਗਿਣਤੀਆਂ ਜਿਹੜੀਆਂ ਨੇ ਉਹ ਅੱਤਵਾਦ ਚ ਉਲਝੀਆਂ ਹੋਈਆਂ ਨੇ, ਉਲਝਾ ਦਿੱਤੀਆਂ ਜਾਂਦੀਆਂ ਨੇ, ਉਹ ਠੀਕ ਹੈ। ਜਦੋਂ ਬਹੁਤ ਗਿਣਤੀ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਉਲਝ ਗਈਆਂ, ਫੇਰ ਮੁਲਕ ਦਾ ਕੀ ਹਾਲ ਹੋਣਾ। ਇਸ ਮਾਮਲੇ ਦੇ ਉੱਤੇ ਸਾਰੇ ਜਿਹੜੇ ਤੁਸੀਂ ਜ਼ਰੂਰ ਸੋਚ ਲੈਣਾ ਕਿ ਮੇਰਾ ਇਸ਼ਾਰਾ ਕਿਹੜੇ ਪਾਸੇ ਵੱਲ ਨੂੰ ਹੈ। ਜੇ ਬਹੁਤ ਗਿਣਤੀ ਅੱਤਵਾਦ ਆ ਗਿਆ ਭਾਰਤ ਦੇ ਵਿੱਚ ਤੇ ਫਿਰ ਘੱਟ ਗਿਣਤੀਆਂ ਦਾ ਕੀ ਹਾਲ ਹੋਊਗਾ। ਬਿਲਕੁਲ ਜੀ, ਆਪਾਂ ਅਗਲੇ ਕਾਲਰ ਲਵਾਂਗੇ ਤੇ ਫਿਰ ਬਾਹਰਲੇ ਦੁਸ਼ਮਣ ਦੀ ਲੋੜ ਵੀ ਨਹੀਂ ਰਹਿਣੀ, ਜਿੱਧਰ ਤੁਸੀਂ ਇਸ਼ਾਰਾ ਕੀਤਾ ਹੈ। ਅਗਲੇ ਸਾਡੇ ਕਾਲਰ ਨੇ ਗੁਰਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਮੇਰੇ ਪੰਨੂ ਸਾਹਿਬ ਨੂੰ ਦੋ ਕੁਐਸਚਨ ਹੈ ਜੀ। ਇੱਕ ਤਾਂ ਮੈਂ ਪੁੱਛਣਾ ਹੈਗਾ ਜਿਹੜਾ 1984 ਦੇ ਵਿੱਚ ਜੋ ਕੁਛ ਵੀ ਹੋਇਆ, ਚਾਹੇ ਅੰਮ੍ਰਿਤਸਰ ਹੋਇਆ, ਚਾਹੇ ਦਿੱਲੀ ਦੇ ਵਿੱਚ ਹੋਇਆ, ਚਾਹੇ ਪੂਰੀ ਇੰਡੀਆ ਦੇ ਵਿੱਚ ਹੋਇਆ ਆ, ਉਹਦੇ ਲਈ ਕਾਂਗਰਸ ਗੌਰਮੈਂਟ ਜ਼ਿੰਮੇਵਾਰ ਸੀ ਜਾਂ ਸਿੱਖ ਗਲਤ ਸੀਗੇ? ਦੂਸਰਾ ਮੇਰਾ ਕੁਐਸਚਨ ਆ, ਜਿਸ ਤਰ੍ਹਾਂ ਭਾਈ ਭੁੱਲਰ ਨੂੰ ਹੁਣ ਫਾਂਸੀ ਦੀ ਸਜ਼ਾ ਦੇ ਤੋਂ ਕੱਢ ਕੇ ਆਪਾਂ ਉਮਰ ਕੈਦ ਦੇ ਵਿੱਚ ਉਹ ਕਹਿ ਰਹੇ ਆ, ਸੁਪਰੀਮ ਕੋਰਟ ਨੇ ਹੁਕਮ ਦਿੱਤੇ ਆ, ਜੇ ਉਹਨਾਂ ਨੂੰ ਕੱਲ ਨੂੰ ਉਮਰ ਕੈਦ ਤੋਂ ਵੀ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਆ। ਜੇ ਉਹ ਭਾਈ ਭੁੱਲਰ ਰਿਹਾ ਹੋ ਜਾਂਦੇ ਆ, ਕੀ ਭਾਈ ਰਾਜੋਆਣਾ ਨੂੰ ਵੀ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ? ਕੀ ਵਿਚਾਰ ਹੈ ਪੰਨੂ ਸਾਹਿਬ ਦੇ? ਥੈਂਕ ਯੂ ਜੀ। ਜੀ ਜਿਹੜੀ ਤਾਂ ਪਹਿਲਾਂ ਵੀ ਗੱਲ 2002 ਦੇ ਗੁਜਰਾਤ ਸੰਖਿਆ ਬਾਰੇ ਕਹੀ ਹੈ ਕਿ ਪ੍ਰਸ਼ਾਸਕ ਆਪਣੀ ਜ਼ਿੰਮੇਵਾਰੀ ਤੋਂ ਕਿਸੇ ਵੀ ਹਾਲਤ ਦੇ ਵਿੱਚ ਬਰੀ ਨਹੀਂ ਹੋ ਸਕਦਾ। ਚਲੋ ਸਾਕਾ ਨੀਲਾ ਤਾਰਾ ਹੋਇਆ, ਕਾਂਗਰਸ ਦੀ ਸਰਕਾਰ ਸੀਗੀ, ਸੈਂਟਰ ਦੇ ਅੰਦਰ ਹੀ ਸਾਰਾ ਕੁਝ ਹੋਇਆ। 1984 ਦੇ ਵਿੱਚ ਜਿਹੜਾ ਦਿੱਲੀ ਸਿੱਖ ਕਤਲੇਆਮ ਹੋਇਆ, ਉੱਥੇ ਵੀ ਕਾਂਗਰਸ ਦੀ ਸਰਕਾਰ ਸੀਗੀ। ਜਿਹੋ ਜਿਹੇ ਬਿਆਨਬਾਜ਼ੀ ਉਦੋਂ ਆਈ ਜਾਂ ਜਿਹੜੇ ਨੇਤਾ ਉਹਦੇ ਵਿੱਚ ਉਲਝੇ ਹੋਏ ਨੇ, ਅਜੇ ਟਾਈਟਲਰ ਜਾਂ ਸੱਜਣ ਕੁਮਾਰ ਕਿਸੇ ਨੂੰ ਭੁੱਲ ਥੋੜੀ ਹੈ। ਇਸ ਕਰਕੇ ਤੁਸੀਂ ਕਿਵੇਂ ਬਰੀ ਜਿਹੜਾ ਕਰ ਸਕਦੇ ਹੋ ਉਸ ਪਾਰਟੀ ਨੂੰ ਕਿ ਉਹਦਾ ਜਿਹੜਾ ਕੋਈ ਇਹਦੇ ਵਿੱਚ ਰੋਲ ਨਹੀਂ ਸੀਗਾ। ਬਿਲਕੁਲ ਰੋਲ ਜਿਹੜਾ ਨਹੀਂ ਉਹ ਹੈ। ਜੇ ਸੱਜਣ ਕੁਮਾਰ ਟਾਈਟਲਰ ਤੁਸੀਂ ਪਾਸੇ ਵੀ ਕਰਦੇ ਹੋ ਤਾਂ ਵੀ ਪ੍ਰਸ਼ਾਸਕ ਉਹ ਸਨ। ਪ੍ਰਸ਼ਾਸਕ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਦੇ ਤੋਂ ਜਿਹੜਾ ਭੱਜਿਆ ਨਹੀਂ ਜਾ ਸਕਦਾ ਕਿਸੇ ਵੀ ਹਾਲਤ ਦੇ ਵਿੱਚ। ਦੂਜੀ ਤੁਸੀਂ ਗੱਲ ਪੁੱਛੀ ਹੈ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਵਾਲੇ ਮਾਮਲੇ ਦੇ ਵਿੱਚ, ਉਹਨਾਂ ਦੇ ਜਿਹੜੇ ਵਕੀਲ ਨੇ ਮਿਸਟਰ ਤੁਲਸੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਅਦਾਲਤ ਆ ਉਹਨੇ ਲਿਖਿਆ ਕਿ ਜੇ ਉਹਦੀ ਉਮਰ ਕੈਦ ਪੂਰੀ ਹੋ ਗਈ ਹੈ ਜਾਂ ਪੂਰੀ ਹੋਣ ਵਾਲੀ ਹੈ ਤੇ ਉਦੋਂ ਉਹਨੂੰ ਰਿਹਾ ਕੀਤਾ ਜਾ ਸਕਦਾ ਹੈ। ਥੋੜਾ ਜਿਹਾ ਟੈਕਨੀਕਲ ਪੁਆਇੰਟ ਹੈ, ਉਹ ਸਾਹਮਣੇ ਆ ਲੈਂਦੇ। ਉਹਦੀ ਜਿਹੜੀ ਡੀਟੇਲ ਆ ਜਦੋਂ ਸਜ਼ਾ ਹੋਈ ਹੈ ਉਹਦੇ ਵਿੱਚ ਇਸ ਮਾਮਲੇ ਦੇ ਉੱਤੇ ਕੀ ਜਿਹੜਾ ਉਹ ਲਿਖਿਆ ਗਿਆ ਸੀਗਾ, ਕਿੰਨੇ ਚਿਰ ਦੀ ਜਿਹੜੀ ਉਮਰ ਕੈਦ ਹੈ, ਕਿਉਂਕਿ ਦੋ ਤਿੰਨ ਚੀਜ਼ਾਂ ਨੇ ਇਹਦੇ ਵਿੱਚ। ਕੁਝ ਜਿਹੜੇ ਕਾਨੂੰਨ ਘਾੜੇ ਨੇ, ਕਾਨੂੰਨ ਦੇ ਮਾਹਰ ਨੇ, ਉਹ ਇਹ ਵੀ ਕਹਿੰਦੇ ਨੇ ਕਿ ਇਹਦੇ ਵਿੱਚ ਕੁਝ ਵੀ ਜਿਹੜਾ ਡਿਫਾਈਨ ਨਹੀਂ ਕੀਤਾ ਗਿਆ ਕਿ ਉਮਰ ਕੈਦ ਜਿਹੜੀ ਆ ਉਹ ਕਿੰਨੀ ਹੋਊਗੀ, ਕਿੰਨੇ ਸਾਲਾਂ ਦੀ ਭੁਗਤਣੀ ਪੈਂਦੀ ਹੈ, ਦਿਨ ਰਾਤ ਕੱਟੇ ਜਾਂਦੇ ਨੇ ਜਾਂ ਫਿਰ ਦਿਨ ਜਿਹੜਾ ਜੀ ਉਹ ਕੱਟਿਆ ਜਾਂਦਾ। ਇਹ ਥੋੜ੍ਹੀਆਂ ਜਿਹੀਆਂ ਤਕਨੀਕੀ ਗੱਲਾਂ ਨੇ, ਉਹ ਸਾਹਮਣੇ ਆ ਲੈਂਦੇ। ਉਮੀਦ ਕੀਤੀ ਜਾਣੀ ਚਾਹੀਦੀ ਹੈ, ਕਾਫੀ ਹੱਦ ਤੱਕ ਉਮੀਦ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਜਿਹੜੀ ਹੈ ਉਹ ਛੇਤੀ ਹੋ ਸਕਦੀ ਹੈ। ਇੱਕ ਦੂਜੀ ਗੱਲ, ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦਾ ਜਿਹੜਾ ਸਾਰਾ ਕੇਸ ਹੈ ਜੀ ਇਹ ਕਾਨੂੰਨ ਦੀ ਪ੍ਰਕਿਰਿਆ ਦੇ ਰਾਹੀਂ ਲੰਘਿਆ। ਸੁਪਰੀਮ ਕੋਰਟ ਨੇ ਕੀਤਾ। ਰਾਜੋਆਣੇ ਨੇ ਤਾਂ ਜਿਹੜੀ ਆਪਣੀ ਫਾਂਸੀ ਵਾਲੀ ਗੱਲ ਆ ਜੀ ਉਹ ਉੱਪਰਲੀ ਅਦਾਲਤ ਦੇ ਵਿੱਚ ਨਹੀਂ ਲੈ ਕੇ ਗਿਆ। ਜਦੋਂ ਬੰਦੇ ਨੇ ਅਪੀਲ ਹੀ ਨਹੀਂ ਕੀਤੀ, ਅਦਾਲਤ 'ਚ ਹੀ ਨਹੀਂ ਲੈ ਕੇ ਗਿਆ, ਫਿਰ ਉਹਦੀ ਰਿਹਾਈ ਹੋ ਸਕਣੀ ਅਸੰਭਵ ਹੈ ਜੇ ਤੁਸੀਂ ਕਾਨੂੰਨ ਦੇ ਮੁਤਾਬਕ ਪੁੱਛੋਗੇ। ਹਾਂ ਜੀ, ਤੇ ਅਗਲੇ ਕਾਲਰ ਲੈਂਦੇ ਆ ਜੀ। ਸਾਡੇ ਨਾਲ ਜੁੜੇ ਨੇ ਅਮਰਤਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਅਮਰਤਪਾਲ ਜੀ ਸਤਿ ਸ਼੍ਰੀ ਅਕਾਲ। ਹਾਂ ਤੇ ਜੀ ਉਹਨਾਂ ਤੋਂ ਅਗਲੇ ਕਾਲਰ ਨੇ ਪਲਵਿੰਦਰ ਸਿੰਘ ਜੀ। ਹਾਂਜੀ ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਪੰਜਾਬ ਤੋਂ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਤੁਸੀਂ ਨਾ ਅਸੀਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦੇ ਵੀ ਤੁਸੀਂ ਪੰਜਾਬੀ ਰੇਡੀਓ USA ਨਾਲ ਜੁੜੇ ਆ ਤੇ ਤੁਸੀਂ ਇਸ ਰੇਡੀਓ ਸਟੇਸ਼ਨ ਦੀ TRP ਵੀ ਕਾਫੀ ਵਧਾਤੀ। ਤੇ ਅਸੀਂ ਤੁਹਾਡਾ ਜਦੋਂ ਰੈਡ FM ਤੇ ਵੀ ਤੁਸੀਂ ਆਉਂਦੇ ਸੀ ਤਾਂ ਅਸੀਂ ਕਾਫੀ ਗੌਰ ਨਾਲ, ਕਾਫੀ ਬੜੇ ਧਿਆਨ ਦੇ ਨਾਲ, ਟਾਈਮ ਦਾ ਧਿਆਨ ਰੱਖ ਕੇ ਤੁਹਾਡੀ ਗੱਲਬਾਤ ਸੁਣਦੇ ਹੁੰਦੇ ਸੀ। ਮੇਰਾ ਤਾਂ ਇੱਕ ਥੋੜ੍ਹਾ ਜਿਹਾ ਕੁਐਸਚਨ ਆ ਕਿ ਜਿੱਦਾਂ ਅੱਜ ਕੱਲ੍ਹ ਹੁਣ ਆਪਾਂ ਪੰਜਾਬ ਦੇ ਵਿੱਚ ਜਾਂ ਆਲ ਇੰਡੀਆ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਹੈ, ਤੇ ਜਿੱਦਾਂ ਆਪਾਂ ਅੱਜ ਆਮ ਆਦਮੀ ਪਾਰਟੀ ਦੀ ਗੱਲਬਾਤ ਕਰਦੇ ਹਾਂ ਕਾਫੀ,
ਤੇ ਜਦੋਂ ਇਹਦੇ ਵਿੱਚ ਇੱਕ ਥੋੜਾ ਜਿਹਾ ਸ਼ੰਕਾ ਇਹ ਪੈਦਾ ਹੁੰਦਾ ਕਿ ਜਦੋਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਜਿੱਤੇ ਸੀ ਤਾਂ ਉਹ ਸਭ ਤੋਂ ਪਹਿਲਾਂ ਉੱਥੇ ਮਹਾਤਮਾ ਗਾਂਧੀ ਜੀ ਨੇ ਸਾਰੇ ਭਾਰਤ ਦਾ, ਸਾਰੇ ਆਲ ਇੰਡੀਆ, ਜਦੋਂ ਇਹ ਯੂਨਾਈਟ ਭਾਰਤ ਸੀ ਉਹਦਾ ਐਡਾ ਵੱਡਾ ਨੁਕਸਾਨ ਕੀਤਾ ਤਾਂ ਉਹਦੀ ਸਮਾਧ ਤੇ ਮੱਥਾ ਟੇਕਣ ਜਾਂਦਾ। ਤਾਂ ਇਹ ਤੋਂ ਸਾਨੂੰ ਕੀ ਇਹਦੇ ਤੋਂ ਸੰਕੇਤ ਮਿਲਦੇ ਕਿ ਅਰਵਿੰਦ ਕੇਜਰੀਵਾਲ ਜੀ ਹੁਣ ਕਿੰਨੇ ਕੁ ਇਮਾਨਦਾਰ ਨੇ? ਜੀ ਥੈਂਕ ਯੂ ਬਲਵਿੰਦਰ ਸਿੰਘ ਜੀ। ਜੀ ਬਲਤੇਜ ਜੀ, ਦੇਖੋ ਜੇ ਅਰਵਿੰਦ ਮਹਾਤਮਾ ਗਾਂਧੀ ਨੂੰ ਕੋਈ ਮੰਨਣ ਵਾਲੇ ਜਿਹੜੇ ਹੈ ਨੇ ਜੀ, ਮੈਂ ਸਮਝਦਾ ਕਿ ਉਹਨਾਂ ਨੂੰ ਇਸ ਗੱਲ ਦੀ ਪੂਰੀ ਖੁੱਲ੍ਹ ਹੈ ਕਿ ਮਹਾਤਮਾ ਗਾਂਧੀ ਉਹਨਾਂ ਨੂੰ ਮੰਨ ਸਕਦੇ ਨੇ। ਮੈਂ ਨਹੀਂ ਮੰਨਦਾ ਪਰਸਨਲ ਤੌਰ ਦੇ ਉੱਤੇ, ਤੇ ਮੈਨੂੰ ਇਸ ਗੱਲ ਦੀ ਪੂਰੀ ਆਜ਼ਾਦੀ ਹੈ ਕਿ ਮੈਂ ਉਹਨੂੰ ਨਾ ਮੰਨਾਂ। ਇਸ ਕਰਕੇ ਅਰਵਿੰਦ ਕੇਜਰੀਵਾਲ ਦੀ ਇੱਕ ਜਿਹੜੀ ਇਹ ਗੱਲ ਲੈ ਕੇ ਆਪਾਂ ਕਹੀਏ ਕਿ ਬਾਕੀ ਸਾਰਾ ਕੁਝ ਪਾਸੇ ਹੋ ਗਿਆ ਜੀ, ਤੇ ਉਹ ਠੀਕ ਨਹੀਂ ਗਾ। ਅਰਵਿੰਦ ਕੇਜਰੀਵਾਲ ਦੀਆਂ ਖੂਬੀਆਂ ਜਿਹੜੀਆਂ ਤੁਸੀਂ ਦੇਖੋ, ਨਹੀਂ ਤਾਂ ਅੱਜ ਜਿਹੜਾ ਸੀਗਾ ਉਹ ਕੀ ਹੋਣਾ ਸੀਗਾ ਜੀ, ਉਹੀ ਉੱਤਰ ਕਾਟੋ ਮੈਚ ਦਾ ਇੱਕ ਨੂੰ ਤੁਸੀਂ ਲਾਹ ਦਿੰਦੇ, ਦੂਜਾ ਜਿਹੜਾ ਸੀਗਾ ਉਹ ਗੱਦੀ ਦੇ ਉੱਤੇ ਬਹਿ ਜਾਂਦਾ। ਪਰ ਉਸ ਬੰਦੇ ਨੇ ਇਹ ਤਾਂ ਆਪਸ਼ਨ ਜਿਹੜੀ ਆ ਲੋਕਾਂ ਨੂੰ ਦਿੱਤੀ ਹੈ ਨਾ ਜੀ, ਜਿਹੜੇ ਕਹਿੰਦੇ ਸਨ ਕਿ ਇਸ ਕਰਪਟ ਸਿਸਟਮ ਦੇ ਵਿਰੁੱਧ ਕੋਈ ਬੋਲੂਗਾ, ਉਹ ਬੰਦਾ ਆਪਣੀ ਜ਼ਿੰਦਗੀ ਜਿਹੜੀ ਆ ਉਹ ਦਾਅ ਦੇ ਉੱਤੇ ਲਾ ਕੇ ਇਸ ਵੇਲੇ ਬੋਲ ਰਿਹਾ। ਮੈਂ ਸਮਝਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਛੋਟੀਆਂ ਇਹਨਾਂ ਨੂੰ ਛੱਡ ਕੇ ਇਹਨਾਂ ਨੂੰ ਪਾਸੇ ਜਿਹੜਾ ਜੀ ਉਹ ਅੱਖੋਂ ਪਰੋਖੇ ਕੋਈ ਚੀਜ਼ਾਂ ਜਿਹੜੀਆਂ ਕਰ ਦਈਏ ਤਾਂ ਠੀਕ ਹੈ। ਅੱਧਾ ਭਰਿਆ ਜਾਂ ਅੱਧਾ ਖਾਲੀ ਹੈ, ਸੋਚਣ ਤੇ ਇਹ ਤਾਂ ਪਾਣਾ ਭਰਿਆ ਜੀ, ਐਵੇਂ ਚੱਪਾ ਕੋ ਖਾਲੀ ਹੈ। ਜੇ ਉਹ ਖਾਲੀ ਹੈ ਤੇ ਉਹਦੀ ਬਹੁਤੀ ਗੱਲ ਜਿਹੜੀ ਹੈ ਆਪਾਂ ਨਾ ਉਭਾਰੀਏ। ਇਸ ਵੇਲੇ ਜਿਹੜਾ ਮੁਲਕ ਹੈ ਉਹ ਸ਼ਾਇਦ ਬਦਲਾਓ ਵੱਲ ਨੂੰ ਵੱਧ ਰਿਹਾ। ਮੈਂ ਨਹੀਂ ਕਹਿੰਦਾ ਕਿ ਚੋਣਾਂ ਦੇ ਨਤੀਜੇ ਆ ਜਾਣ ਤੋਂ ਬਾਅਦ ਬਹੁਤ ਵੱਡੀ ਚੇਂਜ ਆ ਜਾਊਗੀ, ਬਦਲਾਓ ਆ ਜਾਊਗਾ, ਪਰ ਉਸ ਸਾਲ ਦੇ ਵਿੱਚ ਬਦਲਾਓ ਦੇ ਵਿੱਚ ਲੱਗ ਸਕਦੇ ਨੇ। ਸ਼ੁਰੂਆਤ ਤਾਂ ਹੋਈ ਹੈ ਨਾ ਜੀ ਕਿਸੇ ਪਾਸੇ ਤੋਂ। ਬਿਲਕੁਲ ਜੀ, ਨਾਲ ਜਿਹੜਾ 49 ਦਿਨਾਂ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਲਈ ਹਾਂ ਦਾ ਨਾਅਰਾ ਮਾਰਿਆ, ਉਹ ਵੀ ਜ਼ਰੂਰ ਯਾਦ ਰੱਖਣਾ ਚਾਹੀਦਾ। ਸਾਡੇ ਅਗਲੇ ਕਾਲਰ ਨੇ ਲਵੀ ਸਰੀ ਤੋਂ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੰਨੂ ਸਾਹਿਬ ਤੋਂ 2 ਸਵਾਲ ਪੁੱਛਣੇ ਨੇ ਜੀ। ਤੇ ਇੱਕ ਤਾਂ ਹੈਗਾ ਬਈ ਫਤਿਹਗੜ੍ਹ ਸਾਹਿਬ ਹਲਕੇ ਨੂੰ ਅਸੀਂ ਬਿਲੋਂਗ ਕਰਦੇ ਹਾਂ, ਉੱਥੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਹਰਵਿੰਦਰ ਸਿੰਘ ਖਾਲਸਾ ਨਾਮ ਤੋਂ ਕੋਈ ਬੰਦੇ ਨੇ ਜੀ, ਉਹਨਾਂ ਨੂੰ ਟਿਕਟ ਦਿੱਤੀ ਆ। ਤੇ ਮੈਂ ਪੁੱਛਣਾ ਸੀ ਵੀ ਉਹਨਾਂ ਦੀਆਂ ਕੀ ਸਰਗਰਮੀਆਂ ਆਉਣ ਵਾਲੇ ਦਿਨਾਂ ਵਿੱਚ, ਉਹ ਕਿੱਦਾਂ ਉਹਨਾਂ ਦਾ ਪ੍ਰੋਗਰਾਮ ਰਹੂਗਾ, ਜਿੰਨੀ ਵੀ ਅਪਡੇਟ ਹੈਗੀ ਆ ਪੰਨੂ ਸਾਹਿਬ ਕੋਲੇ। ਤੇ ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ ਸੀ ਵੀ ਕੇਜਰੀਵਾਲ ਸਾਹਿਬ ਨੇ ਤਾਂ ਹੁਣ ਆਉਣਾ ਪੰਜਾਬ ਵਿੱਚ ਆਉਂਦੇ ਹੋਏ ਦਿਨਾਂ ਵਿੱਚ, ਤਾਂ ਉਹਨਾਂ ਦੀ ਮਤਲਬ ਕੀ ਸਕੈਜੂਲ ਰਹੂਗਾ, ਮੇਨ ਉਹ ਕੀ ਫੋਕਸ ਕਰਨਗੇ? ਭਗਵੰਤ ਮਾਨ ਉਹਨਾਂ ਵੱਲ ਵੱਡੇ ਲੀਡਰ, ਜਿਵੇਂ ਵੱਡੇ ਲੀਡਰ ਨਹੀਂ ਮੈਂ ਕਹੂੰਗਾ, ਜਿਹੜੇ ਨਾਮ ਵੱਡੇ ਨੇ ਜਿੱਦਾਂ ਫੂਲਕਾ ਸਾਹਿਬ ਨੇ ਜਾਂ ਭਗਵੰਤ ਮਾਨ ਸਾਹਿਬ ਨੇ, ਜਿਹੜੇ ਪਹਿਲਾਂ ਤੋਂ ਨੋਮੀਨੇਟ ਹੋਏ ਨੇ, ਉਹਨਾਂ ਵੱਲ ਜ਼ਿਆਦਾ ਉਹਨਾਂ ਦਾ ਧਿਆਨ ਕੇਂਦਰਿਤ ਰਹੂਗਾ, ਜਾਂ ਜਿਵੇਂ ਹੁਣ ਨਵੇਂ ਇਹ ਆਏ ਨੇ ਫਤਿਹਗੜ੍ਹ ਸਾਹਿਬ ਹਲਕੇ ਤੋਂ, ਉਹਨਾਂ ਮੈਂ ਸੋਚਦਾ ਵੀ ਉਹਨਾਂ ਦੇ ਵੱਲ ਕੇਜਰੀਵਾਲ ਸਾਹਿਬ ਨੂੰ ਜ਼ਿਆਦਾ ਅੱਗੇ ਪ੍ਰਚਾਰ ਕਰਨਾ ਚਾਹੀਦਾ ਤਾਂ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਜੁੜ ਸਕਣ, ਕਿਉਂਕਿ ਕੇਜਰੀਵਾਲ ਸਾਹਿਬ ਕੋਲੇ ਤਾਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਮੈਜੀਕਲ ਟੱਚ ਆ ਉਹਨਾਂ ਕੋਲੇ, ਕਿ ਨਹੀਂ ਪੰਨੂ ਸਾਹਿਬ ਜੀ? ਥੈਂਕ ਯੂ ਲਵੀ ਜੀ। ਜੀ ਜਿੱਥੋਂ ਤੱਕ ਤੁਸੀਂ ਫਤਿਹਗੜ੍ਹ ਸਾਹਿਬ ਵਾਲੀ ਸੀਟ ਦੀ ਗੱਲ ਕੀਤੀ ਹੈ ਜੀ, ਫਤਿਹਗੜ੍ਹ ਸਾਹਿਬ ਤੇ ਬਠਿੰਡੇ ਵਾਲੀ ਜਿਹੜੀ ਸੀਟ ਹੈ ਆਫੀਸ਼ੀਅਲੀ ਅਜੇ ਆਮ ਆਦਮੀ ਪਾਰਟੀ ਦੇ ਵੱਲੋਂ ਇਹਦੇ ਉੱਤੇ ਐਲਾਨ ਜਿਹੜੇ ਹੋਣੇ ਬਾਕੀ ਨੇ। ਐਲਾਨ ਹੋ ਜਾਣ ਤੇ ਫਿਰ ਸਰਗਰਮੀਆਂ ਦੀ ਗੱਲ ਜਿਹੜੀ ਹੈ ਜੀ ਉਹ ਕਰਾਂਗੇ। ਅੱਜ ਉਮੀਦ ਹੈ ਜੀ ਅੱਜ ਸ਼ਾਮ ਨੂੰ ਜਿਹੜਾ ਇਹ 2 ਐਲਾਨ ਹੋ ਜਾਣਗੇ। ਕਿੱਥੇ ਕਿੱਥੇ ਅਰਵਿੰਦ ਕੇਜਰੀਵਾਲ ਹੋਰੀ ਜਾਣਗੇ, ਅਜੇ ਕੋਈ ਵੀ ਪ੍ਰੋਗਰਾਮ ਜਿਹੜਾ ਹੈ ਉਹ ਤੈਅ ਨਹੀਂ ਹੈ। ਜਦੋਂ ਹੋਊਗਾ ਜੀ ਮੈਂ ਪੰਜਾਬੀ ਰੇਡੀਓ ਦੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਜ਼ਰੂਰ ਦੱਸੂਗਾ ਕਿ ਕਿੱਥੇ ਕਿੱਥੇ ਉਹ ਜਾ ਰਹੇ ਨੇ, ਕਿਉਂਕਿ 10 ਤਰੀਕ ਤੋਂ ਚੋਣਾਂ ਦਾ ਗੇੜ ਜਿਹੜਾ ਸ਼ੁਰੂ ਹੋ ਜਾਣਾ। 30 ਤੱਕ ਆਉਂਦਿਆਂ ਜਾਂ 25 ਤੱਕ ਤੁਸੀਂ ਲਾ ਕੇ ਚੱਲੋ ਕਿ 25 ਤੱਕ 10 ਤਰੀਕ ਤੋਂ ਲੈ ਕੇ 25 ਤੱਕ ਦਿਨ ਵਿੱਚ ਕਾਫੀ ਸਰਗਰਮੀਆਂ ਜਿਹੜੀਆਂ ਨੇ ਪੰਜਾਬ ਵਾਲੇ ਸਾਈਡ ਦੇ ਉੱਤੇ ਰਹਿਣਗੀਆਂ। ਏਦਾਂ ਹੁੰਦਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਿੱਥੇ ਉਹਨਾਂ ਨੂੰ ਜ਼ਿਆਦਾ ਉਮੀਦ ਹੁੰਦੀ ਹੈ ਨਾ ਕਿ ਆਹ ਸੀਟ ਕੱਢੀ ਜਾ ਸਕਦੀ ਹੈ, ਤੇ ਉੱਥੇ ਉਹ ਜ਼ਿਆਦਾ ਜਿਹੜਾ ਜੀ ਉਹ ਜ਼ੋਰ ਲਾਉਂਦੇ ਨੇ ਸਿਆਸੀ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ। ਜਿਹੜੀਆਂ ਸੀਟਾਂ ਨਿਕਲ ਰਹੀਆਂ ਜਾਂ ਨਿਕਲ ਸਕਦੀਆਂ ਨੇ ਉਹਦੀ ਪ੍ਰਤੀਤ ਹੋ ਰਹੀ ਹੈ ਚੰਡੀਗੜ੍ਹ ਵਾਲੀ ਹੈ। ਗੁਲਪਨਾਗ ਹੋਰੀ ਉੱਥੋਂ ਚੰਗੀ ਫਾਈਟ ਜਿਹੜੀ ਦੇ ਰਹੇ ਨੇ, ਅਰਵਿੰਦ ਕੇਜਰੀਵਾਲ ਉੱਥੇ ਗੇੜੀ ਦੇ ਗਏ ਨੇ। ਭਗਵੰਤ ਮਾਨ ਹੋਰਾਂ ਵਾਲੀ ਦੂਜੀ ਸੀਟ ਹੈ। ਬਠਿੰਡੇ ਵਾਲੀ ਜਿਹੜੀ ਹੈ ਜੀ ਉੱਥੇ ਦੇਖਣਾ ਕਿ ਕਿਹਨੂੰ ਲਿਆਉਂਦੇ ਨੇ। ਜੇ ਉੱਥੋਂ ਜਿਹੜੀਆਂ ਬੇਰੁਜ਼ਗਾਰਾਂ ਦੀਆਂ ਯੂਨੀਅਨ ਨੇ ਉਹਨਾਂ ਦਾ ਕੋਈ ਨੇਤਾ ਜੇ ਆ ਜਾਂਦਾ, ਆਈ ਥਿੰਕ ਬਠਿੰਡੇ ਵਾਲੀ ਸੀਟ ਦੇ ਉੱਤੇ ਵੀ ਜ਼ੋਰ ਜਿਹੜਾ ਹੈ ਅਰਵਿੰਦ ਕੇਜਰੀਵਾਲ ਹੋਰੀ ਲਾਉਣਗੇ। ਨਿਰਸੰਦੇਹ ਲੁਧਿਆਣੇ ਦੇ ਵਿੱਚ ਫੂਲਕਾ ਸਾਹਿਬ ਦੇ ਵਾਸਤੇ ਤਾਂ ਆਉਣਗੇ ਪੱਕਾ। ਬਾਕੀ ਕਿੱਥੇ ਕਿੱਥੇ ਆਉਂਦੇ ਨੇ ਅਜੇ ਕੋਈ ਵੀ ਪ੍ਰੋਗਰਾਮ ਜਿਹੜਾ ਉਹ ਤੈਅ ਨਹੀਂ ਹੈ। ਜਦੋਂ ਹੋਇਆ ਤਾਂ ਜ਼ਰੂਰ ਦੱਸਾਂਗੇ ਤੁਹਾਨੂੰ। ਜੀ ਤੇ ਸਾਡੇ ਅਗਲੇ ਕਾਲਰ ਨੇ ਕਸ਼ਮੀਰ ਸਿੰਘ ਚੁੱਟੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ, ਮੈਂ ਪੰਨੂ ਸਾਹਿਬ ਤੋਂ 2 ਗੱਲਾਂ ਪੁੱਛਣੀਆਂ ਚਾਹੁੰਦਾ ਜੀ। ਇੱਕ ਤਾਂ ਗੱਲ ਇਹ ਆ ਵੀ ਜਿੱਦਾਂ ਭੁੱਲਰ ਸਾਹਿਬ ਨੂੰ ਉਹਨਾਂ ਨੂੰ ਫਾਂਸੀ ਮਾਫ ਕਰ ਦਿੱਤੀ ਆ, ਕੀ ਪੰਜਾਬ ਗੌਰਮੈਂਟ ਕੋਈ ਰੈਜ਼ੋਲੂਸ਼ਨ ਪਾਸ ਕਰੂਗੀ ਤਾਂ ਕਿ ਉਹ ਮਤਲਬ ਘਰ ਆਪਣੇ ਆ ਸਕਣ? ਸੈਂਟਰ ਗੌਰਮੈਂਟ ਤੇ ਜ਼ੋਰ ਪਾਊਗੀ
ਦੂਜਾ ਪੁਆਇੰਟ ਮੇਰਾ ਇਹ ਆ, ਪੰਜਾਬ 5 ਸੀਟਾਂ ਆ, ਚੰਡੀਗੜ੍ਹ, ਅੰਮ੍ਰਿਤਸਰ, ਬਠਿੰਡਾ, ਸੰਗਰੂਰ ਤੇ ਲੁਧਿਆਣਾ। ਇਹਨਾਂ ਦੇ ਮੁਤਾਬਕ ਮੈਂ ਪੁੱਛਣਾ ਚਾਹੁੰਦਾ, ਇਸ ਵੇਲੇ ਕੀ ਪੋਜੀਸ਼ਨ ਆ 5 ਸੀਟਾਂ ਚੋਂ? ਪੰਨੂ ਸਾਹਿਬ ਕਿਹਨਾਂ ਨੂੰ ਇਸ ਵੇਲੇ ਜਿਤਾ ਰਿਹਾ ਜੋ ਇਸ ਵੇਲੇ ਦੀ ਪੋਜੀਸ਼ਨ ਆ? ਠੀਕ ਹੈ, ਥੈਂਕ ਯੂ ਕਸ਼ਮੀਰ ਸਿੰਘ ਜੀ। ਜੀ ਪੰਨੂ ਜੀ, ਜੇ ਅੱਜ ਚੋਣਾਂ ਹੁੰਦੀਆਂ ਨੇ ਤਾਂ ਮੈਂ ਇਹ ਜ਼ਰੂਰ ਚਾਹੂੰਗਾ ਜੀ ਕਿ ਕੱਲ ਨੂੰ ਇਹ ਨਾ ਕਹਿ ਦਿੱਤਾ ਜਾਵੇ, ਜਿਹੜਾ ਪੱਤਰਕਾਰ ਹੁੰਦਾ ਨਾ ਜੀ, ਮੈਂ ਤਾਂ ਐਨਾਲਿਸਿਸ ਜਿਹੜਾ ਕਰਦਾ ਹੁੰਦਾ, ਉਹ ਕਈ ਵਾਰੀ ਨਾ ਬਾਅਦ ਦੇ ਵਿੱਚ ਬੜਾ ਫੜਦੇ ਨੇ, ਤੁਸੀਂ ਉਦੋਂ ਫਲਾਨੀ ਸੀਟ ਦਾ ਕਹਿਤਾ ਸੀ, ਉਹ ਤਾਂ ਆਹ ਲੈ ਗਿਆ। ਇਹ ਐਨਾਲਿਸਿਸ ਜਿਹੜਾ ਜੀ ਡੇ ਬਾਈ ਡੇ ਬਦਲਦਾ। ਇੱਕ ਤਾਂ ਗੱਲ ਇਸ ਗੱਲ ਨੂੰ ਤੁਸੀਂ ਖਾਸ ਤੌਰ ਦੇ ਉੱਤੇ ਧਿਆਨ ਦੇ ਵਿੱਚ ਰੱਖਣਾ, ਐਨਾਲਿਸਿਸ ਜਦੋਂ ਕੀਤਾ ਜਾਂਦਾ ਉਸ ਦਿਨ ਦਾ ਕੀਤਾ ਜਾਂਦਾ, ਭਵਿੱਖ ਨੂੰ ਲੈ ਕੇ ਨਹੀਂ। ਕੱਲ ਨੂੰ ਕੋਈ ਏਦਾਂ ਦੀ ਗੱਲ ਨਿਕਲ ਆਉਂਦੀ ਹੈ, ਕੋਈ ਬਿਆਨ ਏਦਾਂ ਦਾ ਚਰਚਿਤ ਹੋ ਜਾਂਦਾ, ਜਿਵੇਂ ਮਜੀਠੀਆ ਸਾਹਿਬ ਦਾ ਹੋਇਆ ਜਾਂ ਬੱਸ ਦੇ ਬੰਦਾ ਜਿਹੜਾ ਦਰੜਿਆ, ਇਹ ਚੀਜ਼ਾਂ ਬੜਾ ਕੁਝ ਬਦਲ ਕੇ ਰੱਖ ਦਿੰਦੀਆਂ ਹੁੰਦੀਆਂ ਨੇ। ਇਸ ਗੱਲ ਨੂੰ ਤੁਸੀਂ ਖਾਸ ਤੌਰ ਤੇ ਧਿਆਨ 'ਚ ਰੱਖਣਾ। ਚੰਡੀਗੜ੍ਹ ਵਾਲੀ ਸੀਟ ਅੱਜ ਚੋਣਾਂ ਹੁੰਦੀਆਂ ਨੇ ਤਾਂ ਗੁਲਪਨਾਗ ਜਿਹੜੀ ਆ ਉਹਦਾ ਹੱਥ ਉੱਪਰ ਹੈ। ਅੰਮ੍ਰਿਤਸਰ ਵਾਲੀ ਜਿਹੜੀ ਸੀਟ ਤੁਸੀਂ ਪੁੱਛੀ ਹੈ, ਉੱਥੇ ਜੇ ਤੁਸੀਂ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਜਾਂਦੇ ਹੋ, ਜਿਹੜੇ ਕਿ ਅਕਸਰ ਜਿਹੜੇ ਪੱਤਰਕਾਰ ਨੇ ਜਦੋਂ ਐਨਾਲਿਸਿਸ ਕਰਦੇ ਨੇ ਉਹ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਹੀ ਕਰਦੇ ਨੇ। ਅੱਜ ਦੀ ਤਰੀਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਜਿਹੜਾ ਉੱਪਰ ਹੈ ਕਈ ਮਾਮਲਿਆਂ ਦੇ ਉੱਤੇ। ਮੈਂ ਉਹਦੀ ਡੀਟੇਲਸ ਨਾ ਜਾਵਾਂ, ਮੈਂ ਸਮੇਂ ਸਿਰ ਸਾਂਝੀ ਕਰਦਾ ਰਿਹਾ ਡਿਟੇਲ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਕਰਦੇ ਰਹਾਂਗੇ। ਬਠਿੰਡੇ ਵਾਲੀ ਜਿਹੜੀ ਸੀਟ ਆ ਜੀ, 5ਵੀਂ ਟੱਕਰ ਹੈ ਇਸ ਵੇਲੇ ਉੱਤੇ, ਪੂਰਨ ਰੂਪ ਦੇ ਵਿੱਚ 5ਵੀਂ ਟੱਕਰ ਹੈ। ਨੈਕ ਟੂ ਨੈਕ ਫਾਈਟ ਜਿਹੜੀ ਹੈ ਉਹ ਕਹੀ ਜਾ ਸਕਦੀ ਹੈ। ਨਹੀਂ ਤਾਂ ਕਿਸੇ ਟਾਈਮ ਇਹ ਸਮਝਿਆ ਜਾ ਰਿਹਾ ਸੀਗਾ ਕਿ ਹਰਸਿਮਰਤ ਕੌਰ ਬਾਦਲ ਨੇ ਸੌਖਿਆ ਇਹ ਸੀਟ ਕੱਢ ਲੈ ਰਹੀ ਹੈ। ਅੱਜ ਸਥਿਤੀ ਇਹੋ ਜਿਹੀ ਨਹੀਂ ਹੈਗੀ। ਸੰਗਰੂਰ ਦੇ ਵਿੱਚ ਜਿਹੜੀ ਹੈ ਜੀ, ਜੇ ਅੱਜ ਵੋਟਾਂ ਪੈਂਦੀਆਂ ਨੇ ਤਾਂ ਭਗਵੰਤ ਮਾਨ ਦਾ ਹੱਥ ਜਿਹੜਾ ਜੀ ਉਹ ਉੱਪਰ ਹੈ ਜੀ। ਔਰ ਦੂਜੀ ਗੱਲ ਇਹਨਾਂ ਨੇ ਪੁੱਛੀ ਸੀ ਜੀ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਵਾਲੇ ਮਾਮਲੇ ਦੇ ਉੱਤੇ। ਪੰਜਾਬ ਸਰਕਾਰ ਨੇ ਤਾਂ ਪਹਿਲਾਂ ਇਸ ਮਾਮਲੇ ਤੇ ਕੁਝ ਵੀ ਜਿਹੜਾ ਪਾਸ ਨਹੀਂ ਕੀਤਾ। 2 ਬੰਦਿਆਂ ਦੀ ਬਹੁਤ ਵੱਡੀ ਦੇਣ ਆ ਜੀ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਨੂੰ ਫਾਂਸੀ ਦੇ ਤਖਤੇ ਤੋਂ ਪਾਸੇ ਲਿਆਉਣ ਦੇ ਵਿੱਚ, ਓਵਰ ਕੈਚ ਤਬਦੀਲ ਕਰਨ 'ਚ। ਇੱਕ ਸਿਆਸੀ ਤੌਰ ਦੇ ਉੱਤੇ ਤਾਂ ਮੈਂ ਇਹ ਕਹੂੰਗਾ ਜੀ ਕਿ ਜੇ ਦਿੱਲੀ ਦੇ ਵਿੱਚ ਕੁਝ ਦਿਨਾਂ ਦੀ ਬਣੀ ਹੋਈ ਸਰਕਾਰ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਤੌਰ ਦੇ ਉੱਤੇ ਇਹ ਲਿਖ ਕੇ ਕੇਂਦਰ ਦੀ ਸਰਕਾਰ ਤੇ ਪ੍ਰੈਸ਼ਰ ਨਾ ਪਾਉਂਦੀ ਤਾਂ ਟਾਲ ਮਟੋਲ ਕੇਂਦਰ ਦੀ ਸਰਕਾਰ ਨੇ ਕਰੀ ਜਾਣਾ ਸੀ, ਪਤਾ ਨਹੀਂ ਕਿੰਨੀ ਕੁ ਦੇਰ ਹੋਰ ਕਰੀ ਜਾਂਦੀ। ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਇਹਦੇ ਵਿੱਚ ਹੱਥ ਹੈ। ਦੂਜਾ ਹੱਥ ਜਿਹੜਾ ਜੀ ਮੈਂ ਸਮਝਦਾ ਜੀ ਕਿ ਭੁੱਲਰ ਸਾਹਿਬ ਦੀ ਜਿਹੜੀ ਪਤਨੀ ਹੈ ਨਾ ਜੀ, ਉਹਨੇ ਬੜੀ ਲੰਬੀ ਲੜਾਈ ਜਿਹੜੀ ਆ ਲੜੀ ਆ। ਵੱਡੇ ਵੱਡੇ ਰਿਸ਼ਤੇ ਜਿਹੜੇ ਨੇ ਇਹੋ ਜਿਹੇ ਮਾਮਲਿਆਂ ਦੇ ਉੱਤੇ ਉਹ ਡੋਲ ਜਾਇਆ ਕਰਦੇ ਨੇ, ਭੱਜ ਜਾਇਆ ਕਰਦੇ ਨੇ। ਔਰ ਉਸ ਬੀਬੀ ਦੀ ਤਾਰੀਫ ਜਿਹੜੀ ਇਹਨਾਂ ਦੀ ਉਹ ਕਰਨੀ ਜ਼ਰੂਰ ਬਣਦੀ ਆ। ਬੜੀ ਲੰਬੀ ਲੜਾਈ ਉਹਨੇ ਲੜੀ ਆ ਤੇ ਉਹ ਆਪਣੇ ਪਤੀ ਨੂੰ ਜਿਹੜਾ ਜੀ ਇਸ ਫਾਂਸੀ ਦੇ ਤਖਤੇ ਤੋਂ ਬਚਾ ਕੇ ਲਿਆਈ ਹੈ। ਜਿਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਉਹ ਹੈ, ਉਹਦੀ ਪਿੱਠ ਥਾਪੜਨੀ ਬਣਦੀ ਹੈ ਜੀ। ਬਿਲਕੁਲ। ਤੇ ਅਗਲੀ ਕਾਲ ਲੈਣੇ ਜੀ ਆਪਾਂ ਜਤਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਪਹਿਲਾਂ ਤਾਂ ਅਸੀਂ ਰੇਡੀਓ ਪੰਜਾਬੀ ਦੇ ਬੜੇ ਧੰਨਵਾਦੀ ਹਾਂ ਜੀ, ਇਹਨਾਂ ਨੇ ਰੈਡ ਐਫਐਮ ਤੋਂ ਬਾਅਦ ਪੰਨੂ ਸਾਹਿਬ ਨੂੰ ਇੱਥੇ ਲੈ ਕੇ ਆਂਦਾ ਸੀ। ਪਹਿਲਾਂ ਰੈਡ ਐਫਐਮ ਸੁਣਦੇ ਹੁੰਦੇ ਸੀ, ਹੁਣ ਤੁਹਾਡਾ ਰੇਡੀਓ ਸੁਣੀਦਾ ਅਮਰੀਕਾ ਦੇ ਵਿੱਚ। ਥੈਂਕ ਯੂ। ਤੇ ਪੰਨੂ ਸਾਹਿਬ ਨੂੰ ਪੁੱਛਣਾ ਸੀਗਾ, ਖਡੂਰ ਸਾਹਿਬ ਤੋਂ ਪਹਿਲਾਂ ਤੁੜ ਸਾਹਿਬ ਦੇ ਨਾਮ ਦੀ ਚਰਚਾ ਸੀਗੀ, ਉੱਥੋਂ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਨਾਮ ਕਾਹਤੋਂ ਚੇਂਜ ਕਰਤਾ? ਉਹਦਾ ਬੜਾ ਨੋਨ ਫੇਸ ਸੀਗਾ ਖਡੂਰ ਸਾਹਿਬ ਇਲਾਕੇ ਦਾ। ਜੀ ਥੈਂਕ ਯੂ ਜੀ। ਬਿਲਕੁਲ ਜੀ, ਉਹ ਪਰਿਵਾਰ ਨੋਨ ਪਰਿਵਾਰ ਹੈ ਜੀ, ਬਹੁਤਾ ਸਾਦਾ ਪਰਿਵਾਰ ਹੈ ਜੀ, ਬਹੁਤ ਸਾਦਾ ਪਰਿਵਾਰ ਹੈ। ਕੋਈ ਕਰਪਸ਼ਨ ਦਾ ਦੋਸ਼ ਜਿਹੜਾ ਉਹ ਤੁੜ ਪਰਿਵਾਰ ਦੇ ਉੱਤੇ ਨਹੀਂ ਲੱਗਦਾ। ਪਰ ਜਿਹੜੇ ਬੰਦੇ ਨੂੰ ਲੈ ਕੇ ਆਉਂਦਾ ਨਾ ਜੀ, ਮੈਂ ਸਮਝਦਾ ਹੈ ਕਿ ਉਹ ਤੁੜ ਪਰਿਵਾਰ ਦੇ ਨਾਲੋਂ ਕਈ ਮਾਮਲਿਆਂ ਦੇ ਵਿੱਚ ਜਿਹੜਾ ਵੀ ਉੱਤੇ ਹੈ, ਅੱਗੇ ਹੈ। ਕਿਉਂਕਿ ਜਿਹੜੇ ਉਹਨਾਂ ਅਨਾਜ ਜਿਹੜਾ ਇੱਕ ਸੰਸਥਾ ਨਾਮ ਦੀ ਅਨਾਜ ਨਾਮ ਦੀ ਜਿਹੜੀ ਸੰਸਥਾ ਹੈ, ਉਹ ਇਹ ਨੇ ਬਹੁਤ ਹੀ ਸੁਥਰਾ ਪੜ੍ਹਿਆ ਲਿਖਿਆ ਜਿਹੜਾ ਚਿਹਰਾ ਹੈ ਜੀ, ਉਹਨਾਂ ਨੇ ਉਤਾਰਿਆ। ਮੈਂ ਤੁੜ ਸਾਹਿਬ ਦਾ ਵਿਰੋਧ ਕਰ ਰਿਹਾ, ਪਰ ਪਾਰਟੀ ਲੈਵਲ ਦੇ ਉੱਤੇ ਫੈਸਲਾ ਜੀ ਮੈਂ ਸਮਝਦਾ ਕਿ ਉਹਨਾਂ ਨਾਲੋਂ ਬਿਹਤਰ ਕੈਂਡੀਡੇਟ ਜਿਹੜਾ ਵੀ ਉਹ ਖਡੂਰ ਸਾਹਿਬ ਤੋਂ ਉਹਨਾਂ ਨੇ ਦਿੱਤਾ, ਕਿਉਂਕਿ ਇਹ ਧਾਰਮਿਕ ਹਲਕਾ ਜਿਹੜਾ ਵੀ ਗਿਣਿਆ ਜਾਂਦਾ ਹੈ ਤੇ ਤੁੜ ਪਰਿਵਾਰ ਵੀ ਇੱਕ ਧਾਰਮਿਕ ਤੌਰ ਤੇ ਜਾਂਦਾ। ਪਰ ਜਿੰਨਾ ਕੰਮ ਅਨਾਜ ਸ਼ਬਦ ਦੇ ਰੂਪ ਦੇ ਵਿੱਚ ਇੱਥੋਂ ਉਤਾਰੇ ਉਮੀਦਵਾਰ ਨੇ ਕੀਤਾ ਜੀ, ਜੇ ਦੋਵਾਂ ਨੂੰ ਕੰਪੇਅਰ ਕਰਨਾ ਹੋਵੇ ਮੇਰੀ ਜਾ ਕੇ ਬੈਟਰ ਕੈਂਡੀਡੇਟ ਹੈ। ਜੀ 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 ਬਿਲਕੁਲ। ਥੈਂਕ ਯੂ ਜੀ, ਥੈਂਕ ਯੂ। ਤੇ ਅਗਲੇ ਕਾਲਰ ਲੈਣੇ ਆ ਜੀ, ਸਾਡੇ ਨਾਲ ਜੁੜੇ ਨੇ ਮਿਸਿਸ ਸੰਧੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਆਪਣਾ ਰੇਡੀਓ ਹੌਲੀ ਕਰੋ ਜੀ। ਭਾਜੀ ਪੰਨੂ ਸਤਿ ਸ੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ ਕਿ ਅੱਜ ਮੈਂ ਅੰਮ੍ਰਿਤਸਰ ਫੋਨ ਕੀਤਾ ਸੀ ਰਿਸ਼ਤੇਦਾਰਾਂ ਨੂੰ, ਤੇ ਉਹ ਕਹਿੰਦੇ ਕਿ ਇੱਕ ਟੀਚਰ ਨੇ ਆ ਕੇ ਦੱਸਿਆ ਕਿ ਮੇਰੀ ਡਿਊਟੀ ਲੱਗੀ ਸੀ ਖੇਮ ਕਰਨ, ਤੇ ਉਹ ਟੀਚਰਾਂ ਨੇ ਜਾਣ ਨਹੀਂ ਦਿੱਤਾ ਸਾਰੇ ਇਕੱਠੇ ਹੋ ਕੇ। ਤੇ ਉੱਥੇ ਬ੍ਰਹਮਪੁਰਾ ਪੱਟੀ ਦੇ ਨੇੜੇ ਕੋਈ ਜਲਸੇ
ਸਪੀਚ ਕਰ ਰਹੇ ਸੀ ਤੇ ਉਹਨਾਂ ਨੇ ਕਰਨ ਨਹੀਂ ਦਿੱਤੀ, ਸਾਰਿਆਂ ਨੇ ਇਕੱਠੇ ਹੋ ਕੇ, ਤੇ ਬਹੁਤ ਹੀ ਉਹਨਾਂ ਨੇ ਤਾਂ ਬੜਾ ਕੁਝ ਦੱਸਿਆ ਪਰ ਮੈਂ ਦੱਸ ਨਹੀਂ ਸਕਦੀ। ਪਰ ਤੁਹਾਡੇ ਨੌਲੇਜ ਵਿੱਚ ਹੈਗਾ ਇਹ? ਉਹਨਾਂ ਨੇ ਕਿਹਨੂੰ ਨਹੀਂ ਕਰਨ ਦਿੱਤੀ ਸਪੀਚ? ਬ੍ਰਹਮਪੁਰਾ ਨੂੰ? ਬ੍ਰਹਮਪੁਰਾ ਜਿਹੜੀ ਆ ਉਹਨਾਂ ਨੂੰ ਟੀਚਰਾਂ ਨੇ ਸਪੀਚ ਨਹੀਂ ਕਰਨ ਦਿੱਤੀ, ਹੋਰ ਲੋਕਾਂ ਨੇ ਵੀ ਨਹੀਂ ਕਰਨ ਦਿੱਤੀ, ਤੇ ਉੱਥੇ ਬੜਾ ਕੁਛ ਹੋਇਆ। ਜੋ ਕੁਛ ਬ੍ਰਹਮਪੁਰਾ ਨਾਲ ਹੋਇਆ ਉਹ ਮੈਂ ਦੱਸਦਾ ਵੀ ਨਹੀਂ, ਪਰ ਉਹ ਕਹਿੰਦੇ ਕਿ ਉਹ ਟੀਚਰ ਜਿਹੜੇ ਸੀ ਉਹ ਕਹਿ ਰਹੇ ਸੀ ਕਿ ਸਾਨੂੰ 2-2 ਮਹੀਨੇ ਦੀਆਂ ਤਨਖਾਹਾਂ ਨਹੀਂ ਦਿੱਤੀਆਂ, ਤੇ ਅੱਗੋਂ ਕਹਿ ਰਹੇ ਆ ਕਿ ਕੋਈ ਪੈਸਾ ਨਹੀਂ ਹੈਗਾ ਖਜ਼ਾਨੇ ਵਿੱਚ, ਇਲੈਕਸ਼ਨ ਤੋਂ ਬਾਅਦ ਦੇਖਾਂਗੇ। ਤਾਂ ਉਹਨਾਂ ਨੂੰ ਬਹੁਤ ਭੜਕੇ ਹੋਏ ਸੀ ਸਾਰੇ ਟੀਚਰ, ਤੇ ਹੋਰ ਲੋਕ ਵੀ ਬੜੇ ਭੜਕੇ ਹੋਏ ਸੀ, ਤਾਂ ਉਹਨਾਂ ਨੇ ਉੱਥੇ ਉਹਨਾਂ ਕੋਲੋਂ ਸਪੀਚ ਨਹੀਂ ਕਰਨ ਦਿੱਤੀ। ਥੈਂਕ ਯੂ ਜੀ, ਥੈਂਕ ਯੂ ਜੀ। ਬਿਲਕੁਲ ਜੀ, ਇਹ ਦਰੁਸਤ ਖਬਰ ਹੈ। 31 ਤਰੀਕ ਨੂੰ, ਮੈਂ ਤੁਹਾਨੂੰ 2 ਦਿਨ ਪਹਿਲਾਂ ਇਹ ਖਬਰ ਦਿੱਤੀ ਸੀ ਕਿ 31 ਤਰੀਕ ਨੂੰ ਜਿਹੜਾ ਮੁਲਾਜ਼ਮ ਵਰਗ ਹੈ ਸਰਕਾਰੀ, ਉਹਨਾਂ ਨੇ ਘਰਾਓ ਦਾ ਐਲਾਨ ਕੀਤਾ। ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਨੇਤਾ ਨੇ ਉਹਨਾਂ ਨੂੰ ਘੇਰਿਆ ਗਿਆ। ਬਿਲਕੁਲ ਇਹ ਖਬਰ ਸਹੀ ਹੈ। ਖਬਰ ਤਾਂ ਇਹ ਵੀ ਬਾਹਰ ਨਹੀਂ ਆਈ, ਕਿਤੇ ਨਹੀਂ ਬਾਹਰ ਆਈਆਂ ਜਿਹੜੀਆਂ ਖਬਰਾਂ। ਖਬਰ ਤਾਂ ਇਹ ਵੀ ਕਿਤੇ ਬਾਹਰ ਨਹੀਂ ਨਾ ਆਈ ਕਿ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਬਹੁਤੇ ਥਾਵਾਂ ਦੇ ਉੱਤੇ ਨਹੀਂ ਬੋਲਣ ਦਿੱਤਾ ਜਾ ਰਿਹਾ ਪਿੰਡਾਂ ਦੇ ਵਿੱਚ, ਉਹਨਾਂ ਦਾ ਵਿਰੋਧ ਜਿਹੜਾ ਨਿਰੰਤਰ ਹੋ ਰਿਹਾ। ਖਬਰ ਤਾਂ ਇਹ ਵੀ ਬਾਹਰ ਨਹੀਂ ਆ ਰਹੀ ਕਿ ਕਾਲੀਆਂ ਝੰਡੀਆਂ ਦੇ ਨਾਲ ਜਿਹੜੇ ਸੱਤਾਧਾਰੀ ਧਿਰ ਵਾਲੇ ਨੇ ਉਹਨਾਂ ਨੂੰ ਲੋਕ ਵਾਪਸ ਜਾਓ ਦੇ ਨਾਅਰੇ ਜਿਹੜੇ ਨੇ ਉਹ ਬੁਲਾ ਰਹੇ ਨੇ। ਤੇ ਇਹ ਖਬਰਾਂ ਜਿਹੜੀਆਂ ਨੇ ਇੱਥੇ ਬਾਹਰ ਨਹੀਂ ਆ ਰਹੀਆਂ ਮੀਡੀਆ ਦੇ ਵਿੱਚ, ਉਹਦੇ ਕਾਰਨ ਸਾਰੇ ਜਾਣਦੇ ਨੇ ਜੀ। ਤੇ ਸਾਡੇ ਅਗਲੇ ਕਾਲਰ ਨੇ ਸੁਰਿੰਦਰ ਸਿੰਘ ਗਿੱਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਕੋਈ ਛੋਟਾ ਜਿਹਾ ਸਵਾਲ ਪੁੱਛਣਾ ਵੀ ਜਿਸ ਤਰ੍ਹਾਂ ਹੁਣ ਇਹੋ ਸ਼ਰਾਬ ਵਾਲਾ ਸਿਲਸਿਲਾ ਆ, ਮੇਰੇ ਕੁਛ ਰੈਲੇਟਿਵ ਹੈਗੇ ਆ ਪਲਾਕੇ ਏਰੀਏ 'ਚ, ਉਹ ਨਹੀਂ ਦੱਸਿਆ ਵੀ 2-2, 3-3 ਬੋਤਲਾਂ ਘਰ ਭਰ ਕੇ ਦਿੱਤੀਆਂ ਜਾ ਰਹੀਆਂ ਜੀ, ਤੇ ਉਹ ਕਹਿੰਦੇ ਵੀ ਅਸੀਂ ਤੇ ਪੀਂਦੇ ਨਹੀਂ ਸੀਗੇ, ਤੇ ਅਸੀਂ ਤੇ ਕਿਹਾ ਵੀ ਸਾਨੂੰ ਨਹੀਂ ਚਾਹੀਦੀਆਂ, ਤੂੰ ਨਹੀਂ ਘਰਾਂ ਦੇ ਵਿੱਚ ਹੀ ਆਪਣੇ ਏਜੰਟਾਂ ਦੇ ਥਰੂ ਪਹੁੰਚਾਤੀਆਂ। ਤੇ ਜਿਸ ਤਰ੍ਹਾਂ ਤੁਸੀਂ ਉਹ ਬੇਲਣਿਆਂ ਦੀ ਗੱਲ ਕੀਤੀ ਸੀ ਕਿ ਉਹ ਬੇਲਣੇ ਸ਼ਹਿਰਾਂ 'ਚ ਹੀ ਆ, ਨਾ ਕਿ ਪਿੰਡਾਂ ਵਾਲੀਆਂ ਬੀਬੀਆਂ ਕੋਲ ਵੀ ਪਹੁੰਚੇ ਵੀ ਉਹਨਾਂ ਬੇਲਣਿਆਂ ਦਾ ਥੋੜਾ ਜਿਹਾ ਅਸਰ ਉੱਥੇ ਵੀ ਹੋਵੇ, ਇੱਦਾਂ ਦਾ ਕੁਛ ਥੋੜਾ ਬਹੁਤਾ ਪਹੁੰਚ ਰਿਹਾ। ਥੈਂਕ ਯੂ ਜੀ, ਥੈਂਕ ਯੂ ਜੀ। ਪੰਨੂ ਜੀ ਹਾਂ ਜੀ, ਦੇਖੋ ਵੇਲਣਾ ਬ੍ਰਿਗੇਡ ਕਿੰਨੀ ਕੁ ਜਿਹੜੀ ਇਹਦੀ ਉਹ ਪਾਵਰਫੁਲ ਰਹਿੰਦੀ ਹੈ। ਮੈਂ ਦੱਸਦਾ ਕਿ ਸਾਰੇ ਪਿੰਡ ਮਾੜੇ ਨਹੀਂ, ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਿੰਡ ਨੇ ਉਹ ਸ਼ਰਾਬ ਨਾ ਵੇਚਣ ਜਾਂ ਸ਼ਰਾਬ ਦਾ ਠੇਕਾ ਨਾ ਖੁੱਲਣ ਦਾ ਵਿਰੋਧ ਜਿਹੜਾ ਉਹ ਕਰਦੇ ਨੇ। ਉਹਨਾਂ ਦਾ ਵਿਰੋਧ ਜਿਹੜਾ ਜੀ ਉਦਾਂ ਹੀ ਰਹਿ ਜਾਂਦਾ। ਮਤੇ ਪਾਸ ਕਰਕੇ ਪੰਚਾਇਤਾਂ ਨੇ ਇੱਕ ਵਾਰੀ ਫਿਰ ਵੱਡੀ ਗਿਣਤੀ ਦਿੱਤੇ ਨੇ ਕਿ ਉਹਨਾਂ ਦੇ ਪਿੰਡ ਠੇਕਾ ਨਹੀਂ ਖੁੱਲਣਾ ਚਾਹੀਦਾ। ਪਰ ਉਹਦੇ 'ਚ ਇਹ ਹੁੰਦਾ ਜੀ ਕਿ ਟੈਕਨੀਕਲ ਪੁਆਇੰਟ ਇਹ ਹੁੰਦਾ ਕਿ ਜੇ ਕਿਸੇ ਪਿੰਡ ਦੇ ਵਿੱਚੋਂ ਕੋਈ ਸ਼ਰਾਬ ਜਿਹੜੀ ਹੈ ਨਜਾਇਜ਼ ਫੜੀ ਜਾਵੇ, ਚਾਹੇ 1 ਬੋਤਲ ਹੀ ਫੜੀ ਜਾਵੇ, ਫਿਰ ਉੱਥੇ ਵਿਰੋਧ ਨਹੀਂ ਕੀਤਾ ਜਾ ਸਕਦਾ ਪੰਚਾਇਤ ਦੇ ਵੱਲੋਂ, ਤੇ ਫਿਰ ਕਰਵਾ ਦਿੱਤਾ ਜਾਂਦਾ। ਏਦਾਂ ਦਿੱਤਾ ਜਾਂਦਾ 1 ਬੋਤਲ ਕਿਸੇ ਦੇ ਉੱਤੇ ਪਾਤੀ ਵੀ 4 ਦਿਨ ਤੋਂ ਅੰਦਰ ਰਹਿਣਾ ਯਾਰ, ਮੁੜ ਕੇ ਜ਼ਮਾਨਤ ਹੋ ਜਾਣੀ ਹੈ, ਤੇ ਉੱਥੇ ਠੇਕਾ ਖੁੱਲਣ ਲਈ ਰਾਹ ਜਿਹੜਾ ਜੀ ਉਹ ਪੱਧਰਾ ਹੋ ਜਾਂਦਾ। ਇਹ ਤਾਂ ਲੋਕਾਂ ਨੂੰ ਉੱਠਣਾ ਪਊਗਾ ਜੀ। ਜਿਹੜੇ ਲੋਕ ਸ਼ਰਾਬ ਦੇਣ ਆਉਂਦੇ ਨੇ ਉਹਨਾਂ ਨੂੰ ਘੇਰਨਾ ਪਊਗਾ। ਜਿੰਨੀ ਦੇਰ ਤੱਕ ਉਹਨਾਂ ਨੂੰ ਘੇਰ ਕੇ ਲੋਕ ਉਹਨਾਂ ਦੇ ਗੱਲ ਨਹੀਂ ਪੈਂਦੇ, ਉਨੀ ਦੇਰ ਤੱਕ ਇਹ ਕੰਮ ਨਹੀਂ ਹੋਣਾ। ਇਹ ਤਾਂ ਤੁਸੀਂ ਅੰਦਾਜ਼ਾ ਲਾਓ, ਸੋਚ ਲਓ, ਤੁਸੀਂ ਸੋਚ ਰਹੇ ਹੋ, ਸੁਣ ਰਹੇ ਹੋ ਸਾਰਾ ਕੁਝ ਉੱਤੇ ਬਹਿ ਕੇ ਕਿ ਕਿਹੋ ਜਿਹੇ ਹਾਲਾਤ ਜਿਹੜੇ ਨੇ ਉਹ ਪੈਦਾ ਕੀਤੇ ਜਾ ਰਹੇ ਨੇ ਕਿ ਘਰੋਂ ਘਰੀ ਡਿਲੀਵਰੀ ਜਿਹੜੀ ਆ ਪਾਣੀ ਦੀ ਹੋਣੀ ਚਾਹੀਦੀ ਸੀਗੀ, ਪਰ ਸ਼ਰਾਬ ਦੀ ਹੋ ਰਹੀ ਆ, ਪਾਣੀ ਨਹੀਂ ਮਿਲ ਰਿਹਾ। ਜੀ। ਤੇ ਅਗਲੇ ਸਾਡੇ ਕਾਲਰ ਨੇ ਜੀ ਕੇ ਦੀ ਪਰਾਈ ਕੋਟੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਕੁਐਸਚਨ ਤੁਹਾਡਾ? ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਹੈ ਵੀ ਆਪਣਾ ਪੰਜਾਬ ਨੂੰ ਛੱਡ ਕੇ ਬਾਕੀ ਸਟੇਟਾਂ ਨੂੰ ਪਲੱਸ ਵੀ ਹੈ, ਓਵਰਆਲ ਖੱਬੀਆਂ ਪਾਰਟੀਆਂ ਦੀ ਸਿਚੁਏਸ਼ਨ ਕੀ ਹੈ ਪਲੱਸ ਪੰਜਾਬ? ਥੈਂਕ ਯੂ ਜੀ। ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਦੇਖਿਆ ਜਾਵੇ ਤਾਂ ਇੱਕ ਟਾਈਮ ਤਾਂ ਲੜਾਈ ਇਹ ਸੀਗੀ ਜੀ ਕਿ ਨਰਿੰਦਰ ਮੋਦੀ ਹੋਰੀ ਜਿਹੜੇ ਨੇ ਉਹ ਆ ਰਹੇ ਨੇ ਬੜੀ ਤੇਜ਼ੀ ਨਾਲ, ਕਿਉਂਕਿ ਹੁਣ ਤਾਂ ਬੀਜੇਪੀ ਦਾ ਘੱਟ ਚਰਚਾ ਹੁੰਦਾ, ਨਮੋ ਦਾ ਹੀ ਜ਼ਿਆਦਾ ਹੁੰਦਾ ਨਾ ਜੀ, ਚਾਹ ਵੇਚਣ ਵਾਲਿਆਂ ਦਾ, ਕਿ ਨਰਿੰਦਰ ਮੋਦੀ ਜਿਹੜੇ ਉਹ ਤੇਜ਼ੀ ਨਾਲ ਆ ਰਹੇ ਨੇ। ਕਾਂਗਰਸ ਜਿਹੜੀ ਆ ਜੀ ਉਹ 3ਜੇ ਨੰਬਰ ਦੇ ਉੱਤੇ ਅੱਜ ਦੀ ਸਿਚੁਏਸ਼ਨ ਦੇ ਵਿੱਚ ਜਿਹੜੀ ਜਾ ਰਹੀ ਹੈ। ਨਰਿੰਦਰ ਮੋਦੀ ਦਾ ਜਿਹੜੇ ਰੱਥ ਕਿਸੇ ਨੇ ਰੋਕਣ ਦੀ ਜ਼ਰੂਰਤ ਕੀਤੀ ਹੈ ਤਾਂ ਉਹ ਅਰਵਿੰਦ ਕੇਜਰੀਵਾਲ ਹੀ ਹੈ। ਜੇ ਉਹ ਸੁਰੱਖਿਅਤ ਹੁੰਦੇ ਤੇ ਸ਼ਾਇਦ ਵਾਰਾਣਸੀ ਇੱਕੋ ਤੋਂ ਉਹ ਸੀਟ ਲੜਦੇ, ਵਡੋਦਰਾ ਨਾ ਜਾਂਦੇ। ਅਣਸੁਰੱਖਿਅਤ ਮਹਿਸੂਸ ਆਪਣੇ ਆਪ ਨੂੰ ਉਹ ਕਰ ਰਹੇ ਨੇ। ਇਸੇ ਕਰਕੇ ਅਰਵਿੰਦ ਕੇਜਰੀਵਾਲ ਨੂੰ ਪਾਕਿਸਤਾਨ ਦਾ ਏਜੰਟ, ਅਮਰੀਕਾ ਦਾ ਏਜੰਟ ਜਾਂ AK-49 ਜਿਹੜਾ ਉਹ ਉਹਨਾਂ ਨੇ ਦੱਸਣਾ ਸ਼ੁਰੂ ਕਰਤਾ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦੀ ਬੁਖਲਾਹਟ ਜਿਹੜੀ ਆ ਉਹ ਕੀ ਕਹਿੰਦੀ ਹੈ। ਰਾਹੁਲ ਗਾਂਧੀ ਦੇ ਕੋਲੇ ਕੋਈ ਕ੍ਰਿਸ਼ਮਾ ਹਾਲ ਦੀ ਘੜੀ ਨਜ਼ਰ ਨਹੀਂ ਆਉਂਦਾ ਜਿਹੜਾ ਕਿ ਲੋਕਾਂ ਨੂੰ ਵੱਡੇ ਰੂਪ ਦੇ ਵਿੱਚ ਪ੍ਰਭਾਵਿਤ ਜਿਹੜਾ ਹੈ ਉਹ ਕਰ ਸਕੇ। ਬੱਚਿਆਂ ਦੀਆਂ ਵਾਲੀਆਂ ਗੱਲਾਂ ਨੇ ਜੀ ਉਹਦੀਆਂ, ਔਰ ਲੱਗਦਾ ਹੈ ਕਿ ਕਾਂਗਰਸ ਕਿਤੇ ਨਾ ਕਿਤੇ ਹਾਰੀ ਹੋਈ ਲੜਾਈ ਜਿਹੜੀ ਆ ਉਹ ਲੜ ਰਹੀ ਹੈ ਅੱਜ ਦੀ ਸਿਚੁਏਸ਼ਨ ਦੇ ਵਿੱਚ। ਖੱਬੀਆਂ ਸੱਜੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਸੈਟਬੈਕ ਜਿਹੜੀ ਹੈ ਜੀ ਉਹ ਵੱਜ ਸਕਦੀ ਹੈ। ਉਹਦਾ ਰੀਜ਼ਨ ਇਹ ਆ
ਕਿ ਇਹ ਜਿਹੜੀ ਵੋਟ ਹੈ ਨਾ ਜਿਹੜੀ ਖੱਬੀਆਂ ਸੱਜੀਆਂ ਤੇ ਰਲ ਜਾਂਦੀ, ਈਵਨ ਇਨਕਲੂਡ BSP, ਮੈਂ ਤਾਂ ਕਹੂੰਗਾ ਜੀ BSP ਦੀ ਵੀ ਜਿਹੜੀ ਕੁਝ ਵੋਟ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਕੁਝ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਜਾ ਸਕਦੀ ਹੈ। ਸਮਾਂ ਬੜਾ ਘੱਟ ਹੈ ਚੇਂਜ ਦੇ ਵਾਸਤੇ, ਤਾਂ ਮੈਂ ਪਹਿਲਾਂ ਇਸ਼ਾਰਾ ਕੀਤਾ ਸੀਗਾ ਕਿ ਮੈਂ ਨਹੀਂ ਸਮਝਦਾ ਕਿ ਇੱਕਦਮ ਜਿਹੜੀ ਚੇਂਜ ਹੈ ਉਹ ਆ ਜਾਊਗੀ। ਜੇ ਕਿਤੇ 2 ਕੁ ਸਾਲ ਦਾ ਸਮਾਂ ਹੁੰਦਾ ਤੇ ਫਿਰ ਛਾਨਣੀ ਜਿਹੜੀ ਸੀ ਬਰੀਕ ਲਾ ਕੇ ਕੈਂਡੀਡੇਟ ਉਹਦੇ ਵਿੱਚੋਂ ਕੱਢੇ ਜਾਂਦੇ ਤਾਂ ਕੁਝ ਸਿਚੁਏਸ਼ਨ ਜਿਹੜੀ ਸੀ ਉਹ ਵੱਖਰੀ ਹੋ ਸਕਦੀ ਸੀਗੀ। ਇਸ ਵੇਲੇ ਜਿਹੜੀਆਂ ਸਿਆਸੀ ਪਾਰਟੀਆਂ, ਖਾਸ ਤੌਰ ਦੇ ਉੱਤੇ ਜਿਹੜੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਹੈ, ਉਹ ਸਾਇਲੈਂਟ ਵੋਟ ਦੇ ਉੱਤੇ ਬਹੁਤ ਡਿਪੈਂਡੈਂਟ ਹੈ ਕਿ ਸਾਇਲੈਂਟ ਵੋਟ ਜਿਹੜੀ ਹੈ ਉਹ ਕਿੱਧਰ ਨੂੰ ਭੁਗਤਦੀ ਹੈ। ਸਾਰਾ ਕੁਝ ਜਿਹੜਾ ਜੀ ਤੁਸੀਂ ਕੋਈ ਸਰਵੇ ਦੇਖੀ ਚੱਲੋ, ਜੋ ਮਰਜ਼ੀ ਤੁਸੀਂ ਦੇਖੀ ਚੱਲੋ, ਸਭ ਜਿਹੜਾ ਜੀ ਉਹ ਡਿਪੈਂਡ ਕਰੂਗਾ ਸਾਇਲੈਂਟ ਵੋਟ ਦੇ ਉੱਤੇ ਕਿ ਉਹ ਕਿਹੜੇ ਪਾਸੇ ਨੂੰ ਜਾਂਦੀ ਹੈ। ਖਾਸ ਤੌਰ ਦੇ ਉੱਤੇ ਜਿਹੜੀ ਪੜ੍ਹੀ ਲਿਖੀ ਵੋਟ ਬਾਹਰ ਘੱਟ ਨਿਕਲਦੀ ਹੈ, ਇਸ ਵਾਰੀ ਬੜੀ ਵੱਡੀ ਉਮੀਦ ਹੈ ਕਿ ਉਹ ਬਾਹਰ ਨਿਕਲੂਗੀ, ਵੋਟ ਕਰੂਗੀ, ਜਿੱਥੇ ਵੋਟ ਪਰਸੈਂਟੇਜ ਜਿਹੜੀ ਆ ਉਹ ਜਾਰੀ ਹੋਊਗੀ। ਉਹਦੇ ਨਾਲ ਇੱਕ ਵੱਡਾ ਰੋਲ ਵੀ ਨਿਭਾਊਗੀ ਜੀ ਭਾਰਤ ਦੀ ਬਣਨ ਵਾਲੀ ਸੰਭਾਵੀ ਅਗਲੀ ਜਿਹੜੀ ਸਰਕਾਰ ਆ ਉਸ ਮਾਮਲੇ ਵਿੱਚ। ਹਾਂਜੀ, ਤੇ ਸਾਡੇ ਅਗਲੇ ਕਾਲਰ ਨੇ ਗੁਰਪ੍ਰੀਤ ਸੰਧੂ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਨੂੰ ਤੇ ਤੁਹਾਨੂੰ ਦੋਵਾਂ ਨੂੰ। ਇੱਕ ਤਾਂ ਧੰਨਵਾਦ ਕਰਨਾ ਚਾਹੁੰਦਾ ਰੇਡੀਓ ਪੰਜਾਬੀ USA ਦਾ। ਮੈਂ ਇੱਥੋਂ ਸਰੀ ਤੋਂ ਬੈਠਾ ਸੁਣ ਰਿਹਾ ਸੀ ਤੁਹਾਡਾ ਪ੍ਰੋਗਰਾਮ ਰੈਡ FM ਤੇ। ਪੰਨੂ ਸਾਹਿਬ ਨਹੀਂ ਆਉਂਦੇ ਉੱਥੇ ਤਾਂ 10-15 ਮਿੰਟ ਵਾਸਤੇ ਆਉਂਦੇ ਸੀ, ਪਰ ਹੁਣ ਤੁਹਾਨੂੰ ਅਸੀਂ ਅੱਧਾ ਘੰਟਾ 40 ਮਿੰਟ ਸੁਣ ਸਕਦੇ ਹਾਂ। ਤੇ ਮੇਰਾ ਕੁਐਸਚਨ ਇਹੀ ਹੈ ਜੀ, ਲੁਧਿਆਣੇ ਦੀ ਸੀਟ ਬਾਰੇ ਥੋੜਾ ਜਿਹਾ ਦੱਸੋ। ਬੜਾ ਕੰਪਲੀਕੇਟਡ ਮਾਮਲਾ ਹੋਇਆ ਵਾ ਉੱਥੇ, 4 ਜਣਿਆਂ 'ਚ ਟੱਕਰ ਆ, ਮੈਨੂੰ ਥੋੜਾ ਜਿਹਾ ਉਸ ਬਾਰੇ ਦੱਸੋਗੇ? ਧੰਨਵਾਦ। ਥੈਂਕ ਯੂ ਜੀ। ਜੀ ਜਿਹੜੀ ਬਿਲਕੁਲ ਜੀ 4 ਜਣਿਆਂ 'ਚ ਮੇਨ ਟੱਕਰ ਹੈ। ਆਮ ਆਦਮੀ ਪਾਰਟੀ ਦੇ ਫੂਲਕਾ ਸਾਹਿਬ, ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਹੋਰੀ ਤੇ ਬੈਂਸ ਭਰਾ ਜਿਹੜੇ ਨੇ ਉਹ 3, ਔਰ ਚੌਥਾ ਹੁਣ ਜੀ ਕਿਉਂਕਿ ਤਿਵਾੜੀ ਸਾਹਿਬ ਤਾਂ ਗਏ, ਤਿਵਾੜੀ ਸਾਹਿਬ ਤਾਂ ਆਏ ਨਹੀਂ ਕਿਉਂਕਿ ਬਿਮਾਰ ਦੱਸੀ ਗਏ ਨੇ, ਉੱਥੋਂ ਹੁਣ ਆ ਗਏ ਰਵਨੀਤ ਸਿੰਘ ਬਿੱਟੂ ਹੋਰੀ। ਜਿਹੜੇ 3 ਕੈਂਡੀਡੇਟ ਨੇ ਉੱਥੇ, ਉਹ ਤਿੰਨੇ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਜੀ। ਹੈ ਰਵਨੀਤ ਸਿੰਘ ਬਿੱਟੂ ਹੋਰੀ ਵੀ ਸਿੱਖ ਨੇ, ਪਰ ਕਿਉਂਕਿ ਉਹ ਕਾਂਗਰਸ ਦੇ ਕੈਂਡੀਡੇਟ ਨੇ, ਇਸ ਕਰਕੇ ਇੱਥੇ ਬੜਾ ਡਿਪੈਂਡ ਕਰੂਗਾ ਵੀ 2 ਜਿਹੜੇ ਵੋਟ ਇੱਥੇ ਬੈਂਕ ਨੇ ਲੁਧਿਆਣੇ ਦੇ ਵਿੱਚ। ਇੱਕ ਤਾਂ ਜਿਹੜੀ ਹਿੰਦੂ ਭਾਈਚਾਰੇ ਦੀ ਵੋਟ ਹੈ ਜੀ, ਉਹ ਕਿਹੜੇ ਪਾਸੇ ਭੁਗਤਦੀ ਹੈ, ਕਿਉਂਕਿ 1984 ਦਾ ਜਿਹੜਾ ਸਿੱਖ ਕਤਲੇਆਮ ਹੈ ਜੀ ਉਹਨੂੰ ਉਭਾਰ ਰਹੇ ਨੇ ਫੂਲਕਾ ਸਾਹਿਬ, ਕੀ ਉਹਨਾਂ ਨੂੰ ਉਹ ਪਊਗੀ? ਇਹਦੇ ਵਾਸਤੇ ਕੁਐਸਚਨ ਮਾਰਕ ਜਿਹੜਾ ਹੋ ਸਕਦਾ। ਅਕਾਲੀ ਦਲ ਤੋਂ ਜਿਹੜਾ ਇਹ ਭਾਈਚਾਰਾ ਉਹ ਔਖਾ, ਬੈਂਸ ਭਰਾਵਾਂ ਨੂੰ ਥੋੜੀ ਬਹੁਤੀ ਜਿਹੜੀ ਹੈ ਜੀ ਉਹ ਭੁਗਤ ਸਕਦੀ ਹੈ। ਜਿਹੜਾ ਬਿਜ਼ਨਸ ਭਾਈਚਾਰਾ ਹੈ, ਜੇ ਉਹ ਅਕਾਲੀ ਦਲ ਤੋਂ ਔਖਾ ਹੈ ਤੇ ਉਹ ਰਣਜੀਤ ਬਿੱਟੂ ਵੱਲ ਆ ਸਕਦਾ ਹੈ। ਦੂਜੀ ਵੋਟ ਇੱਥੇ ਹੈਗੀ ਹੈ ਪ੍ਰਵਾਸੀ ਮਜ਼ਦੂਰਾਂ ਦੀ। ਪ੍ਰਵਾਸੀ ਮਜ਼ਦੂਰਾਂ ਦੀ ਵੋਟ ਇੰਨੀ ਹੈ ਇੱਥੇ ਕਿ ਜੋ ਆਪਣਾ ਬੰਦਾ ਖੜਾ ਕਰ ਲੈਣ ਉਹਨੂੰ ਹਰਾਉਣਾ ਬੜਾ ਔਖਾ ਹੋਊਗਾ ਜੇ ਸਿਰਫ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਹੀ ਉਹਨੂੰ ਜਿਹੜੀ ਪੈ ਜਾਵੇ ਲੁਧਿਆਣੇ ਦੇ ਵਿੱਚ। ਤਾਂ ਇਹ 2 ਕੈਲਕੂਲੇਸ਼ਨ ਨੇ ਜੀ। ਇਹਦੇ ਵਾਸਤੇ ਥੋੜਾ ਜਿਹਾ ਇੰਤਜ਼ਾਰ ਅਜੇ ਕੁਝ ਦਿਨ ਤੁਹਾਨੂੰ ਹੋਰ ਕਰਨਾ ਪਊਗਾ, ਫਿਰ ਆਪਾਂ ਜ਼ਰੂਰ ਇਹਦਾ ਐਨਾਲਿਸਿਸ ਕਰਾਂਗੇ, ਕਿਉਂਕਿ ਰਵਨੀਤ ਬਿੱਟੂ ਹੋਰੀ ਹੁਣੇ ਅਜੇ ਉੱਥੇ ਆਏ ਨੇ, ਐਡਜਸਟ ਹੋਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ। ਉਹ ਕੰਮ ਤਾਂ ਕਰਦੇ ਰਹੇ ਅਨੰਦਪੁਰ ਸਾਹਿਬ ਦੇ ਵਿੱਚ, ਤੇ ਹੁਣ ਸੀਟ ਜਿਹੜੀ ਆ ਉਹਨਾਂ ਨੂੰ ਲੁਧਿਆਣੇ ਵਾਲੇ ਮਿਲ ਗਈ। ਇਹ 2 ਕੈਲਕੂਲੇਸ਼ਨਾਂ ਨੇ ਜੀ, ਇਹਨਾਂ ਨੂੰ ਥੋੜਾ ਜਿਹਾ ਨੇੜੇ ਵਾਚ ਕਰਨਾ ਪਊਗਾ ਕਿ ਉਹ ਕਿਹੜੇ ਪਾਸੇ ਵੱਲ ਨੂੰ ਭੁਗਤਦੀ ਹੋਣੀ। ਹਾਂਜੀ, ਤੇ ਸਾਡੇ ਅਗਲੇ ਕਾਲਰ ਨੇ ਗੁਰਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਇਹ 84 ਦੇ ਦੰਗਿਆਂ ਬਾਰੇ ਥੋੜਾ ਜਿਹਾ ਮੈਂ ਵਿਚਾਰ ਕਰਨਾ ਮੰਗਦਾ ਕਿ 84 ਦੇ ਦੰਗਿਆਂ ਵਿੱਚ ਕੌਣ ਕਸੂਰਵਾਰ ਦਾ। ਉਸ ਟਾਈਮ ਸਿੱਖੇ ਕਸੂਰਵਾਰ ਤੇ, ਕਿਉਂਕਿ ਸਿੱਖਾਂ ਨੂੰ ਉਸ ਟਾਈਮ ਢਿੱਲ ਨਹੀਂ ਕਰਨੀ ਚਾਹੀਦੀ ਸੀਗੀ। ਅਕਾਲੀਆਂ ਤੋਂ ਕੀ ਭਾਵ ਆ ਕਿ ਮਾਰ ਮਿਟਣ ਵਾਲੀ ਫੌਜ, ਜਦੋਂ ਉਹਨਾਂ ਨੂੰ ਕਤਲ ਉੱਥੇ ਕੀਤਾ, ਇੱਕ ਵੀ ਸਿੱਖ ਉੱਥੇ ਸ਼ਹੀਦ ਨਹੀਂ ਹੋਇਆ ਮੇਰੇ ਹਿਸਾਬ ਨਾਲ। ਸਿੱਖਾਂ ਨੂੰ ਜਿਹੜੇ ਦਿੱਲੀ ਦੇ ਸਿੱਖ ਆ ਉਹਨਾਂ ਨੂੰ ਜਿਹੜੇ ਜਦੋਂ ਉਹਨਾਂ ਨੇ ਉਹਨਾਂ ਤੇ ਵਾਰ ਕੀਤਾ ਉਸੇ ਟਾਈਮ ਬਦਲਾ ਲੈਣਾ ਚਾਹੀਦਾ ਸੀਗਾ, ਕਿਉਂਕਿ ਹੁਣ ਸਾਨੂੰ ਕੋਈ ਉਹਨਾਂ ਤੋਂ ਕੁਛ ਨਹੀਂ ਮਿਲਣਾ, ਕੋਈ ਇਨਸਾਫ ਨਹੀਂ ਮਿਲਣਾ। ਸਿੱਖ ਨੂੰ ਜਦੇ ਚਾਹੀਦਾ ਜਦੇ ਹੀ ਬਦਲਾ ਲਵੇ ਬਸ। ਤੁਹਾਡਾ ਕੁਐਸਚਨ ਕੀ ਹੈ ਅਸਲ ਦੇ ਵਿੱਚ, ਕਿਉਂਕਿ ਇਲੈਕਸ਼ਨ ਤੇ ਆਪਾਂ ਗੱਲ ਕਰ ਰਹੇ ਹਾਂ। ਇਲੈਕਸ਼ਨ ਦੇ ਵਿੱਚ ਹੁਣ ਕੇਜਰੀਵਾਲ ਆ, ਉਹ ਵੋਟ ਦੇਣੀ ਚਾਹੀਦੀ ਸਾਰੇ ਸਿੱਖਾਂ ਨੂੰ ਇਕੱਠੇ ਹੋ ਕੇ ਜੀ, ਸੋਚ ਕੇ ਸਮਝ ਕੇ। ਪਰ ਤੁਹਾਡਾ ਕੁਐਸਚਨ ਕੀ ਆ? ਇਹ ਤਾਂ ਤੁਸੀਂ ਇੱਕ ਸੁਜੈਸ਼ਨ ਦਿੱਤੀ ਆ ਨਾ ਕਿ ਵੋਟ ਕਿਹਨੂੰ ਪਾਉਣੀ ਆ। ਉਹ ਅਸੀਂ ਜਿਹੜੇ ਹੋਰ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਜ਼ਰੂਰ ਕਾਲ ਕਰ ਸਕਦੇ ਆ। ਤੇ ਤੁਹਾਡਾ ਵੈਸੇ ਕੁਐਸਚਨ ਕੀ ਆ? ਕਿਸੇ ਏਰੀਏ ਤੋਂ ਪੁੱਛਣਾ ਆ ਤੁਸੀਂ, ਜਾਂ ਤੁਸੀਂ ਕੋਈ ਖਬਰਾਂ ਪੜ੍ਹੀਆਂ ਉਹਦੇ ਬਾਰੇ ਪੁੱਛਣਾ ਆ? ਖਬਰਾਂ ਵੀ ਪੜ੍ਹੀਆਂ, ਲੇਕਿਨ ਹੁਣ ਜਿੰਨੇ ਵੀ ਸਿੱਖ ਇੱਕ ਹੋ ਕੇ ਇੱਕ ਕੇਜਰੀਵਾਲ ਨੂੰ ਵੋਟ ਪਾਣੀ ਚਾਹੀਦੀ ਬਸ। ਠੀਕ ਹੈ, ਥੈਂਕ ਯੂ ਜੀ। ਅਤੇ ਜੀ ਅਸੀਂ ਬਿਲਕੁਲ ਰਿਕੁਐਸਟ ਕਰਦੇ ਹਾਂ ਕਿ ਜੇ ਤੁਹਾਡਾ ਕੋਈ ਕੁਐਸਚਨ ਹੁੰਦਾ ਤਾਂ ਕੁਐਸਚਨ ਜ਼ਰੂਰ ਪੁੱਛਿਆ ਕਰੋ, ਕਿਉਂਕਿ ਸੁਜੈਸ਼ਨ ਹੈ ਜਿਹੜੇ ਆਪਾਂ ਉਹ ਜ਼ਰੂਰ ਇੱਥੇ ਜਿਹੜੇ ਪ੍ਰੋਗਰਾਮ ਕਰ ਲਈਦੇ ਆ ਉਹਨਾਂ ਦੇ ਵਿੱਚ ਜ਼ਰੂਰ ਆਪਾਂ ਇਹ ਜ਼ਰੂਰ ਪੁੱਛਦੇ ਹੁੰਦੇ ਕਿ ਤੁਹਾਡੇ ਸੁਜੈਸ਼ਨ ਕੀ ਆ। ਕਸ਼ਮੀਰ ਸਿੰਘ ਚੁੱਟੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੰਨੂ ਸਾਹਿਬ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਜੀ। ਰਾਤ 2 ਕੁਐਸਚਨ। ਪਹਿਲੀ ਤਾਂ ਗੱਲ, ਜਿਹੜੇ ਪੰਜਾਬ ਦੇ ਪਿੰਡ ਹੈ ਨਾ,
ਜੀ ਜੀ ਕਿ ਪਿੰਡਾਂ ਦੇ ਲੋਕੀ, ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ, ਬਿਲਕੁਲ ਉਹ ਜਿੱਦਾਂ ਪੱਥਰ ਤੇ ਲਕੀਰ ਵਾਲੀ ਗੱਲ ਆ ਵੀ ਉਹ ਪਹਿਲੇ ਹਿਸਾਬ ਨੇ ਵੋਟਾਂ ਪਾਉਣਗੇ ਜਾਂ ਉਹਨਾਂ 'ਚ ਵੀ ਕੋਈ ਚੇਂਜ ਆਊਗੀ? ਜਿੱਦਾਂ ਆਮ ਪਾਰਟੀ ਮਤਲਬ ਬਹੁਤ ਚੰਗੀ ਗਿਣੀ ਜਾਂਦੀ ਹੈ ਕਿ ਉਧਰ ਨੂੰ ਵੀ ਉਹ ਕੋਈ ਥੋੜਾ ਬਹੁਤਾ ਮੁਹਾਰਾ ਮੋੜਨਗੇ ਜਾਂ ਨਹੀਂ? ਤੇ ਦੂਸਰੀ ਗੱਲ, ਇੰਡੀਆ ਲੈਵਲ ਤੇ ਇਹ ਜਿੱਥੇ ਕਿ ਬਹੁਤ ਆਸ ਹੈ ਵੀ ਕੁਝ ਸੀਟਾਂ ਜ਼ਰੂਰ ਆਮ ਪਾਰਟੀ ਲਿਜਾਊਗਾ, ਪੰਨੂ ਸਾਹਿਬ ਤੋਂ ਪੁੱਛਣਾ ਚਾਹੁੰਦਾ ਵੀ ਇੰਡੀਆ ਲੈਵਲ ਤੋਂ ਕਿੰਨੀਆਂ ਆਮ ਪਾਰਟੀ ਸੀਟਾਂ ਲਿਜਾ ਸਕਦੀ ਆ? ਜ਼ਰੂਰ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਰ, ਜਿੱਥੇ ਤੱਕ ਪਿੰਡਾਂ ਵਾਲੀ ਗੱਲ ਹੈ, ਪਿੰਡਾਂ ਦੇ ਵਿੱਚ ਜਿਹੜਾ ਬੇਰੁਜ਼ਗਾਰ ਬਹੁਤਾ ਪਿੰਡਾਂ 'ਚ ਹੀ ਬੈਠਾ, ਪਿੰਡ ਹੀ ਤਾਂ ਅਫੈਕਟਡ ਹੋਏ ਨੇ ਜੀ ਨਸ਼ੇ ਤੋਂ ਜ਼ਿਆਦਾ। ਸ਼ਹਿਰਾਂ ਦੇ ਵਿੱਚ ਵੀ ਨਸ਼ੇ ਘੱਟ ਨਹੀਂ ਗਏ, ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਅਸਰ ਜਿਹੜਾ ਜੀ ਉਹ ਦੇਖਣ ਨੂੰ ਆ ਰਿਹਾ। ਜਿਹੜੀ ਪਿੰਡਾਂ ਦੀ ਨੌਜਵਾਨ ਤਬਕਾ ਹੈ, ਜਦੋਂ ਉਹਨਾਂ ਵੱਲ ਦੇਖੀਦਾ ਕੁਝ ਥਾਵਾਂ ਦੇ ਉੱਤੇ ਆਸ ਦੀ ਕਿਰਨ ਤਾਂ ਇੱਕ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਕਿਤੇ ਨਾ ਕਿਤੇ ਕਿ ਚੇਂਜ ਤਾਂ ਆ ਰਹੀ ਹੈ। ਦੇਖੋ, ਪਿੰਡਾਂ ਨੂੰ ਹੁਣ ਆਪਾਂ ਪਹਿਲਾਂ ਵਾਲੇ ਤਰੀਕੇ ਦੇ ਨਾਲ ਨਹੀਂ ਗਿਣ ਸਕਦੇ। ਜਿੰਨੇ ਮੁੰਡੇ ਕੁੜੀਆਂ ਸਕੂਲਾਂ ਕਾਲਜ ਦੇ ਵਿੱਚ ਜਾਂਦੇ ਨੇ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ ਵਟਸਐਪ ਦੇ ਰੂਪ ਦੇ ਵਿੱਚ ਹੋਣ, ਚਾਹੇ ਫੇਸਬੁੱਕ, ਚਾਹੇ ਟਵਿੱਟਰ ਦੇ ਰੂਪ ਦੇ ਵਿੱਚ, ਉਹ ਸੋਸ਼ਲ ਨੈਟਵਰਕ ਸਾਈਟ ਜਿਹੜੀਆਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਨੇ। ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਤਾਂ ਅਰਵਿੰਦ ਕੇਜਰੀਵਾਲ ਦਾ ਪਤਾ ਹੀ ਨਹੀਂ, ਉਹਨਾਂ ਨੂੰ ਝਾੜੂ ਦਾ ਨਹੀਂ ਪਤਾ, ਜਾਂ ਉਹਨਾਂ ਨੂੰ ਕਿਸੇ ਦੂਜੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਬਿਆਨਾਂ ਦਾ ਨਹੀਂ ਪਤਾ, ਮੈਨੀਫੈਸਟੋ ਦਾ ਨਹੀਂ ਪਤਾ ਸਭ ਨੂੰ ਹੈ ਜੀ। ਇੱਕ ਚੇਂਜਸ ਜਿਹੜੀ ਹੈ ਜੀ ਉਹਦੇ ਵਾਸਤੇ ਮੇਰਾ ਖਿਆਲ ਇੰਤਜ਼ਾਰ ਹੀ ਕਰਨਾ ਪਊਗਾ ਕਿ ਕਿੰਨੀਆਂ ਕਿਹੋ ਜਿਹੀ ਚੇਂਜਸ ਜਿਹੜੀ ਆ ਆਉਂਦੀ ਹੈ। ਲੋਕ ਅਵੇਅਰ ਨੇ, ਇਹ ਗੱਲ ਪੱਕੀ ਆ। ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਆ ਜਾਣਗੀਆਂ ਜੀ, ਨਹੀਂ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਜੀ। ਹਾਲ ਦੀ ਘੜੀ ਕੁਝ ਵੀ ਨਹੀਂ ਕਿਹਾ ਜਾ ਸਕਦਾ। ਮੈਂ ਐਵੇਂ ਅਟਕਲ ਪੱਚੂ ਜਿਹਾ ਨਹੀਂ, ਇੰਨੀਆਂ ਜਿਹੜੀਆਂ ਨੇ ਉਹ ਆ ਜਾਣਗੀਆਂ। ਕਹਿਣ ਨੂੰ ਜਿਹੜੇ ਇੱਥੇ ਐਨਾਲਿਸਿਸ ਨੇ ਉਹ ਤਾਂ ਇੱਕ ਸੀਟ ਵੀ ਨਹੀਂ ਦੇ ਰਹੇ ਆਮ ਆਦਮੀ ਪਾਰਟੀ ਨੂੰ, ਜਿੱਥੋਂ ਇਹ ਸ਼ਰੇਆਮ ਦੀਦਾ ਕਿ ਉਹ ਗਪੌਰ ਮਾਰ ਰਹੇ ਨੇ। ਇਹ ਤਾਂ ਹੋ ਨਹੀਂ ਨਾ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਕੋਈ ਵੀ ਸੀਟ ਨਾ ਮਿਲੇ। ਜੀ। ਤੇ ਅਗਲੀ ਗੱਲਬਾਤ ਕਰਦੇ ਆਪਾਂ ਹਰਵੀਰ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਨਾ ਇੱਕ ਫਤਿਹਗੜ੍ਹ ਸਾਹਿਬ ਵਾਲੀ ਸੀਟ ਬਾਰੇ ਥੋੜਾ ਕੁਐਸਚਨ ਸੀਗਾ ਕਿ ਜਿੱਦਾਂ ਇੱਕ ਹੋਰ ਕਾਲਰ ਵੀ ਆਏ ਸੀਗੇ, ਤੁਸੀਂ ਉਹਨਾਂ ਬਾਰੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਨਾਰਵੇ ਬਾਰੇ ਮੇਰਾ ਖਿਆਲ ਗੱਲ ਕੀਤੀ ਸੀ। ਤੁਸੀਂ ਕਿਹਾ ਸੀ ਵੀ ਉਹਨਾਂ ਦਾ ਹਜੇ ਰਸਮੀ ਐਲਾਨ ਨਹੀਂ ਹੋਇਆ ਹਜੇ ਆਮ ਆਦਮੀ ਪਾਰਟੀ ਵੱਲੋਂ। ਮੇਰਾ ਇਹਦੇ ਵਿੱਚ ਇੱਕ ਕੁਐਸਚਨ ਸੀਗਾ ਵੀ ਜਿੱਦਾਂ ਹੁਣ ਉੱਥੋਂ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਆ, ਉਹ ਸਰਦਾਰ ਬੇਅੰਤ ਸਿੰਘ, ਸ਼ਹੀਦ ਸਰਦਾਰ ਬੇਅੰਤ ਸਿੰਘ ਉਹਨਾਂ ਦੇ ਬੇਟੇ ਖੜੇ ਆ, ਤੇ ਆਪਾਂ ਅੱਜ ਮੈਂ ਗੱਲ ਇਹ ਕਰਦਾ ਸੀ ਵੀ ਆਪਾਂ ਅੱਜ ਸਾਰੀ ਸਿੱਖ ਕੌਮ ਜਾਂ ਸਾਰੇ ਪੰਜਾਬੀ ਜਾਂ ਵਰਲਡ 'ਚ ਕਿਤੇ ਵੀ ਸਿੱਖ ਬੈਠਾ, ਦਵਿੰਦਰ ਸਿੰਘ ਭੁੱਲਰ ਜੀ ਹੋਣਾ ਬਾਰੇ ਗੱਲ ਆਪਾਂ ਕਰ ਰਹੇ ਹਾਂ ਵੀ ਵਾਕਿਆ ਉਹਨਾਂ ਦੀ ਫਾਂਸੀ ਰੋਕ ਦਿੱਤੀ ਗਈ ਜਾਂ ਜੋ ਵੀ, ਆਪਾਂ ਵਧਾਈਆਂ ਵੀ ਦਿੰਦੇ ਪਰਿਵਾਰ ਨੂੰ। ਲੇਕਿਨ ਆਪਾਂ ਉਸ ਮਾਮਲੇ ਵਿੱਚ ਜਿਹੜੇ ਆਲਰੇਡੀ ਸ਼ਹੀਦ ਹੋ ਗਏ, ਜਿਹਨੀ ਐਡੀ ਵੱਡੀ ਸ਼ਹਾਦਤ ਦਿੱਤੀ ਕੌਮ ਦੀ ਖਾਤਰ, ਉਹਨਾਂ ਦੇ ਬੇਟੇ ਦੀ ਮੈਂ ਕਿਤੇ ਜਾਂ ਤੁਹਾਡੇ ਮੂੰਹ ਤੋਂ ਜਾਂ ਹੋਰ ਕਿਸੇ ਵੀ ਚੈਨਲ ਤੋਂ, ਟੀਵੀ ਤੋਂ ਜਾਂ ਕਿਸੇ ਰੇਡੀਓ ਸਟੇਸ਼ਨ ਤੋਂ ਮੈਂ ਉਹਨਾਂ ਦੀ ਗੱਲ ਅੱਜ ਤੱਕ ਨਹੀਂ ਸੁਣ ਰਿਹਾ। ਇਹਦੇ ਬਾਰੇ ਮੈਂ ਥੋੜਾ ਜਿਹਾ ਕਾਰਨ ਪੁੱਛਣਾ ਚਾਹੁੰਦਾ ਸੀ ਜੀ। ਥੈਂਕ ਯੂ। ਥੈਂਕ ਯੂ ਜੀ। ਇਸ ਤਰ੍ਹਾਂ ਹੁੰਦਾ ਜੀ, ਖਬਰਾਂ ਜਿਹੜੀਆਂ ਨੇ ਉਦੋਂ ਹੀ ਆਉਂਦੀਆਂ ਨੇ ਨਾ ਜਦੋਂ ਸਰਗਰਮੀ ਜਿਹੜੀ ਦਿਸੇ। ਅਜੇ ਉਹਨਾਂ ਦੀ ਕਿਸੇ ਜਗ੍ਹਾ ਦੇ ਉੱਤੇ ਕੋਈ ਸਰਗਰਮੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਜੇ ਸਰਗਰਮੀ ਉਹਨਾਂ ਦੀ ਨਜ਼ਰ ਆਊਗੀ ਤੇ ਕਮ ਸੇ ਕਮ ਮੈਂ ਇੰਨਾ ਪ੍ਰੋਮਿਸ ਕਰਨਾ ਕਰਦਾ ਜੀ ਕਿ ਉਹ ਏਦਾਂ ਦੱਬੀ ਨਹੀਂ ਜਾਊਗੀ। ਇਹ ਨਹੀਂ ਹੋ ਸਕਦਾ ਕਿ ਉਹ ਜਿਹੜੀ ਨਾ ਸਾਹਮਣੇ ਲਿਆਂਦੀ ਜਾਵੇ। ਤੁਹਾਨੂੰ ਜ਼ਰੂਰ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਦੱਸਾਂਗੇ ਕਿ ਇਹਦਾ ਕੀ ਹੋਇਆ। ਪਰ ਦੂਜੀ ਗੱਲ, ਪੰਜਾਬ ਦਾ ਜਿਹੜਾ ਇਤਿਹਾਸ ਆ ਤੁਸੀਂ ਸਾਰੇ ਜਾਣਦੇ ਹੋ। ਖੜਨ ਤਾਂ ਸ਼ਹੀਦੇ ਆਜ਼ਮ ਭਗਤ ਸਿੰਘ ਹੋਰਾਂ ਦਾ ਜਿਹੜਾ ਭਤੀਜਾ ਵੀ ਖੜਾ ਸੀਗਾ, ਉਹਦਾ ਕੀ ਹਸ਼ਰ ਕੀਤਾ। ਖੜਨ ਨੂੰ ਤਾਂ ਇੱਥੇ ਸੁਖਦੇਵ ਹੋਰਾਂ ਦਾ ਭਤੀਜਾ ਵੀ ਖੜਾ ਸੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ, ਉਹਨਾਂ ਦਾ ਕੀ ਹਸ਼ਰ ਕੀਤਾ ਕਿਸੇ ਨੂੰ ਭੁੱਲਿਆ ਥੋੜੀ ਹੈ ਜੀ। ਜੀ ਤੇ ਸਾਡੇ ਅਗਲੇ ਕਾਲਰ ਨੇ ਜੀ ਮਨਪ੍ਰੀਤ ਢੀਂਡਸਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਜੀ ਗੱਲ ਇਹ ਆ ਵੀ ਜਿਹੜੀ ਇਹ ਆਮ ਆਦਮੀ ਪਾਰਟੀ ਆ, ਆਪਣਾ NRI ਦਾ ਵੀ ਬਹੁਤ ਜ਼ੋਰ ਲੱਗਿਆ, ਇਹਨੂੰ ਸਪੋਰਟ ਕਰਦੇ ਆ ਹਨਾ। ਇਹਨੇ ਬੰਦੇ ਬਾਹਲੇ ਭਲੇ ਮਾਨਸ ਖੜੇ ਕੀਤੇ ਆ ਜੀ, ਤੇ ਕੱਲ ਹੀ ਉਤਰੇ ਹੋਏ ਨੇ ਜੀ ਗੁੰਡਾਗਰਦੀ ਤੇ। ਸਭ ਨੂੰ ਪਤਾ ਹੈ ਜੀ ਕੀ ਕਰਦੇ ਨੇ ਕੀ ਨਹੀਂ ਕਰਦੇ। ਵੀ ਮਤਲਬ ਵੀ ਉਹ ਤਾਂ ਜੇ ਫਿਰ ਹੁਣ ਇਹ ਵੋਟਾਂ 'ਚ ਵੀ ਧੱਕਾ ਕਰ ਸਕਦੇ ਆ ਜੇ ਨਹੀਂ ਹੈ ਜੀ। ਤੇ ਆਪਾਂ ਫੇਸਬੁੱਕ ਜਰੀਏ ਆਉਣੇ ਆ ਜੀ, ਉਹ ਹਰ ਬੰਦੇ ਤੱਕ ਪਹੁੰਚਦੇ ਨਹੀਂ। ਹੁਣ ਮੈਂ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਜੀ, ਅਮਰਗੜ੍ਹ ਕੋਲੇ ਮੇਰਾ ਪਿੰਡ ਆ, ਤੇ ਮੈਨੂੰ ਨਹੀਂ ਲੱਗਦਾ ਵੀ ਮੇਰੇ ਪਿੰਡ 'ਚ 10% ਬੰਦਿਆਂ ਤੋਂ ਵੱਧ ਫੇਸਬੁੱਕ ਯੂਜ ਕਰਦੇ ਹੋਣਗੇ ਜੀ। ਤੇ ਇਹ ਵੋਟਾਂ 'ਚ ਵੀ ਧੱਕਾ ਕਰਨਗੇ ਜੀ। ਤੇ ਫਿਰ ਉਹ ਜਿਹੜੇ ਵਿਚਾਰੇ ਭਲੇ ਮਾਨਸ ਬੰਦੇ ਖੜੇ ਨੇ ਜੀ, ਉਹ ਤਾਂ ਵਿਚਾਰੇ ਫਿਰ ਬਲੀ ਤੋਂ ਬੱਕਰਾ ਬਣ ਜਾਣਗੇ ਜੀ। ਹਾਂਜੀ, ਆਹੀ ਸਵਾਲ ਸੀਗਾ ਭਾਜੀ ਮੇਰਾ। ਥੈਂਕ ਯੂ ਜੀ। ਇਹ ਦੇਖਦੇ ਆ ਜੀ, ਆਈ ਥਿੰਕ
ਇਹ ਤਾਂ ਗੱਲ ਤੁਹਾਡੀ ਠੀਕ ਹੈ। ਦੇਖੋ ਤੁਸੀਂ ਆਪਣੇ ਸਵਾਲ ਦਾ ਉਹਦਾ ਜਵਾਬ ਆਪ ਹੀ ਦੇ ਗਏ ਕਿ ਉਹਨਾਂ ਨੇ ਭਲੇ ਮਾਨਸ ਬੰਦੇ ਖੜੇ ਕੀਤੇ ਆ। ਇਹ ਗੱਲ ਤਾਂ ਤਾਰੀਫ ਕਰਨੀ ਬਣਦੀ ਹੈ ਇਹਨਾਂ ਦੀ। ਚੇਨ ਜਿਹੜੀ ਆ ਆਉਂਦੀ ਜਿਹੜੀ ਸਮੇਂ ਦੀ ਚੱਕੀ ਕਹਿੰਦੇ ਨਾ ਸਲੋ ਪੀਸਦੀ ਆ, ਪੀਸਦੀ ਬੜਾ ਬਰੀਕ ਹੈ। ਇੱਕ ਗੱਲ ਦਾ ਤਾਂ ਕ੍ਰੈਡਿਟ ਜਿਹੜਾ ਇਹਨਾਂ ਦੀ ਇਸ ਪਾਰਟੀ ਨੂੰ ਜਾਂਦਾ। ਤੁਸੀਂ ਪੰਜਾਬ ਦੇ ਕਿਸੇ ਉਮੀਦਵਾਰ ਜਿੰਨੇ ਹੁਣ ਤੱਕ ਐਲਾਨੇ ਨੇ, ਤੁਸੀਂ ਕਿਸੇ ਇੱਕ ਬੰਦੇ ਦੇ ਵਾਸਤੇ ਦੱਸੋ ਕਿ ਉਹਦੇ ਉੱਤੇ ਕੋਈ ਕਰਪਸ਼ਨ ਦੇ ਦੋਸ਼ ਲੱਗੇ ਨੇ, ਉਹਨੇ ਕਿਤੇ ਲੋਕਾਂ ਦੇ ਨਾਲ ਜਿਹੜਾ ਧੱਕਾ ਕੀਤਾ ਕਿਸੇ ਜਗ੍ਹਾ ਦੇ ਉੱਤੇ ਵੀ ਕਿਤੇ ਵੀ ਨਹੀਂ ਕੀਤਾ ਜੀ। ਇਸ ਕਰਕੇ ਇਹ ਕ੍ਰੈਡਿਟ ਤਾਂ ਇਸ ਪਾਰਟੀ ਨੂੰ ਕਮ ਸੇ ਕਮ ਆਪਾਂ ਦੇ ਦਈਏ ਕਿ ਉਹਨੇ ਚੰਗੀ ਦਿੱਖ ਵਾਲੇ ਉਮੀਦਵਾਰ ਜਿਹੜੇ ਨੇ ਉਹ ਉਤਾਰੇ ਨੇ ਚੋਣ ਮੈਦਾਨ ਦੇ ਵਿੱਚ। ਹੁਣ ਲੋਕਾਂ ਦੇ ਉੱਤੇ ਡਿਪੈਂਡ ਆ ਜੀ, ਜਿਹੜੇ ਇਸ ਕਰਪਟ ਹੋ ਚੁੱਕੇ, ਨਿਖਿੱਧ ਹੋ ਚੁੱਕੇ ਸਿਸਟਮ ਨੂੰ ਬਦਲਣਾ ਚਾਹੁੰਦੇ ਨੇ ਜਾਂ ਅਜੇ ਵੀ ਉਹ ਦੋ ਬੋਤਲਾਂ ਦੇ ਉੱਤੇ ਟੇਕ ਜਿਹੜੀ ਆ ਉਹ ਰੱਖ ਰਹੇ ਨੇ। ਇਹ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਸਕਦਾ ਕਿ ਕਿਸੇ ਪਿੰਡ ਦੇ ਵਿੱਚ 10% ਲੋਕ ਜਿਹੜੇ ਨੇ ਉਹ ਵੀ ਫੇਸਬੁੱਕ ਦੇ ਉੱਤੇ ਨਾ ਹੋਣ, ਪਰ ਸ਼ਾਇਦ ਹੀ 10% ਲੋਕ ਵੀ ਹੋਣ ਜਿਨ੍ਹਾਂ ਨੂੰ ਇਹ ਨਾ ਪਤਾ ਹੋਵੇ ਕਿ ਝਾੜੂ ਵਾਲੀ ਪਾਰਟੀ ਕਿਹੜੀ ਹੈ। ਜੀ ਜੀ, ਤੇ ਆਪਣੇ ਅਗਲੇ ਕਾਲਰ ਜੀ ਤਰਸੇਮ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਨੂੰ ਬਹੁਤ ਚੰਗਾ ਲੱਗਿਆ ਤੁਸੀਂ ਆਪਣਾ ਪੰਜਾਬੀ ਰੇਡੀਓ ਤੇ ਆਏ ਹੋ ਤੇ ਤੁਹਾਡੀ ਖਬਰਾਂ, ਤੁਹਾਡੀ ਚੀਜ਼ਾਂ ਬਹੁਤ ਵਧੀਆ। ਮੈਂ ਬ੍ਰੈਂਪਟਨ ਤੋਂ ਬੋਲਣਾ ਤੇ ਇਟਸ ਰੀਅਲੀ ਗੁੱਡ ਤੇ ਬਹੁਤ ਵਧੀਆ ਲੱਗਿਆ। ਤੇ ਪਨੂੰ ਜੀ ਤੁਹਾਨੂੰ ਬਹੁਤ ਵਧੀਆ ਆਪਣਾ ਇੱਥੇ ਅਸੀਂ ਬ੍ਰੈਂਪਟਨ ਸੁਣਨੇ ਆ, ਡੇਲੀ ਸੁਣਨੇ ਤੁਹਾਨੂੰ ਤੇ ਜਦੋਂ ਵੀ ਤੁਸੀਂ ਆਉਂਦੇ ਹੋ ਇੱਥੇ ਆਪਾਂ ਸੁਣਨੇ ਆ ਤੁਹਾਨੂੰ। ਫਿਰ ਇੱਥੇ ਬਹੁਤ ਵਧੀਆ, ਬਹੁਤ ਵਧੀਆ। ਇਟਸ ਰੀਅਲੀ ਨਾਈਸ। ਥੈਂਕ ਯੂ ਤਰਸੇਮ ਸਿੰਘ ਜੀ। ਕੋਈ ਕੁਐਸਚਨ ਤੁਹਾਡਾ? ਜੀ ਤੇ ਆਪਣਾ USA ਤੇ ਕੈਨੇਡਾ ਜਿਹੜਾ ਹੈਗਾ ਬਾਰਡਰ ਤੇ ਬਾਰਡਰ ਹੁੰਦਾ, ਬਾਕੀ ਗੱਲਾਂ ਉੱਥੇ ਇੱਕੋ ਹੀ ਹੁੰਦੀ ਸਾਡੀ, ਗੱਲਾਂ ਸਾਂਝੀ ਹੈ ਸਾਡੀ ਸਾਰੇ ਦੀ ਤੇ ਬਹੁਤ ਬਹੁਤ ਵਧੀਆ। ਧੰਨਵਾਦ ਤੁਹਾਡਾ ਆਉਣ ਤੇ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਤੇ ਜੀ ਸਰੋਤਿਓ, ਸਾਡਾ ਟਾਈਮ ਵੀ ਹੋ ਗਿਆ ਤੇ ਆਪਾਂ ਜਿਹੜਾ ਅੱਜ ਨਾਮਾ ਵੀ ਸੁਣਨਾ ਆ ਇਹਨਾਂ ਤੋਂ। ਤੇ ਨਾਲ ਹੀ ਸਰੋਤਿਓ ਤੁਹਾਨੂੰ ਦੱਸ ਦਈਏ ਕਿ ਆਪਾਂ ਸਾਰੇ ਜਿਹੜੇ ਹੈਗੇ ਆ ਇੱਕੋ ਪਾਰਟੀ ਦੇ ਨਾਲ ਨਹੀਂ ਜੁੜੇ ਹੋਏ, ਪੋਲੀਟੀਕਲ ਪਾਰਟੀਆਂ ਆ। ਕੋਈ ਕਿਤੇ ਜੁੜਿਆ ਹੋਇਆ, ਕੋਈ ਕਿਤੇ ਜੁੜਿਆ ਹੋਇਆ ਆ, ਜਾਂ ਕਈ ਮੇਰੇ ਵਰਗੇ ਕਿਤੇ ਵੀ ਨਹੀਂ ਜੁੜੇ ਹੁੰਦੇ। ਪਰ ਜਿਹੜਾ ਪੱਤਰਕਾਰ ਹੁੰਦਾ ਆ ਉਹਨੇ ਜੋ ਕੁਛ ਵੀ ਉੱਥੇ ਹੋ ਰਿਹਾ ਆ ਉਹੀ ਦੱਸਣਾ ਹੁੰਦਾ ਆ। ਜਾਂ ਉੱਥੇ ਜਿਹੜੀਆਂ ਹਾਕਮ ਪਾਰਟੀਆਂ ਹੁੰਦੀਆਂ ਆ ਉਹਨਾਂ ਦੇ ਬਹੁਤ ਸਾਰੀਆਂ ਕਈ ਗਲਤੀਆਂ ਹੁੰਦੀਆਂ, ਚੰਗੇ ਕੰਮ ਹੁੰਦੇ ਆ, ਉਹ ਸਾਰੇ ਆ ਜਿਹੜੇ ਉਹਨਾਂ ਦਾ ਉਹ ਸਮੀਕਰਨ ਕੀਤਾ ਜਾਂਦਾ ਆ। ਤੇ ਤੁਸੀਂ ਜਦੋਂ ਵੀ ਕੋਈ ਕਾਲ ਕਰਦੇ ਆ ਤੇ ਕਿਸੇ ਵੀ ਪਾਰਟੀ ਲਈ ਕਰਨੀ ਆ, ਪਰ ਬਿਲਕੁਲ ਸੋਚ ਵਿਚਾਰ ਕੇ, ਤਰਕ ਤੇ, ਕਿਉਂਕਿ ਜਿਵੇਂ ਹੁਣ ਸ਼ਰਾਬ ਦੀ ਗੱਲ ਹੁੰਦੀ ਆ ਤੇ ਜਿਹੜੀ ਹਾਕਮ ਪਾਰਟੀ ਹੁੰਦੀ ਆ ਉਹ ਸਾਰਾ ਉਹਦੇ ਤੇ ਜਾਂਦਾ ਆ। ਜੋ ਵੀ ਡਰੱਗ ਹੈਗਾ ਆ, ਜੋ ਚੱਲ ਰਿਹਾ ਆ, ਉਹਦੇ ਤੇ ਜਾਂਦਾ ਹੁੰਦਾ ਆ। ਤੇ ਤੁਸੀਂ ਜਦੋਂ ਵੀ ਕੋਈ ਕਾਲ ਕਰਦੇ ਆ ਤਾਂ ਉਹ ਜ਼ਰੂਰ ਸੋਚ ਲਿਓ ਕਿ ਉੱਥੇ ਪੰਜਾਬ ਦੇ ਵਿੱਚ ਹੈ ਜਿਹੜਾ ਉੱਥੇ ਉਹ ਕੀ ਹੋ ਰਿਹਾ। ਅਤੇ ਜੀ ਪੰਨੂ ਸਾਹਿਬ, ਹੁਣ ਆਪਾਂ ਚੱਲਦੇ ਹਾਂ ਆਪਣੇ ਅੱਜ ਨਾਮੇ ਵੱਲ। ਠੀਕ ਹੈ, ਉਦਾਂ ਮੋਦੀ ਨੂੰ ਮਿੱਤਰ ਵੀ ਕਹੀ ਜਾਂਦਾ, ਮਹਾਰਾਸ਼ਟਰ ਦਾ ਸ਼ਰਦ ਪਵਾਰ ਵੈਲੀ। ਉਦਾਂ ਮੋਦੀ ਨੂੰ ਮਿੱਤਰ ਵੀ ਕਹੀ ਜਾਂਦਾ, ਮਹਾਰਾਸ਼ਟਰ ਦਾ ਸ਼ਰਦ ਪਵਾਰ ਵੈਲੀ। ਮੌਕਾ ਵੇਖ ਕੇ ਇਹ ਵੀ ਕਿਹਾ ਗਿਆ ਹੀ ਮਾਨਸਿਕ ਪੱਖੋਂ ਹੈ ਮੋਦੀ ਬਿਮਾਰ ਵੈਲੀ। ਉਧਰ ਮੋਦੀ ਵੀ ਕਦੀ ਨਾ ਕਸਰ ਰੱਖੀ, ਲੱਗਦੀ ਜੀਭ ਹੈ ਜਿਵੇਂ ਤਲਵਾਰ ਬੇਲੀ। ਲੀਡਰ ਹੋਰ ਵੀ ਪਿੱਛੇ ਨਾ ਰਹਿਣ ਵਾਲੇ, ਦੂਸ਼ਣ ਲਾਉਣ ਸਾਰੇ ਧੂਆਂ ਧਾਰ ਬੇਲੀ। ਮੁੱਦਾ ਰੋਟੀ ਤੇ ਸਿਹਤ ਨਹੀਂ ਸਿੱਖਿਆ ਦਾ, ਜ਼ਿਕਰ ਵਿੱਚ ਨਹੀਂ ਅਜੇ ਰੁਜ਼ਗਾਰ ਬੇਲੀ। ਮੁੱਦਾ ਰੋਟੀ ਤੇ ਸਿਹਤ ਨਹੀਂ ਸਿੱਖਿਆ ਦਾ, ਜ਼ਿਕਰ ਵਿੱਚ ਨਹੀਂ ਅਜੇ ਰੁਜ਼ਗਾਰ ਬੇਲੀ। ਰੌਲਾ ਗੋਲਾ ਜਿਹਾ ਲੋਕ ਇਹ ਸੁਣੀ ਜਾਂਦੇ, ਮੱਛੀ ਮੰਡੀ ਜਿਹਾ ਵੋਟਰ ਬਾਜ਼ਾਰ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ ਤੁਹਾਡਾ। ਤੁਸੀਂ ਆਏ, ਤੁਸੀਂ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਕੁਐਸਚਨ ਹੁੰਦੇ ਆ ਉਹ ਤੁਸੀਂ ਉਹਨਾਂ ਦੇ ਆਨਸਰ ਕੀਤੇ ਆ। ਤੇ ਸਰੋਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ। ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਆਂ, ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗੀ। ਮੈਨੂੰ ਵੀ ਤੁਸੀਂ ਇਜਾਜ਼ਤ ਦਿਓ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।